ਕਹਿੰਦਾ ਵਾਹ ਕੀ ਮਾਮਾ ਸਾਰੇ ਉਹ ਕਹਿੰਦਾ ਵਾਹ ਤੂੰ ਠੀਕ 3 ਮਿੰਟ ਬਾਅਦ ਥੋੜਾ ਜਿਹਾ ਇੰਜ ਹੋਣਾ ਪਹਿਲੇ ਉਸਤਾਦ ਜੀ ਉਹ ਨਹੀਂ ਮਨਾ ਕਰਦੇ, ਇਹ ਸਾਰੇ ਹੀ ਮਨਾ ਕਰਦੇ ਨੇ। ਇਹ ਭਾਈ ਗੋਜਰੇ ਪਿਆ ਤਾਂ ਦੇਖ ਲੈ ਮੁੱਲ ਕਿੰਨੇ ਪੰਜਾਹ ਨਹੀਂ ਇੰਜ ਬਾਹਾਂ ਬੰਨ ਦਿੰਦੇ, ਬਾਹਾਂ ਬੰਨ ਕੇ ਇੱਥੇ 50 ਕਿਲੋ ਦੇ ਵੱਟੇ ਰੱਖ ਕੇ ਉਹਨੂੰ ਕਹਿੰਦੇ ਮੁੜ ਕੇ ਇੰਜ ਕਰ, ਜਿਹੜਾ ਨਾ ਕਰੇ ਵੀ ਥੱਲੇ ਮਾਰਦੇ। ਅੱਛਾ ਭਾਜੀ ਤੂੰ ਸ਼ਰਟ ਬਦਲੀ ਹੈ? ਹਾਂਜੀ ਤੂੰ ਵੀ ਬਦਲੀ? ਹਾਂਜੀ ਤੂੰ ਵੀ ਬਦਲੀ? ਹਾਂਜੀ ਸਰ। ਤੂੰ ਕਿਉਂ ਬਦਲੀ? ਉਸਤਾਦ ਜੀ ਮੈਂ ਉਹ ਇਸਤਰੀ ਕਰਨ ਲਿਆ ਸੀ ਤੇ ਤੁਸੀਂ ਆਵਾਜ਼ ਮਾਰ ਲਈ, ਤੁਸੀਂ ਕਿਹਾ ਇਹਨੂੰ ਕਹਿੰਦੇ ਆ ਤੋ ਉਸਤਾਦ ਨੇ ਆਵਾਜ਼ ਮਾਰੀ ਹੈ। ਝੂਠ ਕਾਹਤੇ ਬੋਲਣ ਸੁੱਤੇ ਵੇ ਉੱਠੇ ਆ? ਨਹੀਂ ਓਏ ਅੰਦਰ ਸੁੱਤਾ ਸੀ, ਨਹੀਂ ਉਸਤਾਦ ਜੀ ਇਹਨੂੰ ਨੀ ਪਤਾ ਵੀ ਸ਼ਰਟ ਚੇਂਜ ਕਰਨੀ ਦੂਜਾ ਸ਼ੋਅ ਆ। ਸੁੱਤੇ ਨੇ ਕੁਲੂਲਾ ਕੀਤਾ ਉਹਨਾਂ ਨੇ, ਬਸ ਇਹਨੂੰ ਕੁਲੂਲਾ ਕਹਿੰਦੇ ਆ। ਲਿਆਂਦੀ ਸ਼ਰਟ ਤੁਸੀਂ? ਹਾਂ ਸ਼ਰਟਾਂ ਉਹ ਪਈਆਂ ਨੇ। ਉਸਤਾਦ ਜੀ ਮੈਨੂੰ ਡਾਕਟਰ ਆਰਵ ਮਾਨਸਾ ਦਾ ਨੰਬਰ ਦੇਣਾ, ਵਾਈਟਨਿੰਗ ਦੇ ਇੰਜੈਕਸ਼ਨ ਲਵਾਉਣੇ। ਕਿਤੇ ਵਾਈਟਨਿੰਗ ਦੇ ਜ਼ਰਾ ਗੋਰਾਪਨ ਉਹਦਾ ਕੋਈ ਫਾਇਦਾ ਨਹੀਂ ਮਿੱਟੇ। ਸਾਈਡ ਕਰ ਮੈਂ 1.5 ਲੱਖ ਰੁਪਏ ਦੇ ਇੰਜੈਕਸ਼ਨ ਲਵਾਏ, ਮੈਨੂੰ ਕੱਖ ਫਾਇਦਾ ਨਹੀਂ ਹੋਇਆ। ਵੇਖ ਲੈ ਤੇਰੇ ਸਾਹਮਣੇ ਇੰਜੈਕਸ਼ਨ ਮੈਂ ਆਪ ਲਵਾਉਣੇ ਸਾਡੀ। ਇਹਦੇ ਇੱਕ ਇੰਜੈਕਸ਼ਨ ਲੱਗਾ ਸੀ, ਅੱਧੀ ਦੁਨੀਆ ਨੇ ਉਹਦੀ ਰੀਲ ਵੇਖੀ ਹੈ ਆਹੋ। ਜੋ ਇਹਨੇ ਹਾਲ ਕੀਤਾ ਉੱਤੇ, ਅੱਲਾ ਮਾਫੀ ਦੇਵੇ। ਨਹੀਂ ਉਸਤਾਦ ਜੀ ਜੋ ਬੰਦਾ ਡਰਦਾ ਵਾ, ਬੰਦਾ ਕਨਫਿਊਜ਼ ਹੁੰਦਾ, ਬੰਦੇ ਦੇ ਰਿਐਕਟ ਹੋਰ ਦੇ ਹੁੰਦਾ ਹੋਰ ਦਾ। ਉਸਤਾਦ ਜੀ ਅੱਛਾ ਵੇਖ ਲਾ, ਹੁਣ ਲੱਤ ਤੜਾ ਲਈ ਨਾ, ਹੁਣ ਜਿੱਦਣ ਇਹਦੀ ਲੱਤ ਟੁੱਟੀ ਆ ਉਸ ਤੋਂ ਠੀਕ 1 ਘੰਟਾ ਪਹਿਲੇ ਇਹਨੂੰ ਬੰਦਾ ਕਹੇ ਕਿ ਫੈਸਲ ਸਾਹਿਬ ਇੱਕ ਮਿਸਾਲ ਐ ਜੇ ਤੁਹਾਡੀ ਲੱਤ ਨੂੰ ਕੋਈ ਨਾ ਇਹਨੇ ਏਦਾਂ ਕਰਨਾ ਸੀ ਨਾ, ਤੇ ਟੁੱਟੀ ਕਿ ਨਹੀਂ? ਡਾਇਰੈਕਟ ਟੁੱਟੀ ਕਿ ਨਹੀਂ? ਬੜੀ ਮੈਂ ਕਹਿੰਦਾ ਕਿ ਬੜੀ ਸੋਹਣੀ ਰੋਟੀ। ਇਹ ਹੀ ਇਹਨੂੰ ਮੈਂ ਕਹਿੰਦਾ ਵਾ ਕਿ ਭਾਈਜਾਨ ਇਹ ਹੋਣਾ ਹੀ ਹੋਣਾ ਵਾ, ਕੁਛ ਨਾ ਕੁਛ ਮਰਨਾ ਵੀ ਆ ਸੀ। ਨਹੀਂ ਉਸਤਾਦ ਜੀ ਅਗਰ ਮੈਂ ਉਹ ਨਾ ਮੈਂ ਮੈਂ ਕਹਿੰਦਾ ਤੈਨੂੰ ਯਾਰ ਮੇਰੀ ਗੱਲ ਸੁਣ, ਅੱਲਾ ਨਾ ਕਰੇ ਹੁਣ ਮੈਂ ਕਹਿਣਾ ਨਹੀਂ, ਫਿਰ ਤੂੰ ਕਹਿਣਾ ਵਾ ਕਿ ਜੋ ਮੈਂ ਕਹਿਣਾ ਉਹ ਹੋ ਜਾਂਦਾ ਵਾ। ਮੈਂ ਇੱਕ ਮਿਸਾਲ ਚੱਲ ਮੈਨੂੰ ਕਹਿ ਲੈਣਾ, ਨਹੀਂ ਤੁਸੀਂ ਬੰਦੇ ਨੂੰ ਕਹੋ ਉਸਤਾਦ ਜੀ। ਇੱਕ ਮਿਸਾਲ ਆ ਮਿੱਠਾ ਸਾਹਿਬ, ਹੁਣ ਇਸ ਟਾਈਮ ਮੈਂ ਤੈਨੂੰ ਕਹਾਂ ਵੀ ਤੂੰ ਡ੍ਰਿਪ ਲਵਾ ਲਾ, ਫਲਾਣ ਲਵਾਵਾ, ਤੂੰ ਵੀ ਇਹਦੇ ਨਾਲੋਂ ਇਹਦੇ ਲਾਗੇ ਹੀ ਆ ਟੀਕਾ ਲਵਾਉਣ ਚ। ਲੇਕਿਨ ਮੈਂ ਨਹੀਂ ਕਰਦਾ। ਨਹੀਂ ਉਸਤਾਦ ਜੀ ਮੇਰੇ ਲਾਗੇ ਨਹੀਂ ਹੈ ਮਾਦਰਤ ਨਾਲ ਲਾਗੇ ਨਹੀਂ ਕੰਪੈਰੀਜ਼ਨ ਮੇਰਾ ਹੈ ਹੀ ਨਹੀਂ ਯਾਰ। ਮੇਰਾ ਉਸਤਾਦ ਜੀ ਦੇ ਨਾਲ ਵਾ ਕੰਪੈਰੀਜ਼ਨ। ਉਸਤਾਦ ਜੀ ਦੇ ਲਾਗੇ ਮੈਂ ਆਪਣੇ ਆਪ ਨੂੰ ਦੇਖਦਾ ਸਾਇੰਸ ਤਾਂ ਜਾ ਜਾਂਦੀ। ਮੇਰੇ ਕਸਮੇ ਕੁਝ ਹੋ ਰਿਹਾ। ਇਹ ਡਾਕਟਰਾਂ ਸੁੱਟ ਕੰਪੈਰੀਜ਼ਨ ਪਤਾ ਕਿੱਦਾਂ ਕੀਤਾ? ਉਸਤਾਦ ਜੀ ਨੇ ਡਰ ਦਾ ਕੰਪੈਰੀਜ਼ਨ ਕੀਤਾ, ਰੁਤਬੇ ਦਾ। ਹਾਂ ਕਿ ਤੁਸੀਂ ਮੈਂਟਲੀ ਤੌਰ ਤੇ ਤਿਆਰ ਰਹੋ ਯਾਰ, ਇਸ ਜ਼ਿੰਦਗੀ 'ਚ ਕੁਝ ਵੀ ਹੋ ਸਕਦਾ, ਕੋਈ ਵੀ ਹਿਸਾਬ ਕਿਤਾਬ ਏਦਾਂ ਹੀ। ਓਹੋ ਮੈਂ ਸਾ ਤੁਸੀਂ ਤੇ ਫੁੱਲ ਕਿਉਂ ਗਏ? ਉਸਤਾਦ ਜੀ ਫੁੱਲ ਗਏ ਤੁਸੀਂ? ਉਸਤਾਦ ਜੀ ਖਾਣਾ ਪੀਣਾ ਅੱਛਾ, ਜਿਮ ਕਰਨੀ, ਆਪਣੀ ਡਾਈਟ ਦਾ ਖਿਆਲ ਰੱਖਣਾ। ਯਾਰ ਮੇਰੇ ਮਾਂ ਓਏ ਅੱਲਾ ਦੇ ਬੰਦੇ ਹਲੇ ਵੀ ਉਹੀ ਗੱਲਾਂ। ਖੁਦਾ ਦੀ ਕਸਮ ਮੈਨੂੰ 15 ਦਿਨ ਹੋ ਗਏ ਮੈਨੂੰ ਮੈਸੇਜ ਕਰਦੇ, ਉਸਤਾਦ ਜੀ ਮੈਂ ਮਰ ਗਿਆ, ਲੁੱਟਿਆ ਗਿਆ, ਮੇਰਾ ਕੁਝ ਕਰ ਲਓ, ਮੇਰੇ ਕੋਲ ਖਾਣ ਨੂੰ ਨਹੀਂ ਹੈਗਾ। ਸੋਚ ਬਾਉਣ ਦੇ ਸਾਲੇ ਨੂੰ ਗੱਲ ਕਰਨ ਦੀ ਦੇਰ ਆ, ਦਸਤੀ ਐ ਕਰਕੇ ਨਾ ਨਾਲ ਹੀ ਹੈ, ਮਤਲਬ ਫੌਰਨ ਜਾ ਕੇ ਅੰਬਾਨੀ ਫੈਮਿਲੀ 'ਚ ਰਲ ਗਿਆ। ਕਿਹਦੀ ਗੱਲ ਆ? ਨਹੀਂ ਉਸਤਾਦ ਉਹ ਡੈਟ ਕਿਹੜੀ ਬੇਟੇ, ਮੈਂ ਤੇਰੇ ਮੈਸੇਜ ਲਾਈਵ ਚਲਾ ਦੇਣੇ ਆ ਕਿ ਤੂੰ ਮੈਨੂੰ ਆਟੇ ਵਾਲੀ ਡਰਮੀ ਖਾਲੀ ਦੀ ਤਸਵੀਰ ਭੇਜੀ, ਉਹਦੇ ਵਿੱਚ ਕੀੜੀਆਂ ਫਿਰ ਰਹੀਆਂ ਸੀ। ਟਿੱਡੀਆਂ ਦੀ ਆਵਾਜ਼ ਪੁੱਛਿਆ ਸੀ ਵਿੱਚ ਕੀ ਪਾਵਾਂ ਐਸਾ ਕਿ ਕੀੜੀਆਂ ਨਾ ਆਣ। ਹਾਂ ਮੈਂ ਇਸ ਕਰਕੇ ਭੇਜੀ। ਮੈਂ ਇਹਨੂੰ ਕਿਹਾ ਹੋਰ TTD ਪਾ ਕੀੜੀਆਂ ਲਈ, ਤੇ ਉਹਦੇ ਉੱਤੇ ਆਟਾ ਪਾ ਲਈ, ਉਹਨੂੰ ਫਿਰ ਮਿਕਸ ਕਰ ਲਈ। ਅੱਲਾ ਭਾਬੀ ਇਹਦੇ ਆਟੇ ਵਾਲੀ ਡਰਮੀ ਦੇ ਵਿੱਚ ਥੱਲੇ ਯਕੀਨ ਕਰ ਜ਼ੰਗ ਦੇ ਨਾਲ ਵੈਲਕਮ ਲਿਖਿਆ। ਪਰ ਇੰਨਾ ਜ਼ੰਗ ਲੱਗਾ ਵਾ, ਇੱਕ ਤਰ੍ਹਾਂ ਭਾਬੀ ਨੇ ਜ਼ੰਗ ਦੇ ਪੇੜੇ ਕਰ ਲਏ। ਇਹਦੇ ਆਟੇ ਵਾਲੀ ਡਰਮੀ 'ਚ ਕੀੜੀਆਂ ਸਕੂਨ ਨਾਲ ਫਿਰਦੀਆਂ ਨੇ, ਭਲਾ ਕਿਉਂ? ਕਹਿੰਦੀ ਇੱਥੇ ਕਦੀ ਵੀ ਨਹੀਂ ਉੱਤੋਂ ਆਉਣਾ, ਪਸੀਜ ਹੀ ਹੋ ਕੇ ਫਿਰ ਜੀ ਉਹ ਤੇ ਮੌਜਦਾ ਵਾ ਸਾਡੇ ਆਟੇ ਵਾਲੀ ਡਰਮੀ। ਇੱਕ ਕੀੜੀ ਨਾਲ ਦੀ ਕੀੜੀ ਕਹਿੰਦੀ ਨਹੀਂ ਸਾਈਡ ਤੇ ਹੋ ਜਾਣੀ ਭੈਣਾ, ਕੋਈ ਪਤਾ ਨਹੀਂ ਕਿਸ ਟਾਈਮ ਉੱਪਰ ਥੈਲਾ ਆ ਜਾਏ। ਕਹਿੰਦੀ ਲੈ ਇੱਥੇ 4 ਸਾਲ ਹੋ ਗਏ ਨਹੀਂ ਆਇਆ, ਖੁੱਲੀ ਫਿਰ ਜਿੱਦਾਂ ਮਰਜੀ। ਉਸਤਾਦ ਜੀ ਉਹਦੀ ਵਜ੍ਹਾ ਵਾ, ਆਟਾ ਮਿਲਾਵਟ ਵਾਲਾ ਆ ਰਿਹਾ ਵਾ, ਅਸੀਂ ਉਹ ਖਾਂਦੇ ਨਹੀਂ। ਆਟੇ 'ਚ ਸ਼ੂਗਰ ਆ, ਰੋਟੀ 'ਚ ਸ਼ੂਗਰ ਆ, ਅਸੀਂ ਆਪਣਾ ਖਿਆਲ ਕਰੀਦਾ ਵਾ। ਸਾਰੇ ਸਹੀ ਆਟਾ, ਸਾਰੀ ਪਾਈਆ ਆਟਾ ਪਾਇਆ ਵਾ, ਕੀੜੀਆਂ ਸਾਈਡ ਕਰਕੇ ਤੇ ਸਰਦੀਆਂ ਲੈਣੇ ਪਹਾੜੀ ਦੀਆਂ। ਨਹੀਂ ਸਹੀ ਗੱਲ ਹੈ, ਸਿੱਧੀ ਗੱਲ ਹੈ। ਮੈਂ ਇਹ ਬਿਮਾਰੀ ਹੁੰਦੀ ਹੈ, ਜਦੋਂ ਫੁੱਲ ਗਿਆ ਤੇਰੇ ਪੱਟ ਥਾਈਆਂ। ਬਿਮਾਰੀ ਨਹੀਂ ਕੀ ਹੋਇਆ? ਤੇਰੀ ਥਾਈ ਦੀ ਜਿਹੜੀ ਵੇਖ ਉਹਦੀ ਜਿਹੜੀ ਉਹ ਲੈਂਥ ਕਿੰਨੀ ਹੋ ਗਈ, ਮੋਟਾਈ
ਉਸਤਾਦ ਜੀ ਮੇਰੀ ਉਹੀ ਵੇਸਟ ਨਹੀਂ ਭਾਜੀ, ਮੇਰੀ ਪੈਂਟ ਆ। ਨਹੀਂ ਤੂੰ ਕੱਲਾ ਹੀ ਘਰ ਚੋਂ ਫੁੱਲਿਆ, ਜਿਹੜੇ ਛੋਟੇ ਭਰਾ ਜੋਲੀ ਖੋਲੀ ਉਹਨਾਂ ਦਾ ਬੜਾ ਟ੍ਰਾਈਪੋਡ ਕੇ ਮੂੰਹ ਹਲੇ ਉਦਾਂ ਦਾ ਹੀ ਆ। ਉਹਨਾਂ ਦਾ ਵੀ ਆ ਉਹਨਾਂ ਦੇ ਕਿਉਂ ਸਿਰ ਹੁੰਦਾ ਮਿੱਠੇ ਹੀ ਆ। ਉਹ ਮੇਰੇ ਦੋਸਤ ਆ ਸਾਡੀ ਫਰੈਂਡ ਸਾਲ ਬਾਅਦ ਆਈ ਗਿਆ ਤੇ ਤੂੰ ਫੇਰ ਜੋਲੀ ਨਹੀਂ ਮੇਰਾ ਯਾਰ ਉਹ ਦੋਸਤ ਨੇ ਸਾਜੀ ਉਹਦੇ ਤੂੰ ਨੈਣਕ ਦੇਖੋ ਸੀ ਗੂਠੇ ਰਕੇ ਨੈਣਕ ਉਹਦੇ ਹਲੇ ਵੀ ਤੂੰ ਕੱਲਾ ਹੀ ਫੁੱਲਿਆ ਘਰ ਚੋਂ। ਉਹ ਜੋ ਇਹਦਾ ਇੱਕ ਭਰਾ ਛੋਟਾ ਉਹ ਲੱਕੜ ਦਾ ਕੰਮ ਕਰਦਾ, ਉਹ ਆਰੀ ਨੂੰ ਇੰਜ ਕਰਦਾ ਤੇ ਆਪ ਅੱਗੇ ਦੇਖਦਾ ਪਿੱਛੇ ਕਰਦਾ ਤੇ ਫੇਰ ਮਗਰ ਆ ਜਾਂਦਾ। ਉਹ ਆਰੀ ਇੰਜ ਚੱਲਦੀ ਰਹਿੰਦੀ, ਉਹ ਇੰਜ ਹੁੰਦਾ ਰਹਿੰਦਾ। ਯਾਰ ਹੀ ਉੱਥੇ ਕੋਲ ਤੂੰ ਆਇਆ ਆਹੋ ਨਹੀਂ ਉਹ ਲੇਕਿਨ ਕੰਮ ਸਹੀ ਕਰਦੇ, ਕੋਈ ਏਡਾ ਰੌਲਾ ਨਹੀਂ। ਕੰਮ ਨਹੀਂ ਹੈ ਰੌਲਾ ਕੋਈ, ਤੂੰ ਕੋਈ ਮਾਲ ਖਾ ਰਿਹਾ ਕੋ ਫਿੱਟ ਰਿਹਾ। ਜਿਨ੍ਹਾਂ ਨੂੰ ਵੇਲਾ ਰਿਹਾ ਤੂੰ 9-10 ਮੁਰਸ਼ਦ ਬਦਲੇ ਆ। ਨਹੀਂ ਭਾਈ ਜਿਹੜਾ ਸਰਕਾਰ ਮਾੜਾ ਕਰਦਾ ਨਹੀਂ ਤੂੰ ਮੁੜ ਕੇ ਹੋਰ ਪੀਰ ਬਦਲ ਲੈਂਦਾ। ਸਾਰਾ ਯੰਗ ਫੂਡ ਦਾ ਉਸਤਾਦ ਜੀ ਕਮਾਲ ਤੇਰੇ ਹੈ। ਜਿਗਰ ਦਾ ਮਸਲਾ ਵਾ। ਬਿਲਕੁਲ ਜੀ ਹਰਨੀਆਂ ਕਹਿ ਰਿਹਾ, ਤੇਰੇ ਜਿਗਰਨੀਆਂ ਜਿਹੜੀਆਂ ਨਾ ਉਧਰੀਆਂ ਖਰਾਬ ਹੋ ਗਈਆਂ। ਜਿਗਰ ਦੀ ਜਿਗਰ ਨਹੀਂ ਹਾਂ। ਨਹੀਂ ਉਸਤਾਦ ਜੀ ਮੈਂ ਅਲਹਮਦੁਲਿਲਾ ਜਗਰਾਤਾ ਬਹੁਤ ਲਓ ਜੀ ਘੜੀ ਉਹ ਸਨ 41 ਵਾਲੀ ਲਈ ਹੋਈ ਹੈ। ਨਬਜ਼ ਹੈਗਾ ਹਾਂ ਤੇਰਾ ਹਰਾਮ 302 ਆ। ਹਰਾਮ ਵਧਿਆ ਤੇਰਾ। ਤੇਰਾ ਜਿਗਰ ਖੱਬੀ ਸਾਈਡ ਵਾਲਾ ਗੁਰਦਾ ਤੇਰਾ ਉਹਦੇ ਚ ਪੱਥਰੀ ਆ। ਅੱਛਾ ਨਹੀਂ ਇਹ ਮੈਂ ਸੁਨਿਆਰੇ ਨੂੰ ਦਿਖਾਈ ਸੀਗੀ। ਕੀ ਗੱਲ ਹੈ? ਕਹਿੰਦੀ ਥੋੜੀ ਜਿਹੀ ਹੋਰ ਵੱਧ ਲੈਣ ਤੇ ਤੈਨੂੰ ਮੈਂ ਚਾਂਦੀ ਦੀ ਅੰਗੂਠੀ ਚ ਵਢਾ ਕੇ ਦਊਂਗਾ। ਇਹੀ ਨਹੀਂ ਚੈਨਾ ਵੀ ਤੂੰ ਪਾਈਆਂ, ਪੈਂਟ ਸ਼ਰਟ ਵੀ ਤੂੰ ਪਾਈ, ਮੈਸੇਜ ਸਾਲਿਆ ਤੂੰ ਇੰਜ ਕਰਨੇ ਆ ਵੀ ਜਿਵੇਂ ਤੇਰੇ ਆਖਰੀ ਸਾਹ ਚੱਲਣ ਦੇ। ਸਾਡੀ ਹੁਣ ਤਾਂ ਮੈਂ ਹੁਣ ਹੋ ਗਿਆ ਅੱਲਾ ਮਾਫੀ ਨੇ ਘਿਓ ਵਾਲੇ ਡੱਬੇ ਦੀ ਤਸਵੀਰ ਭੇਜੀ ਮੈਨੂੰ, ਉਹ ਮੇਰੇ ਮੌਲਾ ਕੁਝ ਵੀ ਗਿਲੂ ਪਾਇਆ। ਯਕੀਨ ਕਰ ਗਿਲੂ ਵੀ ਨਹੀਂ, ਘਿਓ ਵਾਲਾ ਡੱਬਾ। ਉਹਦਾ ਜਿਹੜਾ ਥੱਲਾ ਨਹੀਂ ਹੁੰਦਾ ਹਾਂਜੀ ਚਮਕ ਰਿਹਾ ਕੈਮਰੇ ਦੇ ਵਿੱਚ। ਆਏ ਸਾਜੀ ਏਡੀ ਵੀ ਨਹੀਂ ਗੱਲ। ਸਵੇਰ ਚੋਰੀ ਖਾਧੀ ਅਲਹਮਦੁਲਿਲਾ। ਚੋਰੀ ਉਹ ਚੋਰੀ ਨਾਸ਼ਤੇ ਚ ਮੈਂ ਚੋਰੀ ਖਾਣਾ ਵਾ ਉਸਤਾਦ ਜੀ ਦੇ। ਓਏ ਮਾਫੀ ਦੇ ਦੇ। ਜਿਹੜਾ ਘਿਓ ਵਾਲਾ ਡੱਬਾ ਉਹ ਥੱਲੇ ਸਾਈਡ ਤੇ ਕਸ਼ਮੀਰ ਘਿਓ ਲਿਖਿਆ ਤੇ ਵਿੱਚ ਥੁੱਕਦਾਨ ਬਣਾਇਆ ਹੋਇਆ। ਓਏ ਤੂੰ ਚੂਰੀ ਦਾ ਤੂੰ ਮੀਆਂ ਪਿੱਠੂ ਕਹਿ ਕਰ। ਉਸਤਾਦ ਜੀ ਚੋਰੀ ਕਾਜੂ ਇਹ ਮੈਂ ਨਾਸ਼ਤੇ ਦੇ ਵਿੱਚ ਮੇਰੀ ਜੈਨੂਅਲੀ ਮਜ਼ਾ ਫੈਸਲ ਵਾਲ ਤੇ ਵੇਖ ਲੈ। ਫੈਸਲ ਸਾਹਿਬ ਦੇ ਹਲਕੇ ਫੈਸਲ ਤੂੰ ਸਾਹਿਬ ਭੁੱਖਾ ਵੀ ਸੀਗਾ ਤਾਂ ਇਹਨਾਂ ਨੂੰ ਨਹੀਂ ਸੀ ਭੇਜਣਾ ਚਾਹੀਦਾ। ਯਾਰ ਇਹਨੇ ਕਸਮ ਹੈ ਮੈਨੂੰ ਆਪਣੀ ਛਾਬੀਆਂ ਦੀ ਤਸਵੀਰ ਭੇਜੀ, ਚਮਕ ਰਹੀਆਂ ਛਾਬੀਆਂ। ਤੇ ਨਵੀਆਂ ਲਈਆਂ ਸੀ। ਮੈਂ ਕਿਹਾ ਸੀ ਉਸਤਾਦ ਜੀ ਨੂੰ ਗਿਫਟ ਕਰਾਂ। ਉਹ 8 ਸਾਲ ਪਹਿਲੇ ਨਵੀਆਂ ਲਈਆਂ, ਅੱਜ ਵੀ ਨਵੀਆਂ ਹੀ ਨੇ। ਉਹਨਾਂ ਚ ਉਹ ਤਰਸ ਗਈਆਂ ਰੋਟੀ ਨੂੰ ਕਸਮ। ਇਹ ਸਕ੍ਰਿਪਟ ਵਾ ਇਹਨੇ ਕਈਆਂ ਨੂੰ ਗਾਣਾ ਵੇਖ ਲਓ ਯਾਰ, ਮੈਂ ਦੱਸਿਆ ਤੇ ਅੱਗੋਂ ਵੇਖ ਲਓ ਮੇਰਾ ਹਾਂ ਮਤਲਬ। ਮਰ ਗਿਆ ਮੈਂ। ਅੱਛਾ ਸ਼ਾਦੀ ਵੀ ਹੋਈ ਆ, ਸ਼ਾਦੀ ਵੀ ਹੋਈ ਆ ਤੇ ਘਰ ਹੀ ਦਾ ਮਾੜਾ ਭਾਬੀ ਵੀ ਆਪਣਾ ਮੁਕੱਦਰ ਹੀ ਲੈ ਕੇ ਆਈ। ਉਹ ਕਿੱਥੇ ਹੋਈ ਹੈ ਸ਼ਾਦੀ? ਕਿਤੇ ਇਹਦੀ ਹੋਈ ਸ਼ਾਦੀ ਨਹੀਂ ਹੋਈ, ਅਜੇ ਕਿੱਥੇ- ਲੇਕਿਨ ਇਹ ਕੋਈ ਗੇਮ ਹੈ ਜਿਹੜਾ ਫੁੱਲਿਆ ਯਾਰ ਨਾ। ਤੂੰ ਉਸਤਾਦ ਜੀ ਯੰਗ ਫੂਡ ਦਾ ਕਮਾਲ ਆ। ਮੈਨੂੰ ਪਾਸਤਾ ਪੀਜ਼ਾ ਡੇਲੀ ਰਾਤ ਨੂੰ ਮੈਂ 2-2:30 ਵਜੇ ਖਾ। ਓਏ ਮੇਰੇ ਕੋਲ ਲਿਖਾ ਲਾ ਤੂੰ ਸਿਰ ਇੱਕ ਤੰਦੂਰ ਤੋਂ ਮੰਗਵੀ ਰੋਟੀ ਲੈ ਜਾਂਦਾ, ਜਿਹੜਾ ਜੂਸ ਨਹੀਂ ਬਣਾਉਂਦਾ ਗਾਜਰ ਜੂਸ, ਉਹ ਜਿਹੜਾ ਗੁੱਦਾ ਜਿਹਾ ਪਿਆ ਹੁੰਦਾ ਰੋਟੀ ਤੇ ਲਾ ਕੇ ਉਹ ਖਾਂਦਾ ਤੂੰ ਚੰਗ ਫੂਡ ਲੈ। ਉਹ ਜਾਣਦੇ ਉਸਤਾਦ ਜੀ ਮਗਜ਼ ਵਾਲੀ ਨਿਹਾਰੀ। ਯਾਰ ਤੰਦੂਰ ਦੀ ਖੱਬੀ ਸਾਈਡ ਤੇ ਲੁੱਕ ਕੇ ਬੈਠਾ ਹੁੰਦਾ, ਸਿਰਫ ਜਿਹੜੀ ਰੋਟੀ ਸੜ ਜਾਂਦੀ ਨਾ ਉਹ ਸਿੱਟਦਾ ਦੇ ਲੈ। ਇਹਨੂੰ ਪਤਾ ਵਾ ਮੈਂ ਕੋਈ ਹਰਕਤ ਕਰਨੀ ਦਾਲ ਵਾਲਾ ਚਮਚਾ ਨੇ ਆਪੇ ਮਾਰ ਦੇਣਾ। ਮੈਂ ਕਿਹਾ ਦਾਲ ਪਕਾਈ ਤੇਰੇ ਭਰਾ ਨੇ ਅੱਜ, ਦੱਸੀ कैसे। ਸਾਜੀ ਉਸਤਾਦ ਜੀ ਮੈਂ ਤੁਹਾਨੂੰ ਥੋੜਾ ਮਸ਼ਵਰਾ ਦਵਾਂ। मसूर की दाल, ये मुंह और मसूर की दाल। ਤੁਹਾਡੇ ਤੋਂ ਹਰ ਆਈਟਮ 'ਚ ਨਮਕ ਥੋੜਾ ਤੇਜ਼ ਪੈ ਰਿਹਾ ਹੈ। ਓਏ ਯਾਰ ਪਤਾ ਕੀ ਗੱਲ ਆ, ਮੈਂ ਅੱਗੇ ਤੋਂ ਮੈਂ ਲਾਉਣਾ ਸਾਗ, ਅਸਲ ਚ ਚਮਚੀ ਵੱਡੀ ਆ। ਨਿਗਾਹ ਚ ਆ ਗਈਆਂ। ਨਹੀਂ ਡੱਬਾ ਲਾ ਕੇ ਪੈਣ ਡਿਆ ਨਮਕ ਵਾਲਾ। ਉਹ ਨਾ ਮੈਨੂੰ ਉਹ ਪਹਿਲੇ ਚੈੱਕ ਨਹੀਂ ਕਰਦੇ ਆ ਕਰਕੇ ਹਲਕੇ ਜੇ ਬੁੱਢੀਆਂ, ਉਹ ਮੈਂ ਚੈੱਕ ਕਰਦਾ ਨਾ ਮੈਨੂੰ ਉਹਦੇ ਚ ਫਿੱਕਾ ਲੱਗਦਾ। ਮੇਰੀ ਜ਼ੁਬਾਨ ਦਾ ਜ਼ਾਇਕਾ ਕਿੰਨੇ ਦਿਨ ਹੋ ਗਏ, ਮੇਰੀ ਜ਼ੁਬਾਨ ਤੇ ਕੋਈ ਚੀਜ਼ ਤੂੰ ਲਾ ਦੇ ਨਮਕ ਮਿਰਚ ਮੈਨੂੰ ਮਹਿਸੂਸ ਨਹੀਂ ਹੁੰਦਾ। ਨਹੀਂ ਨਮਕ ਤੇਜ਼ ਆ ਉਹਦੇ 'ਚ। ਟੇਸਟ ਲੈਸਟ ਹੋ ਗਿਆ। ਉਹ ਹਾਂ ਮੇਰੀ ਜ਼ੁਬਾਨ ਜਿਹੜੀ ਨਾ ਇਹਦੇ ਤੇ ਮੈਨੂੰ ਮਹਿਸੂਸ ਨਹੀਂ ਹੁੰਦਾ, ਮੈਂ ਨਮਕ ਪਾਈ ਜਾਣਾ ਮੈਨੂੰ ਪਤਾ ਨਹੀਂ ਲੱਗਦਾ, ਉਹ ਇਸ ਚੱਕਰ ਚ ਤੇਜ਼ ਹੋ ਹੁਣ ਫਿਰ ਜਾਂਦਾ। ਅੱਗੇ ਤੋਂ ਮੈਂ ਚੈੱਕ ਤੈਨੂੰ ਕਰਾਇਆ ਕਰੂੰਗਾ। ਲੇਕਿਨ ਮੈਂ ਵੈਸੇ ਰਾਮੇ ਸਾਹਿਬ ਉਸਤਾਦ ਜੀ ਭਾਂ ਦਾ ਇਲਾਜ ਕਰੋ, ਹਲਕੇ ਵੱਡੇ ਨਹੀਂ ਹੋਈ ਜਾਣਦੇ। ਉਹ ਨਹੀਂ ਹਲਕੇ ਪਾਣੀ ਠੀਕ ਹੋ ਜਾਣੇ ਆ, ਇਹ ਤੁਹਾਨੂੰ ਖੀਰ ਇੱਥੇ ਤੱਕ ਹਲਕੇ ਆਇਆ ਤੁਹਾਨੂੰ ਉਸ ਤਰ੍ਹਾਂ ਲਾਉਣਾ ਪਿਆ ਕਰਨਾ ਵਾ। ਲਵਾ ਲਾਂਗਾ। ਝੋਲਾ ਟਾਈਪ ਬਣ ਜਾਣਾ, ਤੁਸੀਂ ਝੋਲੀਆਂ ਬਣ ਜਾਣੀਆਂ। ਅੱਛਾ ਉਸਤਾਦ ਜੀ ਵਾਈਟਨਿੰਗ ਦਾ ਇੰਜੈਕਸ਼ਨ ਲਵਾ ਲਵਾ। ਕਿਹਦੇ ਵਾਈਟਨਿੰਗ ਦਾ ਇੰਜੈਕਸ਼ਨ ਕੱਥੋਂ ਲਾਉਣੇ ਤੂੰ ਵਾਈਟਨਿੰਗ? ਵੈਸੇ ਵਿਹਲਾ ਬੈਠਾ ਹੁੰਦਾ ਮੈਂ ਕਿ ਇੰਜੈਕਸ਼ਨ ਉਸਤਾਦ ਜੀ ਪੈਸਾ ਆ ਗਿਆ ਤੇਰੇ ਕੋਲ, ਹੁਣ ਤੈਨੂੰ ਪਤਾ ਨਹੀਂ ਲੱਗਣ ਦਿਆ ਮੈਂ ਲਾਉਣਾ ਕਿੱਥੇ ਆ। ਆਪਣੇ ਤੇ ਵੀ ਲਾ ਲੈਣਾ। ਹੈਂ? ਆਪਣੇ ਤੇ ਵੀ ਲਾ ਲੈਣਾ। ਆਪਣੇ ਤਾਂ ਲਾ ਦੇਣਾ। ਡੇਲੀ ਸ਼ੋਅ ਵੀ ਹੋ ਰਿਹਾ, ਸਾਰਾ ਕੁਝ ਹੋ ਰਿਹਾ, ਸ਼ੈਲਟ ਦੇ ਲਓ। ਇੱਧਰ ਅਸੀਂ ਘਰ ਬੈਠੇ ਇੱਧਰ ਵੀ ਦੇ ਲਓ। ਹਾਂਜੀ ਮੇਰੇ ਆਉਣ ਨਹੀਂ ਨਾ ਕਦੀ ਕੀਤਾ। ਓਏ ਆ ਦੇ ਲਓ ਸਾਜੀ ਹੁਣ। ਅੱਛਾ ਮੇਰੀ ਗੱਲ ਸੁਣੋ, ਪਤਾ ਕੀ ਗੱਲ ਆ ਇਧਰ ਕਾਕੇ ਥੋੜਾ ਨਾਲ ਹੋ ਇਧਰੋਂ ਸਾਈਡ ਹੋ ਹਾਂ ਨਵਾਂ ਇੱਧਰ ਨੂੰ ਯਾਰ ਦੱਸ ਕੀ ਗੱਲ ਆ, ਹਲੋ ਇੰਜੈਕਸ਼ਨ ਕਿੰਨੇ ਦਾ ਲੱਗਦਾ ਉਹ? ਪਤਾ ਨਹੀਂ 1.5 ਲੱਖ ਤੈਨੂੰ ਵੈਸੇ ਚਿੱਟਾ ਕਰਦੇ ਆ ਗੱਲ ਕਰ ਓਕੇ ਦੱਸ ਯਾਰ। ਮੈਂ ਇੱਕ ਲਾਈਟ ਹੋਰ ਲਵਾ ਲੈਣਾ ਇੱਥੇ, ਮੈਂ ਕਿ ਆਸਟ੍ਰੇਲੀਆ ਮੈਂ ਜਾਣਾ। ਸਾਹਮਣੇ ਇੱਕ ਲਾਈਟ ਸਿੱਧੀ ਤੇਰੇ ਮੂੰਹ ਤੇ ਪਾਉਣਾ ਤੂੰ ਚਿੱਟਾ ਹੋ ਜਾਏਗਾ। ਉਹਨੇ ਕਿਹਾ ਆਸਟ੍ਰੇਲੀਆ ਜਾਣਾ। ਆਸਟ੍ਰੇਲੀਆ ਤੇ ਆਪਾਂ ਜਾਣਾ ਤੇ ਉਹ ਤੇ ਆਪਾਂ ਚਲੇ ਜਾਾਂਗੇ। ਉੱਥੇ ਜਿਹੜੇ ਗੋਰੇ ਨੇ ਨਾ ਉਹ ਤੂੰ ਭਾਵੇਂ ਇੱਥੋਂ ਇੰਜੈਕਸ਼ਨ ਛੱਡ ਕੇ ਕੋਈ ਡਰਮੀ ਪੀ ਜਾ ਦਵਾਈ ਦੀ, ਉੱਥੇ ਜਾ ਕੇ ਜਿਹੜੇ ਗੋਰੇ ਤੈਨੂੰ ਫੇਰ ਵੀ ਆਪਣੇ ਨੂੰ ਚਿੱਟੇ ਹੀ ਲੱਗਣੇ। ਸਹੀ ਗੱਲ। ਇਹਨਾਂ ਨੂੰ ਚਿੱਟੇ ਬੱਤੀ ਹੈ। ਨਹੀਂ ਉਸਤਾਦ ਜੀ ਇਦਾਂ ਨਹੀਂ ਹੋ ਸਕਦਾ। ਗੋਰੇ ਕਾਲਾ ਹੋਣ ਵਾਲਾ ਇੰਜੈਕਸ਼ਨ ਲਵਾਉਂਦੇ ਆ ਹੈ ਹਾਂ। ਉਸਤਾਦ ਜੀ ਮੇਰਾ ਰੰਗ ਆ ਦੂਧ ਹੀ ਆ, ਉਹਨਾਂ ਦੇ ਇੱਥੇ ਦਾਣੇ ਦਾਣੇ ਬਣਦੇ ਆਸਟ੍ਰੇਲੀਆ ਵਾਲਿਆਂ ਦੇ। ਉਸਤਾਦ ਜੀ ਇਦਾਂ ਨਹੀਂ ਹੋ ਸਕਦਾ ਮੈਂ ਉੱਥੇ ਪੱਕਾ ਹੋ ਜਾਵਾਂ। ਕਿੱਥੇ?
ਉਹ ਤੂੰ ਉੱਥੇ ਪੱਕਾ ਹੋ ਗਿਆ ਬੇਟੇ, ਉਹ ਜਿੰਨੇ ਨੇ ਤੈਨੂੰ ਬੁਲਾਉਣਾ ਸਾਰੇ ਉੱਥੇ ਕੱਚੇ ਹੋ ਜਾਣੇ। ਨਹੀਂ ਉਹਨਾਂ ਦੇ ਸਲਾਹ ਵਿੱਚ ਨਹੀਂ ਨਹੀਂ ਬੇਟਾ, ਉਹ ਸਾਰੇ ਉੱਥੇ ਮਿੱਟੀ ਹੋ ਜਾਣੇ ਆ, ਉਹਨਾਂ ਨੇ ਵਿੱਚ ਮੈਂ ਵੀ ਕੱਚੇ ਹੋ ਜਾਣਾ ਅੱਗੇ ਤੋਂ। ਬਲਕਿ ਜੀ ਕੋਈ ਫਿਰਕੀ ਚੱਲ ਜਾਵੇ ਨਾ। ਨਹੀਂ ਹਾਲੇ ਸ਼ੋਅ ਚ ਨਾ ਗੱਲ ਕਰ ਉਹਨਾਂ ਨੇ ਇਹ ਬੜੀ ਵੱਡੀ ਗੱਲ ਹੁੰਦੀ ਹੈ। ਅੱਛਾ ਜੀ ਲੈ, ਕੱਟਦੀ ਉਹ ਸ਼ਰਾਬ ਨਹੀਂ ਕੱਟ ਨਹੀਂ ਦੇਈ, ਉਹ ਭਾਈ ਲੱਗੀ ਰਹਿੰਦੇ, ਕਿਉਂਕਿ ਹੁਣ ਅਗਰ ਹੋਇਆ ਵੀ ਤੇ ਇਹਦੀ ਜ਼ਿੰਮੇਵਾਰੀ ਹੈ ਸਾਡਾ। ਉਹਨੇ ਗੇੜਾ ਕਰਾਉਣਾ ਜਾ ਕੇ। ਬੇਟਾ ਜਿਹੜਾ ਤੈਨੂੰ ਪਤਾ UK USA ਕੁਛ ਨਹੀਂ ਵੇਖਦੇ ਵੀ ਇਹ ਬੰਦਾ, ਉਹਨਾਂ ਨੂੰ ਸਿਰਫ ਇੱਕੋ ਹੀ ਟੈਨਸ਼ਨ ਆ ਕਾਹਦੀ? ਕਿ ਵਾਪਸ ਆਊਗਾ ਕਿ ਨਹੀਂ। ਨਹੀਂ ਵਾਪਸ ਤਾਂ ਆਉਣਾ। ਮੈਂ ਕਹਿੰਦਾ ਪੱਕਾ ਕਿੱਦਾਂ ਫਿਰ? ਉਹ ਕੋਈ ਗੋਰੀ ਕਰੇ ਵੈਲ ਮੈਰੀ ਵੀ ਮਿੱਠਾ ਜੀ ਇੱਧਰ ਨੂੰ ਕਵੇ ਲੱਦਾ ਗੋਰੀਆਂ ਉਹ ਜਿੱਦਾਂ ਦੀ ਮਰਜ਼ੀ ਹੋਵੇ, ਨਸਲ ਨਸਲ ਨਹੀਂ ਵੇਖਣੀ। ਮੈਨੂੰ ਇੰਨਾ ਪਤਾ ਉੱਧਰ ਦੀ ਕਾਗਜ਼ ਚੁੱਕਣ ਵਾਲੀ ਵੀ ਸੈੱਟ ਹੋਣੀ ਹੈ। ਹਾਂ ਫੇਰ ਪਤਾ ਵਾ। ਉਸਤਾਦ ਜੀ ਕਹਿੰਦੇ ਨੇ ਕਿ ਤੁਸੀਂ ਵੈਸੇ ਵੀ ਜ਼ਿਹਨ ਦੇ ਵਿੱਚ ਲੈ ਆਂਦਾ ਨਾ ਕਿ ਵੀ ਮੈਂ ਸਲਿਪ ਹੋਣਾ ਇਹ ਉਹ ਪਤਾ ਲੱਗ ਜਾਂਦਾ ਫਲਾਣਾ, ਉਹਨਾਂ ਨੂੰ। ਉਹ ਫੇਰ ਵੀ ਪਤਾ ਲੱਗ ਜਾਂਦਾ ਉਹ ਫਾਇਰ ਨੂੰ। ਭਾਜੀ ਬਹੁਤ ਅੱਲਾ ਮਾਫ UK ਬਹੁਤ ਸਖਤ ਆ। UK ਦਾ ਵੀਜ਼ਾ ਉਹਨਾਂ ਨੂੰ ਇਹ ਹੁੰਦਾ ਵੀ ਇੱਥੇ ਨਾ ਕਿਤੇ ਰਹਿ ਪਵੇ, ਵਾਪਸ ਨਹੀਂ ਜਾ। ਆਪਾਂ ਸਾਨੂੰ ਪਾਕਿਸਤਾਨ ਨਾਲ ਪਿਆਰ ਆ। ਮੈਂ ਤਾਂ ਵੈਸੇ ਕਹਿੰਦਾ ਸੀ ਵੀ ਇੰਜ ਕਰਕੇ ਰਸ਼ ਦੇ ਵਿੱਚੋਂ ਰਸ਼ ਚੀਰਦੀ ਹੋਈ ਆਵੇ, ਜਿਹਦਾ ਪਿੱਛੇ ਅਲਾਪ ਦੇ ਚਲੇ ਆ ਲਾ ਲਾ ਲਾ, ਤੇ ਇੰਜ ਕਰਕੇ ਮੇਰਾ ਹੱਥ ਪੜੇ, ਮੈਂ ਜਿਵੇਂ ਗੋਰੀ ਮੇਰੇ ਕੋਲ ਮਿੱਠਾ ਹਾਏ ਮਿੱਠਾ। ਨਹੀਂ ਰਸ਼ ਹੋਏਗਾ ਤੈਨੂੰ, ਲੇਕਿਨ ਰਸ਼ ਏਦਾਂ ਦਾ ਹੋਏਗਾ ਵੀ ਤੂੰ ਬੰਦੇ ਨੂੰ ਕਹੇਗਾ ਨਾ ਕਿ ਭਾਜੀ, ਉਹ ਕਹੇਗਾ ਭਾਜੀ ਪਿੱਛੇ ਜਾਓ, ਮਹੀਨਾ ਸਾਨੂੰ ਹੋ ਗਿਆ ਤੇ ਉਧਰ ਤੁਸੀਂ ਪਹਿਲੇ ਅੱਗੇ ਆ ਗਏ, ਲਾਈਨ ਚ ਲੱਗ ਜਾ। ਆਹੋ ਇੰਜ ਦਾ ਰਸ਼ ਹੋਏਗਾ। ਨਹੀਂ ਇੰਜ ਕਰਕੇ ਫੈਸਲਾ ਮੈਂ ਸੱਜਾ ਜਾਨੀ ਹੈ ਆਰ ਯੂ ਮਿੱਠਾ ਮਿੱਠਾ ਕਿਧਰ ਹੈ ਵੇਅਰ ਆਰ ਯੂ? ਵੇਰ ਆਰ ਯੂ ਮਿੱਠਾ। ਸਾਲੇ ਸਮੁੰਦਰ ਤੇ ਜਾਣਾ ਸਾਜੀ ਉੱਤੇ। ਸਾਲਾ ਕਿਹੜਾ ਤੇਰਾ ਸਾਲੇ ਨਹੀਂ ਸਾਲੇ ਸਮੁੰਦਰ ਉੱਤੇ ਆਏ ਹੈ ਮੇਲੇ ਦਾ ਸਮੁੰਦਰ ਜਾਣਾ ਸਾਜੀ। ਆਸਟ੍ਰੇਲੀਆ ਨੂੰ ਕਿਹੜਾ ਸਮੁੰਦਰ ਲੱਗਦਾ ਜੀ? ਪਤਾ ਨਹੀਂ ਭਰਾਵਾ ਜੀ। 6 ਲੱਗਦੇ ਆ। ਉਹ ਬੀਚੋਂ ਦਾ ਸ਼ਹਿਰ ਆ। ਵਿੱਚੋਂ ਦਾ ਸ਼ਹਿਰ। ਬੀਚੋਂ ਦਾ ਸ਼ਹਿਰ ਨੇ, ਆਸਟ੍ਰੇਲੀਆ ਤੋਤਿਆਂ ਦਾ ਵੀ ਸ਼ਹਿਰ, ਤੋਤੇ ਵੀ ਉੱਥੇ ਹੁੰਦੇ, ਆਸਟ੍ਰੇਲੀਅਨ ਤੋਤੇ। ਸਾਜੀ ਉਹ ਲੋਕਾਂ ਦੀ ਨੇ। ਕੈਂਗਰੂ ਨਾਲ ਮੈਂ ਖੇਲਣਾ ਹੀ, ਕੈਂਗਰੂ ਨਾਲ ਮੈਂ ਬਾਕਸਿੰਗ ਖੇਲਣੀ ਹੈ। ਉਸਤਾਦ ਜੀ ਤੁਹਾਨੂੰ ਪਤਾ ਕੈਂਗਰੂ ਧੋਖਾ ਦਿੰਦਾ, ਛੋੜੀਆਂ ਬਾਵਾ ਐਂ ਕਰਕੇ ਨਾ ਥੱਲੋਂ ਵੱਡੀਆਂ ਲੱਤਾਂ ਮਾਰਦਾ ਹੀ। ਆਹੋ ਛਾਪੇ ਖਲੋਗੇ। ਕੰਧਾਂ 'ਚ ਮਾਰਦੇ ਹਾਂ। ਉਹਦੇ ਨਾਲ ਨਾ ਖੇਲਿਓ, ਜੇ ਖੇਲਣਾ ਤੇ ਹੈਲਮਟ ਪਾ ਲਿਓ। ਨਹੀਂ ਉਹ ਮੈਂ ਕਰ ਲਾਂਗਾ ਥੱਲੇ ਉਹਨੂੰ ਬਲੌਕ ਕਰਕੇ ਅੱਜ। ਉਸਤਾਦ ਜੀ ਮੈਂ ਉਹਦੇ ਚਪੇੜ ਮਾਰ ਕੇ ਇਸ ਕਿਸਮ ਦਾ ਮੈਂ ਪਿੱਛੇ ਹੋਣਾ ਨਾ। ਨਾ ਸਾਜੀ ਕਹਿੰਦੇ ਉਹ ਬਦਵਾ ਬਹੁਤ ਬੁਰੀ ਦਿੰਦਾ, ਢੋੜੀ ਅੱਡ ਕੇ ਬਦਵਾ ਦਿੰਦਾ ਵਾ। ਬੇੜੇ ਕਰ ਕੋਈ ਉਹਦੇ ਕੋਲ ਚੋਰੀ ਵਾਲਾ ਆਪਸ਼ਨ ਵੀ ਹੈਗਾ ਵਾ, ਉਹਦੇ ਕੋਲ ਚੋਰੀ ਚੁੱਕ ਕੇ ਦੁਆ ਕਰਨ ਵਾਲਾ ਆਪਸ਼ਨ ਵੀ ਹੈਗਾ। ਕਿਸੇ ਜਾਨਵਰ ਕੋਈ ਆਪਸ਼ਨ ਨਹੀਂ ਹੈਗਾ। ਹਾਂਜੀ ਤੈਨੂੰ ਮੂੰਹ ਕਰਦਾ ਵਾ ਐਂ ਕਰਕੇ। ਉਸਤਾਦ ਜੀ ਆਪਾਂ ਪਤਾ ਕੀ ਕਰਨਾ, ਉੱਥੋਂ ਆਪਾਂ 4 ਕੈਂਗਰੂ ਲੈਣੇ। ਕਹਿੰਦੇ ਕੈਂਗਰੂ ਦੇ ਵਿੱਚ ਇਨਸਾਨੀ ਹਿੱਸ ਹੁੰਦੀ ਆ। 4 ਏਦਾਂ ਬਿਠਾ ਕੇ ਨਾ ਕੈਂਗਰੂ ਨੂੰ ਡੀਡੈਮ ਕਰਾਂਗੇ। ਉਹ ਨਹੀਂ ਇਹ ਲੰਬੀ ਬਤਾ ਕੇ ਕੈਂਗਰੂ ਬੈਠੇ ਆ ਝੋਲੀਆਂ ਜੇ ਕਿ ਉਹ ਇਹ ਬਾਂਦਰ ਹੁੰਦਾ ਯਾਰ। ਕੈਂਗਰੂ ਦੀ ਸਾਡੀ ਕੈਂਗਰੂ ਵੀ ਹੁਣ ਏਦਾਂ ਦੇ ਨਹੀਂ ਕੈਂਗਰੂ ਦਾ ਹੋਰ ਹਿਸਾਬ। ਆਸਟ੍ਰੇਲੀਆ ਚਾਹੋ ਕੈਂਗਰੂ ਮੈਂ ਉਹਨਾਂ ਨਾਲ ਖੇਡੂੰਗਾ। ਉਹ ਸਮੁੰਦਰ ਦੇ ਸਾਹਲ ਤੇ ਜਾਊਂਗਾ ਔਰ ਬੀਚ ਤੇ ਜਾਊਂਗਾ ਦੁਪਹਿਰ ਦੇ ਟਾਈਮ। ਹਾਏ 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 ਮੈਂ ਤਾਂ ਔਰ ਉੱਥੇ ਖੀਰੇ ਅੱਖਾਂ ਤੇ ਰੱਖ ਕੇ ਹਾਏ ਲੰਮੇ ਪੈ ਕੇ ਨਾਲ ਮੂਲੀਆਂ ਆਏ ਹਾਏ ਓਏ ਦੱਸ ਆ ਜਾਣੀ ਯਕੀਨ। ਉੱਥੇ ਮੈਂ ਜਾ ਕੇ ਪਹਿਲੇ ਰੇਤ ਚ ਬਾਂਹ ਦੇ ਕੇ ਮੈਂ ਘਰ ਬਣਾਉਂਗਾ ਡੱਬੀ ਨੂੰ ਕੱਢ ਕੇ। ਭਾਂਡੇ ਵੀ ਪੁੱਲ ਵਾਹ ਵਾਹ ਪੈਰ ਤੇ ਪੁੱਲ ਪੂਰਾ ਰੇਤ ਦਾ ਇੰਜ ਬਣਾ ਕੇ ਬਾਹਰ ਕੱਢੋ। ਗੋਰਿਆਂ ਨੂੰ ਤਰੀਕਾ ਸਮਝਾ ਗਿਆ ਉਹਨਾਂ ਨੇ ਕਹਿਣਾ ਤੁਹਾਡੀਆਂ ਨਸਲਾਂ ਇੱਥੇ ਬਰਬਾਦ ਹੋਈਆਂ, ਤੁਹਾਨੂੰ ਇਸ ਤਰੀਕੇ ਦਾ ਨਹੀਂ ਪਤਾ ਇੱਥੇ ਪੁੱਲ ਵੀ ਬਣਦਾ। ਉਸਤਾਦ ਜੀ ਹਾਂ ਕੁਝ ਤੇ ਭਾਵੇਂ ਸ਼ਿਰੋਟ ਕਰ ਲਓ, ਉੱਥੇ ਥੋੜੀ ਰੇਤ ਪਈ ਹੈ। ਉਹਨਾਂ ਨੂੰ ਦੱਸਣਾ ਨਾ ਭਾਜੀ ਉੱਥੇ ਰੇਤ ਸਾਫ਼ ਆ। ਇੱਕ ਆਪਾਂ ਹੋਰ ਕੰਮ ਕਰਦੇ ਚਿਨੋੜ ਵਾਲੀ ਰੇਤ ਵੇਖੀ ਨਹੀਂ ਸੀ ਆਪਾਂ ਪ੍ਰੋਗਰਾਮ ਦੇ ਸ਼ੋਆਂ ਨੂੰ ਪਹਿਲਾਂ ਤੁਸੀਂ ਗੋਰੇ ਸਮਝਾ ਲਓ, ਮੈਂ ਗੋਰੀ ਸੈੱਟ ਕਰ ਲਓ। ਭਾਈ ਫੈਸਲ ਉੱਥੇ ਇੱਕ ਮਸਲਾ ਦੀ ਐਕਟਿੰਗ ਕਰਕੇ ਆਏ। ਭਾਈ ਜਾਨ ਮੈਂ ਤੇ ਆਸਟ੍ਰੇਲੀਆ ਉਤਰਨਾ ਨਾ ਜਦੋਂ ਤੇ ਕਹਿ ਤੇ ਮੈਂ ਗੈਪ ਆ ਤੇ ਮੈਂ ਉੱਥੇ ਪਹੁੰਚਣਾ ਜਿੱਥੇ ਸ਼ੋਅ ਹੋਣਾ। ਬਸ ਠੀਕ ਉੱਥੋਂ ਸ਼ੋਅ ਮੁੱਕਣਾ ਵਾ ਤੇ ਮੈਂ ਗੈਪ ਆ। ਸਹੀ ਤੇ ਸਾਡਾ ਕੀ ਕਰਨਾ? ਅਸੀਂ ਉੱਥੇ ਸਕਾਈ ਦੇ ਵਾਲੇ ਨਾ ਸਾਡਾ ਉੱਥੇ ਕੋਈ ਬਾਲੀ ਸਾਡਾ ਦੇ ਵਾਲੇ ਫਿਰ ਅਸੀਂ ਸਕਾਈ ਦੇ ਵਾਲੇ ਬਸ ਠੀਕ ਹੈ। ਫਗਾਈ ਦਾ ਵੀ ਖਰਚਾ ਚੱਕਣਾ ਪੈਣਾ ਤੁਹਾਨੂੰ। ਹਾਂ ਮੈਂ ਤਾਂ ਉਸਤਾਦ ਜੀ ਨੂੰ ਕਿਹਾ ਹੈ ਨਾ। ਜਿਹੜਾ ਮੇਲੇ ਬਣਾਉਣ ਵਾਸਤੇ ਸਿਡਣੀ ਹੈ ਲਾਗੇ ਲੱਗੇ ਆ। ਨਹੀਂ ਇਹ ਹੈਗਾ 8-10 ਘੰਟੇ ਦਾ। ਆਹੋ ਦੇਖ ਨਾ ਭਾਜੀ ਕਿੰਨੀ ਵਾਰੀ ਗਏ ਹੀ ਨਹੀਂ। ਫਿਰ ਉਹਨਾਂ ਨੂੰ ਵੇਲਾ ਓਏ ਲੱਗੇ ਕੀ ਭਾਜੀ ਕਿੰਨੀ ਵਾਰੀ ਉੱਥੇ ਗਏ ਹੀ ਨਹੀਂ। ਇਸ ਤੋਂ ਉਹਨਾਂ ਨੂੰ ਸਾਰਾ ਹੀ ਨਹੀਂ ਪਤਾ। ਸੁਲਤਾਨ ਜਿੰਨਾ ਦੂਰ ਹੈ। ਜੇ ਤੁਸੀਂ ਸਾਰੇ ਸਮੁੰਦਰ ਤੇ ਜਾਣਾ ਸਾਜੀ ਅੰਗਰੇਜ਼ 7-8 ਘੰਟੇ ਦਾ ਸਫ਼ਰ ਹੈ ਯਾਰ। ਸਿਡਨੀ ਤੋਂ ਪਹਿਲਾਂ ਤੇ ਸਿਡਨੀ। ਬਾਕੀ ਸਾਰੀ ਸਫ਼ਰ ਆਪਾਂ ਇੰਜੋਏ ਕਰਨਾ ਹੈ। ਹਾਂ ਆਪਾਂ ਉੱਥੇ ਇੰਜੋਏ ਕਰਨਾ, ਮਜ਼ੇ ਲੈਣੇ। ਮਜ਼ਾ ਤਾਂ ਉਸਤਾਦ ਜੀ ਮੈਂ ਇੰਜ ਕਰਕੇ 에어ਪੋਰਟ ਤੇ ਉਤਰਾ, ਗੋਰੀ ਕਹੇ ਹਾਏ ਮਿੱਠਾ ਆਸਟ੍ਰੇਲੀਅਨ ਤੋਤੇ ਆਜ਼ਾਦ ਕਰੇ ਵੇ। ਹਾਏ ਬੇਟਾ ਹਾਏ ਮਿੱਠਾ ਬੇਟਾ ਜੀ ਕਿਹੜੇ ਖਾਬ ਤੁਸੀਂ ਲਈ ਫਿਰਦੇ ਆ ਯਾਰ? ਤੇ ਕਿਹੜਾ ਲੈ ਕੇ ਸਾਰੀ ਖਾ ਹੁਣ ਆਸਟ੍ਰੇਲੀਆ ਜਿਹੀ ਕੁਛ ਆ, ਇਹ ਕੈਂਗਰੂ ਰਹਿ ਗਏ ਆਸਟ੍ਰੇਲੀਆ ਤੋਤੇ ਜਾਂ ਅੰਗਰੇਜ਼ ਨਹੀਂ ਆ। ਮੈਂ ਉੱਥੋਂ ਆਸਟ੍ਰੇਲੀਅਨ ਤੋਤੇ ਉਹਨਾਂ ਨੇ ਆਉਣ ਨਹੀਂ ਦੇਣੇ। ਉਹ ਤੋਤੇ ਉੱਥੇ ਲੋਕਲ ਹੀ ਹੁੰਦੇ ਨੇ। ਨਹੀਂ ਜੇ ਲਿਆਉਣੇ ਹੁੰਦੇ ਉਹਨਾਂ ਨੇ ਆਉਣ ਨਹੀਂ ਦੇਣੇ। ਜਿਵੇਂ ਇੱਥੇ ਉਹ ਛੋਟੇ ਹੁੰਦੇ ਨੇ, ਛੋਟੇ ਸਾਈਜ਼ ਦੇ ਡੱਡ ਰੰਗ ਬਰੰਗੇ। ਉਸਤਾਦ ਜੀ ਉਹ ਹੁੰਦੇ ਆਸਟ੍ਰੇਲੀਅਨ ਤੋਤੇ। ਇੱਥੇ ਨਹੀਂ ਕਹਿੰਦੇ ਆਸਟ੍ਰੇਲੀਅਨ ਤੋਤੇ। ਹਾਂਜੀ। ਬੜੇ ਬੜੇ ਮਹਿੰਗੇ ਹੁੰਦੇ ਆ।
ਸਲਾਈ ਤੁਹਾਨੂੰ ਪਤਾ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਤੋਂ ਤੇ ਕਿਹੜੇ ਭਲਾ ਕਿਹੜੇ ਜਿਹੜੇ ਮਰਜ਼ੀ ਫਾਲੋ ਆਸਟ੍ਰੇਲੀਆ ਨਹੀਂ ਹੋਣੇ ਆ ਹਾਂ ਸਾਡੇ ਫੜ ਲਓ ਭਾਵੇਂ ਸਾਡੇ ਇਹਨਾਂ ਡਰ ਕੀਤੇ ਹੁੰਦੇ ਸਾਜੀ ਸਪਰੇਹਾਂ ਕੀਤੀਆਂ ਇੱਥੇ ਜਿਹੜੀਆਂ ਚਿੜੀਆਂ ਫਿਰਦੀਆਂ ਪਾਕਿਸਤਾਨੀ ਚਿੜੀਆਂ, ਹਾਂ ਠੀਕ ਹੈ ਨਾ, ਉਹ ਆਸਟ੍ਰੇਲੀਅਨ ਤੋਤੇ। ਸਾਜੀ ਉੱਥੇ ਆਸਟ੍ਰੇਲੀਆ ਮੈਲਬਰਨ ਦੇ ਕ੍ਰਿਸਟਲ ਨਾਮ ਸੈਂਟਰ ਆ ਭਾਜਨ ਜੇ ਆਸਟ੍ਰੇਲੀਅਨ ਤੋਤੇ ਪੂਰੀ ਦੁਨੀਆ 'ਚ ਮਸ਼ਹੂਰ ਹੈ ਨਾ, ਪਾਕਿਸਤਾਨੀ ਚਿੜੀਆਂ ਵੀ ਬਹੁਤ ਫੇਮਸ ਨੇ। ਉਹ ਨਹੀਂ ਉਸਤਾਦ ਜੀ, ਕੀ ਹੋ ਗਿਆ ਜੀ? ਲਾ ਖਾਂਦੇ ਆਪਣੇ ਯਾਰ ਤੇ ਕੀ ਹਾਂਜੀ। ਹੋ ਗਿਆ? ਓਏ ਇੱਥੇ ਉਹ ਉਧਰ ਤੋਤੇ ਵੀ ਤੇ ਫਿਰ ਖਾਂਦੇ ਹੋਣੇ ਆ। ਨਹੀਂ ਤੋਤੇ ਨਹੀਂ ਖਾਂਦੇ, ਹਲਾਲ ਨਹੀਂ ਹੈ ਤੋਤਾ ਤੋਤਾ ਲਾਲ ਆ ਯਾਰ। ਭਾਜੀ, ਤੋਤਾ ਨਹੀਂ ਹਲਾਲ ਚਿੜੀ ਹੈਗਾ। ਦੇ ਟੇਸਟ ਦਾ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ 'ਚ ਸਾਰਾ ਕੁਝ ਖਾਂਦੇ ਆ ਯਾਰ। ਉਹ ਪੁੱਤ ਤੇਰੇ ਚੀਜ਼ਾਂ ਦੇ ਹਾਲਾਤ ਤੇ ਲਿਖੋਤਾ ਵੀ ਹਲਾਲ ਆ, ਜਿੱਦਾਂ ਤੇਰੇ ਹਾਲਾਤ ਚੱਲ ਯਾਰ ਤੂੰ ਉਹਦੇ ਕਿਉਂ ਦੁਆਲੇ ਆ? ਵੈਸੇ ਤਾਂ ਤੈਨੂੰ ਕੀ ਕਹਿੰਦਾ ਵਾ? Six Sense ਤੂੰ ਕਹਿੰਦੇ। ਨਹੀਂ, ਤੂੰ ਉਹਦੇ ਨਾਲ ਚੱਲ, ਤੂੰ 2 ਗੱਲਾਂ ਉਹਦੇ ਨਾਲ ਚੰਗੀਆਂ ਕਰ, ਤੀਜੀ ਉਹਨੂੰ ਜੁਗਤ ਕਰ ਲਾ, ਚੌਥੀ ਉਹਦਾ ਗੌਰ ਕਰ ਲਾ, ਪੰਜਵੀਂ ਜੁਗਤ ਕਰ ਲਾ। ਤੂੰ ਮੁਸਲਸਲ ਉਹਦੇ ਤੇ ਸੁਰ ਰੱਖਿਆ, ਕੀ ਗੱਲ ਕੀ ਆ? ਹਰ ਤਾਂ 10 ਮਿੰਟ ਹੋਏ, ਮੈਂ ਤਾਂ ਗੋਰੀ ਤੇ 10 ਮਿੰਟ ਦੇ ਵਿੱਚ ਤੂੰ ਉਹਨੂੰ ਪੂਰਾ ਘੰਟਾ ਉਹਦਾ ਪੂਰਾ ਹੋਰ ਮੈਂ ਭਾਈ ਘਰ ਸਭ ਖਰਾ ਵਾਲ ਸਾਹਿਬ ਪਿਤਾ ਸਾਜੀ ਚਿੜੀ ਹਲਾਲ ਲੇਗੀ, ਚਿੜੀ ਚਿੜੀ ਹਲਾਲ। ਹਲਾਲ। ਉਹਦਾ ਗੋਸ਼ਤ ਵੀ ਟੇਸਟੀ ਹੁੰਦਾ ਵਾ। ਇਸ ਤਰ੍ਹਾਂ ਹੀ। ਉਹ ਇੱਥੋਂ ਤੁਸੀਂ ਚਿੜੀਆਂ ਲੈ ਕੇ ਜਾਣੀ। ਚਿੜੇ ਜਿਹੜੇ ਖਾਂਦੇ ਆ, ਉਹ ਹੋਰ ਹੁੰਦੇ ਆ। ਹਾਂ, ਉਹ ਚਿੜੇ ਵੱਡੇ ਹੁੰਦੇ ਆ। ਚਿੜੇ ਦਾ ਗੋਸ਼ਤ ਰਹੁ ਤਰ੍ਹਾਂ ਹੁੰਦਾ ਹੀ। ਕਸੁੰਨ ਚਿੜਾ ਖਾਦਾ ਤੁਸੀਂ? ਕਸੋਲ ਚਿੜਾ, ਹਾਂ ਮੈਂ ਚਪੇੜ ਚਿੜੇ ਵੀ ਖਾਧੀ ਹੈ। ਸਿੱਧਾ ਚਿੜਾ ਬਰਗਰ ਚਲਾ ਕੱਢ ਕੇ ਫੁਰ ਕਰਕੇ ਉੱਡ ਗਿਆ ਲਾਲ ਤੇ ਕਰ ਜਿਹਨੇ ਫੜਿਆ ਉਹ ਕਹਿੰਦੀ ਟੱਕਰ ਦੀ ਕੋਸ਼ਿਸ਼ ਕਰ ਰਿਹਾ। ਵੱਡੇ ਚਿੜੇ ਨੂੰ ਪਾਣੀ ਪਿਲਾ ਕੇ ਘੁੱਟਾਂ ਦਾ ਪਾਣੀ ਦਾ ਪਸੋਲ ਬਣਾਇਆ ਤੇ ਸਾਰੇ ਖਾਦੇ ਭੇਨ ਦੇ ਪੁਚਾਏ। ਮੈਂ ਸੋਚ ਰਿਹਾ ਯਾਰ ਉੱਥੋਂ ਦੇਸੀ ਫੂਡ ਮੈਨੂੰ ਕਿੱਥੋਂ ਮਿਲੇਗਾ? ਪਾਲਕ, ਭਿੰਡੀ, ਸ਼ੁਕਰ ਆ ਮੈਂ ਬਣਾਉਣਾ ਸਿੱਖ ਲਿਆ। ਵਰਤ ਉੱਥੋਂ ਸਬਜ਼ੀਆਂ ਮਿਲ ਜਾਣਗੀਆਂ, ਆਪਾਂ ਆਪ ਪਕਾ ਲਿਆ। ਸਾਜੀ ਸ਼ਹਿਦ ਉਸਤਾਦ ਜੀ ਉੱਥੇ ਸਾਰਾ ਕੁਝ ਅਰੇਂਜ ਹੋਇਆ। ਉਹਦੇ ਸੌਦਾ ਮੰਡੀ ਵਾਲਾ ਸਾਜੀ ਮਸ਼ਹੂਰ ਆ। ਮੈਂ ਕਹਿੰਦਾ ਉੱਥੋਂ, ਹੁਣ ਜਿਵੇਂ ਮੈਂ ਦਾਲ ਪਕਾਈ ਆ, ਮੈਂ ਦਾਲ ਪਕਾ ਲਵਾਂ, ਮੈਂ ਚਿਕਨ ਪਕਾ ਲਵਾਂ, ਤੁਹਾਨੂੰ ਆਲੂ ਚਿਕਨ ਪਕਾ ਲਵਾਂ। ਤੁਹਾਨੂੰ ਨਹੀਂ ਪਕਾਉਣ ਦੇਣਾ ਨਹੀਂ, ਉਹਦਾ ਨਹੀਂ, ਉਹ ਮਹਿਮਾਨ ਨਹੀਂ, ਨੇ ਮੈਂ ਆਪਣੇ ਸ਼ੌਕ ਨਾਲ ਪਕਾ। ਆਪ ਕਰਨਾ ਸਾਜੀ, ਆਪਾਂ ਉੱਥੇ ਵਲੌਗਿੰਗ ਕਰਨੀ, ਤੁੰਨ ਕੇ ਸ਼ੋਅ ਕਰਨੇ, ਆਪਾਂ ਤੁੰਨ ਕੇ ਆਪਣੇ ਮਿੱਠਾ ਜੀ, ਸਕਾਈ ਸਾਹਿਬ ਨੇ ਸਾਰਾ ਅਰੇਂਜ ਕੀਤਾ ਹੈ ਕਾਹਦਾ? ਪੱਤੀ ਦਾਲ ਬਰਾਬਰ ਹਰ ਸ਼ੈ ਨਮਕ ਵਿੱਚ। ਉੱਥੇ ਇੱਕ ਕਰੈਕਟਰ ਨੇ ਸਾਜੀ ਮੁਰਗੀ ਦੀ ਭਾਗੀ ਕੀਤੀ ਆਨਲਾਈਨ। ਦੰਦਾਂ ਨਾਲ ਨਹੀਂ ਦੰਦਾਂ ਨਾਲ ਨਹੀਂ ਕੀਤੀ, ਉਹ ਵੀਡੀਓ ਕਾਲ ਤੇ ਉਸਤਾਦ ਜੀ ਕਹਿੰਦਾ ਜੀ, ਮੈਂ ਕਿਹਾ ਯਾਰ ਤੁਸੀਂ ਮੁਰਗੀ ਕਿੱਦਾਂ ਬਣਾਉਂਦੇ ਹੋ? ਉਸਤਾਦ ਜੀ ਮੇਰਾ ਦਿਲ ਲਰਜ਼ ਗਿਆ। ਉਹਨੇ ਮੁਰਗੀ ਬੜੀ ਕਰ ਦਿੰਦਾ ਜੀ, ਉੜਾ ਬਸ ਬਣ ਗਈ। ਆਹੋ ਉਹਦੀ ਭੁੰਤੀ ਇੰਜ ਕਰਕੇ ਮੋੜੀ ਮੁਰਗੀ ਨੇ ਤੈਨੂੰ ਪੁੱਛਿਆ, ਮੈਂ ਹੋ ਗਈ ਭਾਜੀ। ਤਾਂ ਮੁਰਗੀ ਉਹਨੇ ਬੜੀ ਉਸਤਾਦ ਜੀ। ਨਹੀਂ, ਉਹ ਫਿਰ ਹਲਾਲ ਦਾ, ਉਹ ਤਾਂ ਇੰਝ ਹਲਾਲ ਕਰਕੇ ਉਹਨੇ ਦਾ ਆ। ਝਟਕਾ ਦਿੱਤਾ ਹੈ। ਸਾਡੇ ਹਾਲਾਤ ਇਹ ਹੀ ਹੈ ਨਾ ਕਿ ਤੁਸੀਂ ਤਕਬੀਰ ਪੜ੍ਹ ਕੇ ਔਰ ਅੱਛੇ ਤਰੀਕੇ ਨਾਲ, ਇਹ ਕੀ ਗੱਲ ਹੋਈ ਮਿੱਠਾ ਵਾ? ਉਸਤਾਦ ਜੀ ਮੈਂ ਆਪ ਦੇਖੀ। ਇਹ ਜਿਹੜਾ ਤੁਸੀਂ ਗੋਸ਼ਤ ਖਾਂਦੇ, ਕਈ ਸ਼ਵਾਰਮੇ ਵਾਲੇ ਫੜੇ ਨਹੀਂ ਜਾਂਦੇ ਜਾਂ ਕਈ 버ਗਰ ਵਾਲੇ ਫੜੇ ਜਾਂਦੇ ਕਿ ਭਾਈ ਇਹ ਮਰਤਾ ਮਰੀਆਂ ਮੁਰਗੀਆਂ ਜਿਹੜੀਆਂ। ਹਾਂਜੀ ਸਾਜੀ ਉਹਨੂੰ ਠੰਡੀ ਮੁਰਗੀ ਵੀ ਕਹਿੰਦੇ, ਜਿਹੜੀ ਹਲਕੀ ਹਲਕੀ ਜ਼ਰੂਰ ਕੀ ਜਿਹੜਾ ਕੋ ਸਲੋਸ਼ ਕਰ ਦਿੰਦੀ ਕੋ ਉਹ ਨਹੀਂ, ਮਿੱਠੇ ਜਦੋਂ ਭਾਰ ਲੱਦ ਕੇ ਨਹੀਂ, ਕਦੀ ਮੋਟਰਵੇ ਤੇ ਜਾਓ ਜਾਂ ਜੀਟੀ ਰੋਡ ਤੇ ਤੁੰਨਿਆ ਹੁੰਦਾ ਗੱਡੀ ਦੇ ਵਿੱਚ, ਧੌਣਾ ਉਹਨਾਂ ਦੀਆਂ ਬਾਹਰ ਹੁੰਦੀਆਂ, ਉਹਨਾਂ ਦੇ ਪਾਣੀ ਪਾ ਰਹੇ ਹੁੰਦੇ ਆ। ਹਾਂਜੀ। ਉਹਨਾਂ 'ਚ ਹੁਣ ਕਈ ਝੂਲਰ ਗਈ, ਇੱਕ ਮਿਸਾਲ ਆ, ਬਾਜ਼ੀ ਪੈ ਗਈ। ਤੇ ਉਹ ਬਾਜ਼ੀ ਪੈ ਗਈ, ਤੇ ਉਹ ਜਿਹੜਾ ਦਿਲ ਕਰੇ ਸੋਹਣਾ ਕਾਲੂ ਸਾਹਿਬ ਸ਼ਵਾਰਮਾ ਖਾ ਰਹੇ ਨੇ ਉਸੇ ਮੁਰਗੀ ਦਾ। ਲੇਕਿਨ ਉਸਤਾਦ ਜੀ ਤੁਹਾਡੇ ਨਾਲ ਤੁਹਾਨੂੰ ਪਤਾ ਕਿੰਨੀ ਦੁਨੀਆ ਮੁਹੱਬਤ ਕਰਦੀ ਏ। ਅਸੀਂ ਇੱਥੋਂ 2 ਤਰੀਕ ਨੂੰ ਉੱਡਣਾ ਹੈ, ਇਸ ਤਰ੍ਹਾਂ ਹੀ ਹੈ ਨਾ ਉਸਤਾਦ ਜੀ। ਇਨਸ਼ਾਅੱਲਾ ਤੇ 3 ਤਰੀਕ ਦੀ ਰਾਤ ਨੂੰ 8 ਵਜੇ ਉੱਥੇ 에어ਪੋਰਟ ਪਹੁੰਚਣਾ ਹੈ, ਤੇ ਸਾਰੇ ਉਸਤਾਦ ਜੀ ਉੱਥੇ ਆ ਰਹੇ ਨੇ ਤੁਹਾਨੂੰ ਵੈਲਕਮ ਕਰਨ। ਯਾਰ ਉੱਥੇ ਸਾਰੇ ਵਿਚਾਰੇ ਕਾਤੋਂ ਆਉਂਦੇ 에어ਪੋਰਟ ਤੇ 5 ਨੂੰ ਮੈਲਬਰਨ ਆਉਣ। ਓਏ 에어ਪੋਰਟ ਤੇ ਫੁੱਲਾਂ ਦੀਆਂ ਪੱਤੀਆਂ ਦਾ ਇਸਤਕਬਾਲ ਹੋਏਗਾ ਉਸਤਾਦ ਦਾ। ਰੇਡੀ ਆ। ਸਦਕੇ ਜਾਵਾ ਜੁਗਨੂ ਲਵ ਯੂ ਖੁਸ਼ ਰਹੋ। ਰੇਡੀ ਕਰਨੀ ਉਹਨਾਂ ਨੇ ਰੇਡੀ ਭਾਈ ਇੱਥੇ ਪਹਿਲੇ ਟ੍ਰੈਂਡ ਚਲਾਓ, ਚਲੋ ਆਸਟ੍ਰੇਲੀਆ ਚਲੋ, ਚਲੋ ਆਸਟ੍ਰੇਲੀਆ ਚਲੋ। ਯਾਰ ਤਾਂ ਬੜਾ ਬੜਾ ਪਤਾ ਲੱਗ ਗਿਆ ਇੱਕ ਸੰਗ ਲੈ ਕੇ ਜਾ ਰਹੇ ਆ ਉਸਤਾਦ ਜੀ, ਚਲੋ ਸੁਣੋ। ਹਲਕਾ ਜਿਹਾ ਤੁਹਾਨੂੰ ਮੈਂ ਤੁਹਾਡੇ ਕੰਨ 'ਚ ਮਸ਼ਵਰਾ ਦੇਣਾ, ਤੁਹਾਨੂੰ ਅਗਰ ਉਸਤਾਦ ਜੀ ਆਪਾਂ ਮਸਾਲਾ ਜਾਂ ਤਾਂ ਆਪਣਾ ਹੀ ਲੈ ਕੇ ਜਾਈਏ, ਜਾਂ ਫਿਰ ਇਦਾਂ ਹੋਵੇ 2 ਬੈਗ ਲਾਓ, ਮੈਂ ਇੱਕ ਬੈਗ ਦੇ ਵਿੱਚ 60 ਡੱਬੇ ਤੁਹਾਡੇ ਸ਼ਹਿਰ ਦੇ ਪਾ ਲਓ, ਉੱਥੇ ਮਹਿੰਗਾ ਕਰਕੇ ਵੇਚੀ ਆਸਟ੍ਰੇਲੀਅਨ ਡਾਲਰ ਦੇ ਵਿੱਚ ਪ੍ਰੋਪਰ ਕਿ ਨਹੀਂ। ਵੈਸੇ ਇੱਕ ਮਿੱਠੇ ਨੇ ਮਸ਼ਵਰਾ ਸੋਹਣਾ ਦਿੱਤਾ, ਕੋਈ ਸ਼ਾਇਦ ਜੋ ਇਹੋ ਜੀ ਖੁਦਾ ਨਾ ਖਾਸਾ ਪੜੇਗੇ ਤੇ ਮਿੱਠੇ ਦਾ ਕਹਾਂਗੇ ਉੱਥੋਂ ਸਾਰਾ ਕੁਝ ਲੱਭ ਜਾਂਦਾ। ਉੱਥੋਂ ਲਾਲ ਮਿਰਚ, ਕਾਲੀ ਮਿਰਚ, ਦੁਨੀਆ ਦੀ ਹਰ ਸ਼ੈ ਉੱਥੋਂ ਲੱਭ ਜਾਂਦੀ ਹੈ। ਖਾਲਸ ਉੱਥੋਂ ਲੱਭਣੀ ਖਾਲਸ ਆ ਬੇਟਾ। ਉਸਤਾਦ ਜੀ ਜਾਨੀ ਮਾਰ ਦੇ ਮਸਾਲੇ ਨਹੀਂ ਲੱਭਣੇ ਉੱਥੋਂ, ਮੇਰੇ ਕੋਲ ਲਿਖਾ ਲਓ, ਅਗਰ ਆਸਟ੍ਰੇਲੀਆ ਦਾ ਸਦਰ ਵੀ ਮਸਾਲੇ ਦਾ ਫੈਨ ਹੈ ਬੇਟਾ ਲੱਭ ਜਾਣਾ ਉੱਥੋਂ ਸਾਰਾ ਕੁਝ, ਤੈਨੂੰ ਲੱਭ ਜਾਣਾ। ਜਾਨੀ ਮਾਰ ਦੇ ਵੀ ਲੱਭ ਜਾਣਾ। ਰਿਹਾ ਉਹ ਬਾਹਰ ਮੁਲਕ ਨੇ ਜਿਹਦੇ ਚ ਮਿਲਾਵਟ ਨਹੀਂ ਹੈ, ਹਰ ਚੀਜ਼ ਖਾਲਸ ਦੀ ਲੱਭਦੀ ਹੈ। ਬਿਲਕੁਲ ਯਾਰ ਇਦਾਂ ਦਾ ਛੋਟਾ ਡੱਬਾ ਲੈ ਕੇ ਨਾ, ਜਿਸ ਨਿੱਕੀ ਨਿੱਕੀ ਡੱਬੀਆਂ ਨਹੀਂ ਬਣੀਆਂ, ਉਹਦੇ ਵਿੱਚ ਬੰਦਾ ਸਾਰੀਆਂ ਮਸਾਲੇ ਪਾ ਕੇ ਨਾ ਲੈ ਜਾਵੇ। ਨਿੱਕੀ ਨਿੱਕੀ ਡੱਬੀਆਂ ਉਹ ਪਿਆਜ਼ ਲੱਭ ਜਾਣਗੇ ਉੱਥੋਂ, ਇੱਥੇ ਵਾਲੇ ਪਿਆਜ਼, ਨਹੀਂ ਇੱਥੋਂ ਕਾਂ ਵਾਲੇ, ਹਾਂ ਤੁਰਕਮਾਨੀ ਆਲੂ ਵਾਲੇ ਬਹੁਤ ਮਹਿੰਗੇ ਆ ਉੱਥੇ ਚਿੱਟੇ ਚਿੱਟੇ ਪਿਆਜ਼ ਆ, ਗਿੱਲੇ ਸਾਜੇ ਫਾਰਮੀ ਹੁੰਦੇ ਸਾਰੇ। ਆਲੂ ਲੱਭ ਜਾਣਗੇ ਉੱਥੋਂ। ਆਲੂ ਬਹੁਤ ਉਸੇ ਮਹਿੰਗੇ ਆ, ਪਰ ਇੱਥੋਂ 10 ਰੁਪਏ ਕਿਲੋ ਲੈ ਕੇ ਬੋਰੀ। ਉਹ ਕਰੈਕਟਰ ਨੇ ਭਲਾ ਕੀ ਕੀਤਾ? ਕਾਂਗਰੂ ਹਲਾਲ ਆ ਕਿ ਹਰਾਮ ਆ? ਉਸਤਾਦ ਜੀ ਦੇਖੋ, ਕਾਂਗਰੂ ਤਾਂ ਪੁੱਛਣਾ ਪੈਣਾ। ਕਾਂਗਰੂ ਵੀ ਜੇ ਉਸਤਾਦ ਜੀ ਫਰੈਂਕ ਹੋ ਜਾਵੇ ਫੇਰ ਹਲਾਲ ਆ। ਨਹੀਂ ਫਿਰ ਤੇ ਇਹ ਹਰਾਮ ਹੋਣਾ ਵਾ। ਨਵਾਕਿਫ ਕਾਂਗਰੂ ਖਾਈਦਾ ਹੁੰਦਾ ਵਾ। ਯਾਰ ਮਿੱਠੇ ਉਹ ਭਲਾ ਕੀ ਕਰਨ ਦੇ ਸੀ ਉਸਤਾਦ ਜੀ? ਲਿਫਾਫੇ ਲੈ ਕੇ ਨਾ, ਲਿਫਾਫੇ ਜਿਸੀ ਮੋਨ ਜਾਂਦੇ ਕਿ ਪਤਾ ਨਹੀਂ ਕਿਹੜੇ ਸੀਗੇ, ਉਹ ਇੰਜ ਕਰਕੇ ਨਾ ਪਾਣੀ ਦੇ ਵਿੱਚ ਪਾ ਕੇ ਇੰਜ ਕਰਕੇ ਕਰੀ ਜਾਣ ਦੇ ਸੀਗੇ, ਇੰਜ ਕਰਕੇ
ਤੇ ਉਹ ਪਾਣੀ ਸੁੱਟਿਆ ਤੇ ਪਿਆਜ਼ ਬਣ ਕੇ ਬਾਹਰ ਨਿਕਲੀ ਜਾਣ। ਯਾਰ ਉਹ ਮੇਰੀ ਚੈਨਲ- ਸੂਈ ਉੱਥੇ ਹੀ ਆ ਉਸਤਾਦ ਜੀ, ਅਗਰ ਤੁਹਾਡੀਆਂ 70 ਬੋਤਲਾਂ ਫੀਡ ਆਪਾਂ ਯਾਰ ਨਹੀਂ ਜਾਂਦੇ ਯਾਰ, ਛੱਡ ਦੇ ਖਾਣੇ ਦਾ ਸਮਾਨ ਨਹੀਂ ਜਾਣ ਦਿੰਦੇ ਮਿੱਠੇ, ਬੋਤਲ ਜੋ ਮਰਜ਼ੀ ਕਰ ਲੈ, ਮਠਿਆਈ ਨਹੀਂ ਲਿਜਾਣ ਦਿੰਦੇ, ਕੁਛ ਵੀ ਨਹੀਂ ਉਹ ਲਿਜਾਣ ਦਿੰਦੇ। ਸਾਜ ਜੇ ਪਕੌੜੇ ਕਰਨੇ ਪਾਲਕ ਲੈ ਕੇ ਜਾਈਓ ਇੱਥੋਂ, ਤੁਹਾਡੀ ਮਿਹਰਬਾਨੀ। ਪਾਲਕ ਹੈ ਨਹੀਂ ਕਿ ਉੱਥੇ ਇਸ ਏਰੀਆ 'ਚ, ਠੀਕ ਆ, ਪੂਰੇ ਨਹੀਂ ਏਰੀਏ 'ਚ ਜਦੋਂ ਪਾਲਕ ਹੈ ਨਹੀਂ। ਆਸਟ੍ਰੇਲੀਆ ਮੈਂ ਕਾਹਤੋਂ ਕੱਢਣੇ ਪਕੌੜੇ? ਦਿਲ ਕਰ ਪੈਂਦਾ ਤੁਹਾਡਾ ਸਾਥ। ਨਹੀਂ ਮੇਰਾ ਨਹੀਂ ਕਰਦਾ। ਮੌਸਮ ਚਲੋ ਠੀਕ। ਬਈ ਯਾਰ ਮੇਰੀ ਗੱਲ ਸੁਣੋ, ਰੌਲਾ ਇਹ ਹੈ, ਪਹਿਲੇ ਤੇ ਸਾਡੀ ਇਹ ਬੇਵਕੂਫੀ ਹੈ ਨਾ, ਅਸੀਂ ਸਾਰੀ ਜ਼ਿੰਦਗੀ ਇੱਥੋਂ ਜੋ ਖਾਦਾ ਅਸੀਂ ਕਹਿੰਦੇ ਯਾਰ ਉੱਥੇ ਵੀ ਮੈਂ ਜਾ ਕੇ ਹੀ ਖਾਣਾ, ਮੈਂ ਨਹੀਂ ਖਾਣਾ ਉੱਥੇ, ਉਹਨਾਂ ਦਾ ਖਾਣਾ ਖਾਵਾਂਗੇ, ਕਿਆ ਇੱਥੇ ਵਾਲਾ ਦੇ ਆ ਕੇ ਫਿਰ ਅਸੀਂ ਖਾ ਹੀ ਲੈਣਾ। ਉਹਨਾਂ ਦੇ ਤਵਾਰ ਹੈ ਤੇ ਉੱਥੋਂ ਸਾਰਾ ਕੁਝ ਲੱਭ ਜਾਂਦਾ, ਉੱਥੋਂ ਹਰ ਚੀਜ਼ ਕਿਸਮ ਦੀ ਕੜਾਈ, ਹਰ ਚੀਜ਼, ਜਿੱਥੇ ਵੀ ਮੈਂ ਗਿਆ ਨਾ ਉੱਥੇ ਹਰ ਚੀਜ਼ ਹੁੰਦੀ। ਉਹ ਭਾਈ ਬਣੀ ਨੇ ਉਸਤਾਦ ਜੀ, ਉਹ ਚੁੰਝ ਸਮੇਤ ਮੁਰਗੀ ਬਣਾਈ ਹੋਈ ਸੀਗੀ, ਆਹੋ, ਕੀ ਕਰਦੇ ਪਏ? ਉਹ ਪ੍ਰੀਤ ਬੜੀ ਬਾਜੀ ਨੇ ਹਾਂ, ਉਹ ਤੋਂ ਕਲਗੀ ਵੀ ਨਹੀਂ ਲਾਈ। ਦੱਸੋ ਕਲਗੀ ਵੀ ਨਹੀਂ ਲਾਈ, ਪੰਜੇ ਵੀ ਨਹੀਂ ਲਏ। ਕਲਗੀ ਟੇਸਟੀ ਹੁੰਦੀ ਹੈ ਉਹ ਕੋ ਗੈਰਤਮੰਦ ਕੁੱਕੜ ਹੋਣਾ, ਉਹਨੂੰ ਕਿਹਾ ਕਲਗੀ ਨਾ ਲਾਇਆ, ਉਹਦਾ ਖਾਈ ਮੈਨੂੰ। ਉਹ ਨੇ ਕਿਹਾ ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਪਕਾਉਣਾ ਮੈਨੂੰ। ਉਹ ਯਾਰ ਤੋਂ ਪਤਾ ਕੀ ਗੱਲ ਆ, ਤੁਸੀਂ ਨਿਆਣੇ ਹੈਗੇ ਆ, ਨਿਆਣੇ ਹਰ ਸ਼ੈ ਲੱਭ ਜਿਹੜੇ ਸਕਾਈ ਸਾਹਿਬ ਨੇ ਬੜਾ ਸੋਹਣਾ ਇੰਤਜ਼ਾਮ ਕੀਤਾ। ਉਹਨਾਂ ਨੇ ਇਹ ਵੀ ਕਿਹਾ ਵਾ, ਕਹਿੰਦੇ ਮਿੱਠਾ ਜੀ ਜੁੱਤੀ ਨੂੰ ਮਿੱਟੀ ਨਾਲ ਮਾੜੀ ਜੀ ਵੀ ਲੱਗੀ ਹੋਵੇ, ਇੰਜ ਕਰਕੇ ਸਖਤ ਇਮੀਗ੍ਰੇਸ਼ਨ ਹੈ, ਹੋ ਜਾਂਦਾ ਹੈ ਵੀ ਜੁੱਤੀ ਨਾਲ ਲੱਗੀ ਹੋਵੇ। ਯਾਰ ਮੈਂ ਕਿਹਾ ਆਹ ਕਿਹੜੀ ਗੱਲ ਕੀਤੀ? ਕਹਿੰਦਾ ਜੀ ਪੈਰਾਂ ਨੂੰ ਜੋ ਜੁੱਤੀ ਲੱਗੀ ਹੋਈ, ਮਿੱਟੀ ਲੱਗੀ ਹੋਈ, ਤੇ ਤੁਹਾਨੂੰ ਉਹਨਾਂ ਨੇ ਡਿਪੋਰਟ ਕਰ ਦੇਣਾ। ਕਰ ਦੇਣਾ, ਸਹੀ ਗੱਲ ਆ। ਲੈ ਠੀਕ ਹੈ ਨਾ, ਤੁਹਾਡੇ ਵਾਲ ਛੋਟੇ ਛੋਟੇ ਹੋਣੇ। ਉਹਨਾਂ ਨੇ ਇਸ ਤੋਂ ਨਹੀਂ ਕਰਨਾ ਕਿ ਤੁਹਾਡੇ ਪੈਰਾਂ ਨੂੰ ਮਿੱਟੀ ਲੱਗੀ, ਹਾਂ ਉਹਨਾਂ ਨੇ ਕਹਿਣਾ ਐਡਾ ਘਟੀਆ ਆਦਮੀ ਹੈ ਯਾਰ ਜਿਹੜਾ ਵੀ ਪੈਰ ਵੀ ਨਹੀਂ ਧੋ ਕੇ ਨਿਕਲ ਇੱਥੋਂ ਚੱਲ। ਉਸਤਾਦ ਜੀ ਪੈਰ ਤੇ ਧੋਦੇ ਹੁੰਦੇ ਨੇ ਪਹਿਲੀ ਤੇ ਗੱਲ ਇਹ ਬੂਟਾਂ ਦੇ। ਮਿੱਟੀ ਲੱਗਣੀ ਕਿਉਂ ਆ? ਹੈ। ਕਾਹਤੋਂ ਲੱਗਣੀ ਮਿੱਟੀ? ਤੁਸੀਂ ਇੱਥੋਂ ਲਾਹੌਰ ਜਾਣਾ, ਲਾਹੌਰ 에ਅਰਪੋਰਟ ਤੋਂ ਸ਼ੂਜ਼ ਪਾ ਕੇ ਤੁਸੀਂ ਜਹਾਜ਼ 'ਚ ਬਹਿਣਾ, ਉੱਥੇ ਉਤਰ ਜਾਣਾ, ਮਿੱਟੀ ਕਿੱਥੋਂ ਲੱਗਣੀ? ਜੇ ਮੈਂ ਤਾਂ ਨਹੀਂ ਲੋ ਸ਼ੂਜ਼ ਜੀ ਪਾਉਣੇ, ਉਸਤਾਦ ਜੀ, ਮੈਂ ਤਾਂ ਕੈਂਚੀ ਚੱਪਲ ਪਾਉਣੀ ਹੈ। 10 ਘੰਟੇ ਦਾ ਸਫ਼ਰ ਆ, ਤੁਸੀਂ ਦੱਸਣੇ 8-10 ਘੰਟੇ ਦਾ। ਗੱਲ ਵੈਸੇ ਕੈਂਚੀ ਚੱਪਲ ਪਾ ਲਈ, ਨਾਲ ਇੱਕ ਕੰਗਾ ਚੱਪਲ ਵੀ ਰੱਖ ਲਈ ਵਿੱਚ। ਸ਼ੀਸ਼ਾ ਚੱਪਲ ਲੇਕਿਨ ਬੇਟਾ ਜੀ, ਮੈਂ ਬੂਟ ਨਾ ਇੱਥੇ ਆਪਣੇ ਮਿੱਟੀ ਨਾਲ ਭਰਨੇ ਆ, ਬੈਗ 'ਚ ਹੀ ਰੱਖਣੇ ਜੀ, ਉੱਥੇ ਮੈਂ ਪਾਣੇ ਆ, ਤੇ ਮੈਂ ਅੰਗਰੇਜ਼ਾਂ ਨੂੰ ਕਹਿਣਾ ਜੀ ਕਰੋ ਮੈਨੂੰ ਡਿਪੋਰਟ, ਜੀ ਮੈਨੂੰ ਰੀਜ਼ਨ ਦੱਸਣੀ ਆ। ਆਸਟ੍ਰੇਲੀਅਨ ਆਟਾ ਲਾਉਣੇ ਤੇਗਾ ਦੇ ਕੇ ਵੀਜ਼ਾ ਲਵਾਇਆ ਵਾ। ਕਿਹੜਾ ਲਾਗ ਪੈਂਦੇ ਸੱਟ ਆਸਟ੍ਰੇਲੀਅਨ ਬੇਟਾ ਜੀ, ਆਟਾ। ਤੇਰੇ ਤੋਂ ਪਹਿਲੇ ਤਾਂ ਲੱਗਾ ਹੋਇਆ ਜੀ, ਕੀ ਕਰਨੇ ਆ? ਉਹ ਭਾਜੀ ਅੱਲਾ ਤੁਹਾਡਾ ਉਸ ਤੋਂ ਹੀ ਪਹਿਲੇ ਤੁਹਾਡੇ ਪ੍ਰਦੇਸ਼ ਤੋਂ ਪਹਿਲੇ ਤਾਂ ਵੀਜ਼ਾ ਲੱਗਾ ਹੋਣਾ। ਆਹੋ। ਵਾਲਾ ਸਾਰਾ ਪ੍ਰਦੇਸ਼ ਤੇ ਕਹਿੰਦੇ ਆ ਰਾਮੇ ਪਿਆ, ਹਾਇਆ ਦਾ ਵੀਜ਼ਾ ਪਿਆ ਜੀ। ਤਾਂ ਜੇ ਸਫ਼ਰ ਲੇਕਿਨ ਕਰਨਾ ਨਾ, ਉਸਤਾਦ ਜੀ, ਮਾਦਰਤ ਨੇ ਜਿਹੜੀ ਮਿੱਠੇ ਦੀ ਪਲਾਨਿੰਗ ਹੈ ਨਾ, ਕਿ ਸਲਿੱਪ ਹੋਣਾ ਦੀ, ਉਹ ਅਸਤਗਫੁਰੁੱਲਾਹ ਭਾਈ, ਨਹੀਂ ਮੈਂ ਨਹੀਂ ਕਿਹਾ ਭਰਾਵਾ, ਵੈਸੇ ਅੰਗਰੇਜ਼ੀ ਦਾ ਕਿਹਾ ਸੀ। ਸਕਾਈ ਟ੍ਰੈਂਡ ਕੌਣ ਹੁੰਦਾ? ਨਹੀਂ ਸਲਿੱਪ ਹੋ ਜਾ ਉੱਥੇ, ਲੇਕਿਨ 20 ਵਾਰੀ ਸਲਿੱਪ ਹੋ ਜੀ, ਲੇਕਿਨ ਉੱਠ ਕੇ ਵੇਖ ਲਓ ਜੀ, ਸਲਿੱਪ ਹੋਈ ਵੇਖ ਲਓ ਜੀ, ਲੇਕਿਨ ਉਹ ਦੂਜਾ ਪੱਕੇ ਵਾਲਾ ਸਲਿੱਪ ਨਾ ਹੋ ਜਾਏ। ਉਹ ਜੇ ਸਾਰੇ ਆਸਟ੍ਰੇਲੀਆ 'ਚ ਸਲਿੱਪ ਹੁੰਦਾ ਫਿਰ ਮੈਨੂੰ ਕੋਈ ਟੈਨਸ਼ਨ ਨਹੀਂ। ਸਤਾਈ ਤੁਹਾਨੂੰ ਲੱਗਦਾ ਅੱਡੀ ਵਾ? ਪੈਸਲੀ ਤਣਾਲਾ ਆਪਣੀ ਸਲਿੱਪ ਹੋ ਗਏ, ਇੰਨਾ ਸਲਿੱਪ ਹੋ ਜਾ ਵੀ ਤੇਰੇ ਇੱਥੇ ਆ ਕੇ ਪਹਿਲਵਾਨ ਨਾ ਫੜਨ ਤੈਨੂੰ ਛੇਤੀ ਹੱਥ ਪਾਉਣ। ਚਲੋ ਸਾਰਾ ਫੈਸਲਾ ਇੱਕ ਸੈਕਿੰਡ, ਤੁਹਾਨੂੰ ਲੱਗਦਾ ਕਿ ਮੇਰਾ ਕਿਸੇ ਹੋਰ ਮੁਲਕ ਦੇ ਲੱਗੂ? ਨਹੀਂ ਲੱਗੇਗਾ ਮਿੱਠੇ ਦਾ। ਐਂ ਤੇ ਬਾਤ ਹੈ ਮੈਨੂੰ ਉਹ ਯਾਰ ਲੇਕਿਨ ਉਹ ਇੱਕ ਮਿਸਾਲ ਆ, ਇੰਨਾ ਕੁ ਟੋਟਾ ਕੱਟ ਕੇ ਕੋਈ ਆਸਟ੍ਰੇਲੀਅਨ ਐਮਬੈਸੀ ਨੂੰ ਵਹਾ ਦੇਵੇ ਉੱਤੇ, ਕਿਆ ਦੇਖੋ ਜੀ ਇਹ ਤਾਂ ਸਲਿੱਪ ਹੋਣ ਦੇ ਚੱਕਰ 'ਚ ਨੇ, ਨਹੀਂ ਅੱਲਾ ਮਾਫੀ ਦੇ ਇੰਨਾ ਕਿ ਸਾਨੂੰ ਵੀ ਰਖਵਾ ਦੇਵੇ, ਉਹ ਵੀ ਅਗਲੀ ਫਲੈਟ 'ਚ ਵਾਪਸ ਆਉਂਦੇ ਹੁਣ ਸਾਰੇ। ਨਹੀਂ ਲੜਕੇ ਅਕਸ਼ਰਾਂ ਦੇ ਕੱਟਦੇ ਇੰਨਾ ਕਿ ਟੋਟਾ ਹੈ। ਸਕਾਈ ਇੱਥੇ ਆ ਕੇ ਕੰਮ ਕਰ ਰਿਹਾ ਹੋਵੇ, ਟੈਕਸੀ ਉੱਪਰ ਚਲਾ ਰਿਹਾ ਹੋਵੇ। ਸਕਾਈ ਚਲਾ ਰਿਹਾ ਹੈ, ਲੱਭ ਕੇ ਰੱਖਾ ਗਰਾਊਂਡ ਵਿੱਚ। ਚਲਿਏ ਸਾਥ ਆਉਣ। ਇੱਟਾਂ ਵਾਲਾ ਰਕਸ਼ਾ ਤੇ ਹੁੰਦਾ, ਲੋਡ ਰਕਸ਼ਾ ਪੱਟੇ ਤੇ ਲਾਇਆ। ਸਕਾਈ ਦੇ ਪੱਗ ਬੰਨ ਕੇ ਰੱਖਿਆ ਐ, ਨੁੱਕਰ ਤੇ ਰੇਡ ਤੇ ਥੋੜਾ ਖਲੋਦਾ ਰੱਖਿਆ। ਪੁੱਛਿਆ ਸਕਾਈ ਸਾਹਿਬ ਤੁਸੀਂ ਤਾਂ ਆਸਟ੍ਰੇਲੀਆ ਸੀ? ਹਾਂਜੀ ਅਸੀਂ ਆਸਟ੍ਰੇਲੀਆ ਸੀ, ਇੱਥੋਂ ਕੁਛ ਆਰਟਿਸਟ ਅਸੀਂ ਉੱਥੇ ਬੁਲਾਉਣ ਦੀ ਕੋਸ਼ਿਸ਼। ਉਹ ਗੱਡੀ ਤੋਂ ਮੂੰਹ ਬਾਹਰ ਕੱਢ ਕੇ ਕਹਿੰਦਾ ਹੋਵੇ ਟਰਾਲੀ ਲੜਵਾ ਕੇ ਕੱਢ। ਹੁਣ ਤੇ ਲਾਈਵ ਆਉਂਦਾ ਨਾ ਟਿਕਟੌਕ ਤੇ ਬੜਾ ਸਟੀਕ ਹੁੰਦਾ, ਇੱਥੇ ਉਹਨੇ ਲਾਈਵ ਆਉਣਾ ਨਾ, ਉਹਦੇ ਪਰਵਟੇ 'ਚ ਵੀ ਮਿੱਟੀ ਫਿਰ। ਸਭ ਤੋਂ ਬੈਡ ਲੱਗਦੇ ਇਹੀ ਹੈ ਕਿ ਉਹਨੇ ਫੋਨ ਕਰਕੇ ਕਹਿਣਾ ਯਾਰ ਕੋ ਵਾਰਡ ਨਾਲ ਹੈਗਾ ਵਾ, ਤਾਂ ਜੀ ਆਸਟ੍ਰੇਲੀਆ ਦਾ ਸਫ਼ਰ ਯਾਰ ਜ਼ਿਆਦਾ ਤੇ ਵਾ, ਮੁੱਕਿਆ ਗੱਲ ਕਰਾਈ ਜਾਂਦਾ। ਆਸਟ੍ਰੇਲੀਆ ਦਾ ਸਫ਼ਰ ਜ਼ਿਆਦਾ ਵਾ, ਤਾਮਲੀ ਫਿਲਮਾਂ ਭਰਾ ਲਓ, ਕੁਛ 4-5 ਕਾਰਡ, ਠੀਕ ਆ, ਉੱਥੇ ਜ਼ਿਆਦਾ ਤੱਕ ਤੁਹਾਡਾ ਦਿਲ ਲੱਗਾ ਰਹਿਣਾ। ਮਿੱਠੇ ਜੀ ਤੁਸੀਂ ਜਹਾਜ਼ 'ਚ ਬਹਿਣਾ ਵਾ, ਮੈਂ ਤੁਹਾਨੂੰ ਨਾ ਇੱਕ ਵੀਡੀਓ ਲਾ ਕੇ ਹੈਡ ਫ੍ਰੀ ਲਾਉਣੀ, ਠੀਕ 4 ਤੋਂ 5 ਸਕਿੰਟ ਬਾਅਦ ਤੋਂ ਸੌ ਜਾਣਾ। ਹੈ ਹਾਂ ਅੱਛਾ ਸਾਡੀ ਚੈਨਲ ਵਾਲੀ ਵੀਡੀਓ ਓਏ ਹੋਏ ਹੋਏ, ਉਹ ਮੈਡੀਸਨ ਆ। ਅੱਛਾ ਜੀ। ਹਾਂ ਅੱਛਾ ਉਹ ਮਿਊਜ਼ੀਕਲੀ ਨਹੀਂ ਨਹੀਂ ਉਹ ਬਲੈਕ ਐਂਡ ਵਾਈਟ ਦੌਰ ਦੀ ਵੀਡੀਓ ਆ, 2 ਬਾਬੇ ਬੈਠੇ ਨੇ ਆਮਣੇ ਸਾਹਮਣੇ, ਸਲੋ ਗੱਲਾਂ ਕਰਦੇ ਨੇ, ਵਾਹ ਸੀ ਹੋ ਵਾਹ ਦੂਆ ਕਹਿੰਦਾ ਹੋ ਵਾਹ ਕੀ ਵਾਹ ਸਾਰੇ, ਉਹ ਕਹਿੰਦਾ ਵਾਹ ਤੂੰ ਠੀਕ 3 ਮਿੰਟ ਬਾਅਦ ਥੋੜਾ ਜਿਹਾ ਇੰਜ ਹੋਣਾ ਪਹਿਲੇ, ਆਹੋ ਚੌਥੇ ਮਿੰਟ ਤੋਂ ਇੰਜ ਹੋਣਾ, 5ਵੇਂ ਮਿੰਟ ਤੋਂ ਐਸਾ ਹੋ ਜਾਣਾ। ਇਹ ਫਿਲਮ ਚੱਲ ਰਹੀ ਹੈ। ਹਾਂ ਤੇ ਬਾਬੇ ਨੇ ਦੂਜੇ ਨੂੰ ਕਹਿਣਾ ਆ ਜਾ ਚੱਲੀਏ ਸੌਂਗੇ। ਆ ਜੀ ਜਿੰਨੀ ਮੇਰੀ ਨੀਂਦ ਕੱਚੀ ਆ, ਮੈਂ ਏਦਾਂ ਹੀ ਕਰਦਾ, ਮੈਂ ਰਾਤ ਨੂੰ ਮੈਨੂੰ ਨੀਂਦ ਨਾ ਹੋਏ, ਮੈਂ ਬੋਰ ਚ ਇੰਟਰਵਿਊ ਲਾ ਲੈਣਾ ਕਿਸੇ ਦਾ, ਸਾਹਮਣੇ ਰੱਖ ਦਿੰਦਾ, ਮੈਂ ਦੇਖਣ ਲੱਗ ਪੈਣਾ। आपने कहा भी तलीम हासिल करना, बस मैंने
बचपन में जब मैं था तो मैं इधर होने लग पड़ा थोड़ा थोड़ा। उसके बाद फिर हम लोग लाहौर शिफ्ट हो गए। वहां से मुझे आपको शौक कैसे पड़ा लिखने का? शौक ऐसे पड़ा कि मैं ਚੱਲ ਹੋ ਗਏ। वो लगे नहीं मैं सोचा ਲੇਕਿन ਉਸਤਾਦ ਜੀ ਬਹੁਤ ਅੱਛਾ ਤੇ ਮਿਸਟਰ ਬੀ ਤਾਂ ਨਿਕਲੇ ਬੇਗਾ ਜਿੱਚੋਂ ਉਹ ਬੱਕਰੀਆਂ ਗਿਣਦਾ ਆਹੋ ਉਹਨੂੰ ਨੀਂਦ ਨਹੀਂ ਆਉਂਦੀ ਉਹਨੇ ਆਹੋ ਬੇਤਰਤੀਬੀਆਂ ਬੱਕਰੀਆਂ ਦੀਆਂ ਧੌਣਾ ਲਾਈਆਂ ਉਹ ਗਿਣਦਾ 1 2 3 4 5 6 7 8 9 ਫੇਰ ਗਲਤ ਉਹ ਭੁੱਲ ਜਾਂਦਾ ਫੇਰ ਕਹਿੰਦਾ 1 2 3 4 ਚੌਥੇ ਕਰਕੇ ਫਟਾ ਤੇ ਅਰਥਾ ਤੇ ਸੋ ਜਾ ਕੀ ਬਾਤ ਹੈ। ਨਹੀਂ ਉਸਤਾਦ ਜੀ ਉਸਤਾਦ ਜੀ ਇਹ ਜੈਨੂਇਨ ਤਰੀਕਾ ਵਾ ਬਾਕੀ ਉਸਤਾਦ ਜੀ ਕੋਈ ਹੋਰ ਤਰੀਕਾ ਨਹੀਂ ਹੈ ਕਿ ਸਬਰ ਥੋੜਾ ਘਟ ਜਾਵੇ ਕੋਈ 4-5 ਘੰਟੇ ਸਬਰ ਹੀ ਘਟ ਜਾਵੇ ਮੈਂ ਤੂੰ ਨਿਊ ਹਾਂ ਤੇ ਚਲਾ ਜਾ ਜਲਦੀ ਲੈ 1 ਲੱਖ ਤੱਕ ਪੁੱਠੀ ਗਿਣਤੀ ਗਿਣ ਲਓ ਬਸ ਪਿੱਛੇ ਨੂੰ। ਇਹ ਤਾਂ ਸਬਰ 4-5 ਘੰਟੇ ਮਿੱਠਾ ਜੀ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਪਹੁੰਚਣਾ ਜਿਹੜਾ ਨਾ ਉਹ ਜ਼ਿਆਦਾ ਰਹਿਮਤ ਆ ਵੱਡੀ ਕਿ ਵੀ ਤੁਸੀਂ ਪਹੁੰਚ ਗਏ ਖੈਰ ਨਾ ਠੀਕ ਹੈ ਨਾ ਜਿਹੜਾ ਬਾਤ ਤੁਸੀਂ ਹੁਣ ਤੇਜ਼ ਜਹਾਜ਼ ਫੜ ਲਵੇਂ ਕੋਈ ਬੀਚ ਤੇ ਲੇਕਿਨ ਇਹ ਯਾਰ ਤੂੰ ਦੁਆ ਕਰਕੇ ਸਫ਼ਰ ਅੱਛਾ ਹੋਵੇ ਐਸੇ ਐਸੇ ਜਹਾਜ਼ ਦੁਨੀਆ ਦੇ ਅੱਜ ਤੱਕ ਸਵਾਰੀਆਂ ਲੈ ਕੇ ਉੱਡੇ ਨੇ 50 100 ਸਾਲ ਹੋ ਗਿਆ ਉਹਨਾਂ ਦਾ ਪਤਾ ਨਹੀਂ ਕਿੱਥੇ ਲੱਭੇ ਹੀ ਨਹੀਂ। ਉਹ ਕਿੱਥੇ ਗਏ ਉਹ ਚਲੇ ਗਏ ਉੱਥੇ ਕਿਸ ਟਾਈਮ ਤੂੰ ਮੇਰੇ ਕੋ ਆਈ ਤੈਨੂੰ ਦੱਸੋ ਨਹੀਂ ਉਸਤਾਦ ਜੀ ਤੁਹਾਡੇ ਕੋਲ ਹੀ ਬੈਠਾ ਹਾਂ ਕਹਿੰਦੇ ਬੜੇ ਗਾਇਬ ਹੋ ਗਏ। ਉਹ ਯਾਰ ਉਹ ਜਿਹੜਾ- ਤੈਨੂੰ ਮੈਂ ਇਦਾਂ ਹੀ ਦੱਸਦਾ ਸਾਰਾ ਸਾਹਮਣੇ ਟਾਈਮ ਟਰੈਵਲ ਚ ਗਏ ਉਸਤਾਦ ਜੀ ਜਿਹੜਾ ਜਹਾਜ਼ 25 ਸਾਲ ਬਾਅਦ ਆਇਆ ਬੇਟਾ ਜੀ ਜਹਾਜ਼ 25 ਸਾਲ ਬਾਅਦ ਕੋਈ ਨਹੀਂ ਆਇਆ ਓਏ ਪਰ ਫੈਸਲਾ ਕੋਈ ਨਹੀਂ ਆਇਆ ਸਭ ਗੱਲਾਂ ਨੇ ਕੋਈ ਨਹੀਂ ਆਇਆ ਰਿਕਾਰਡ ਪਿਆ ਤਾਂ ਰਿਕਾਰਡ ਪਿਆ ਜੇ YouTube ਤੇ ਵੇਖੋ ਉਹ ਭਾਈ ਪਰ ਫੈਸਲਾ ਮੈਂ ਸਾਰਾ ਦੇਖਿਆ ਮੈਂ ਚਲੋ ਉਸਤਾਦ ਜੀ ਤੁਸੀਂ ਚੈਪ ਜੀਪੀਟੀ ਤੋਂ ਦੇਖ ਲਓ ਅਗਰ ਨਾ ਹੋਇਆ ਮੈਂ ਮੈਂ ਦੇਖਦਾ ਸਾਰਾ ਦੇਖਿਆ ਵਾ ਵਾਪਸ ਆਇਆ ਉਹਨੇ ਆ ਕੇ 에어ਪੋਰਟ ਤੇ ਟਾਈਮ ਪੁੱਛਿਆ ਕਾਲ ਉਹਨੇ ਕੀਤੀ ਪੁੱਛਿਆ ਮੈਂ ਕਿੱਥੇ ਆ ਅਸੀਂ ਹਾਂ। ਕਿਹੜੇ ਸਦੀ ਚ ਹਾਂਜੀ। ਉਹਨੇ ਦੱਸਿਆ ਉਹਨੇ ਕਿਹਾ ਸੀ ਫਿਰ ਉੱਡ ਗਿਆ। ਤਾਂ ਫਿਰ ਉਹ ਦੁਬਾਰਾ ਉੱਡ ਗਿਆ ਇਹ ਸਭ ਗੱਲਾਂ ਨੇ ਕੋਈ ਨਹੀਂ ਉਸਤਾਦ- ਤੁਸੀਂ ਅੱਛਾ ਯਾਰ ਅੱਛਾ ਤੇ ਨਾ ਤੂੰ ਮੇਰੇ ਨਾਲ ਬਹਿਸ ਨਾ ਕਰ ਨਹੀਂ ਇੱਕ ਮਿੰਟ ਇਹ ਫੇਰ ਦੀ ਗੱਲ ਕੀ? ਭਾਈ ਨੇ ਉਹ ਜਿਹੜਾ YouTube ਤੇ ਬਿਲੀਅਨ ਵਿਊ ਆ ਤੇ ਬਿਲੀਅਨ ਹਾਂਜੀ ਇੱਕ ਮਿੰਟ ਸਾਰੀ ਅਕਲ ਸ਼ੌਰ ਅੱਲਾਹ ਤਾਲਾ ਜ਼ਾਤ ਤੁਹਾਨੂੰ ਉਤਾ ਕੀਤਾ ਵਾ ਇਹ ਜੀ ਗੱਲ ਵਾ ਅਕਲ ਤਸਲੀਮ ਕਰਦੀ ਆ ਹਾਂਜੀ। ਤੇ 25 ਸਾਲ ਬਾਅਦ ਤੁਹਾਡੀ ਅਕਲ ਪਹਿਲੇ ਮੈਨੂੰ ਦੱਸੋ ਹੈ ਕਿ ਭਾਈ ਉਹ ਕੋਈ ਨਹੀਂ ਉਹ ਇੱਕ ਵੀਡੀਓ ਵੇਖੀ ਨਾ ਉਸ ਵੀਡੀਓ ਦੇ ਮੁਤਲਕ ਲੋਕਾਂ ਨੇ ਗੱਲਾਂ ਜਿਹੜੀਆਂ ਦੱਸੀਆਂ ਨਾ ਹੋਰ ਵੀਡੀਓ ਦੇਖੋ ਤੁਹਾਨੂੰ ਆਪ ਹੀ ਦੱਸ ਦੇਣਗੇ ਬਾਕੀ ਵੀਡੀਓ ਕਿ ਭਾਜਨ ਆ ਜਿਹੜੀ ਜਿੰਨੀ ਵੀ ਖਬਰ ਆ ਨਾ ਇਹ ਫੇਕ ਆ ਇਹ ਕੋਈ ਚੱਕਰ ਨਹੀਂ ਇੱਕ ਬੰਦਾ ਆਇਆ ਜੀ ਉਹ ਆ ਇੱਕ ਹੋਰ ਇਦਾਂ ਦੀਆਂ ਬੜੀਆਂ ਇੱਕ ਬੰਦਾ ਆਇਆ ਜੀ ਉਹ ਆ ਕੇ ਫਿਰਦਾ ਰਿਹਾ ਉਹਨੇ ਦੱਸਿਆ ਕਿਹੜੀ ਉਹਨੇ ਕਿਹਾ ਜੀ ਮੈਂ ਤੇ ਫਲਾਂ ਸਦੀ 2050 ਚ ਮੈਂ ਤੇ ਫਲਾਂ ਸਦੀ ਤੋਂ ਆਇਆ ਵਾਂ ਉਸ ਤੋਂ ਬਾਅਦ ਉਹ ਪੁਲਿਸ ਨੇ ਉਹਨੂੰ ਫੜ ਲਿਆ ਉਹਦਾ ਆਈਡੀ ਕਾਰਡ ਵੀ ਉਹੀ ਸੀ ਹਾਂ। ਉਹਦਾ ਸਾਰਾ ਕੁਝ ਉਹੀ ਸੀ ਉਹਦੇ ਕੱਪੜੇ ਕੁਪੜੇ ਵੀ ਉਦਾਂ ਦੇ ਸੀ ਉਸ ਦੌੜ ਦੇ ਉਹ ਫਿਰ ਇੱਕਦਮ ਗੈਪ ਹੋ ਗਿਆ ਇਹ ਵੀ ਸਭ ਕਹਾਣੀਆਂ ਨੇ ਕੋਈ ਯਾਰ ਚੱਕਰ ਨਹੀਂ ਇੱਕ ਮੈਂ ਨਾ ਇੱਕ ਮੈਂ ਗੱਲਬਾਤ ਸੁਣੀ ਸੀ ਮੈਂ ਬਜ਼ੁਰਗਾਂ ਕੋਲੋਂ ਕਿ ਇੱਕ ਕਰੈਕਟਰ ਮੰਨਦਾ ਨਹੀਂ ਸੀਗਾ ਕਿ ਵਕਤ ਰੁਕ ਜਾਂਦਾ ਤੇ ਇਹ ਉਹ ਕਹਿੰਦਾ ਐਵੇਂ ਗੱਲਾਂ ਬਣੀਆਂ ਤੇ ਮਿੱਠਾ ਜੀ ਉਹ ਗਿਆ ਹੈ ਉਹਦਾ ਠੇਡਾ ਲੱਗਾ ਉਹ ਦਰਿਆ 'ਚ ਡਿੱਗ ਗਿਆ ਉਹ ਦਰਿਆ 'ਚੋਂ ਇੱਕ ਕਰੈਕਟਰ ਨੇ ਉਸਤਾਦ ਜੀ ਕੱਢਿਆ ਤੇ ਉਹ ਔਰਤ ਦੇ ਰੂਪ 'ਚ ਸੀ ਉਹ ਭਾਈ ਉਹ ਭਾਈ ਉਹ ਉਸ ਔਰਤ ਨਾਲ ਉਸ ਬੰਦੇ ਨੇ ਸ਼ਾਦੀ ਕਰ ਲਈ ਉਹਦੇ 4 ਬੱਚੇ ਹੋਏ ਉਹ ਫਿਰ ਉਹ ਚਲੇ ਗਿਆ ਫਿਰ ਆਪਣੇ ਬੱਚਿਆਂ ਨੂੰ ਉੱਥੇ ਨਵਾਉਣ ਆਈ ਉਹ ਕੁੜੀ ਫਿਰ ਦਰਿਆ ਦੇ ਵਿੱਚ ਡਿੱਗਿਆ ਫਿਰ ਉਹ ਭਾਈ ਗਿਆ ਗਿਆ ਬਣ ਕੇ ਜਹਾਜ਼ ਦੇ ਵਿੱਚ ਤੁਸੀਂ ਮੈਨੂੰ ਕੋਈ ਫਿਲਮ ਨਹੀਂ ਲੱਗ ਦੇਣੀ ਭਾਈ ਫੈਸਲ ਨੂੰ ਕਹਿੰਦਾ ਵਾਕਿਆ ਸੁਣਾਈ ਜੋ ਮੈਂ ਨੀਂਦ ਆ ਜਿਹੜੀ ਨੀਂਦ ਨਹੀਂ ਆਣੀ ਮਿਠਾਈ ਤੁਸੀਂ ਇਹ ਦੁਆ ਕਰੋ ਕਿ ਉੱਥੇ ਜਿਹੜੀ 에ਅਰ ਹੋਸਟਸ ਹੋਏ ਤੁਹਾਡੇ ਪੈਸੇਂਜਰ ਤੁਹਾਡੇ ਹਮਸਾਏ ਚਲੇ ਹੋਣ ਬਸ ਤੁਹਾਡਾ ਮਿੱਠਾ ਜੀ ਤੈਨੂੰ ਇੱਕ ਵੀਡੀਓ ਲਾ ਕੇ ਦੇਣੀ ਹੈ ਕਿ ਇੱਕ ਬੰਦਾ ਖੜਾ ਵਾ ਇੱਕ ਸੁਰੰਗ ਜੀ ਆ ਉਹਦੇ ਵਿੱਚ ਵੇਖ ਰਿਹਾ ਕਰਕੇ ਤੂੰ ਵੀ ਦੇਖੀ ਜਾ ਰਿਹਾ ਉਹ ਵੀ ਦੇਖੀ ਜਾ ਰਿਹਾ ਕੁਛ ਨਹੀਂ ਆ ਰਿਹਾ। ਕੁਛ ਨਹੀਂ ਆ ਰਿਹਾ ਤੂੰ ਉਂਝ ਹੀ ਦੇਖੀ ਜਾ ਰਿਹਾ ਨਾਲ ਟਾਈਮ ਦੇਖ ਰਿਹਾ ਨਾਲ ਉਹ ਆ ਟਾਈਮ ਦੇਖ ਰਿਹਾ। ਬਿੱਟਾ ਵੀ ਦੇਖ ਰਿਹਾ ਇਧਰ ਤੂੰ ਵੀ ਦੇਖੀ ਜਾ ਰਿਹਾ ਵੀ ਇਹ ਕੀ ਨਿਕਲੂਗਾ ਤੂੰ 1 ਮਿੰਟ 2 ਮਿੰਟ ਪਹਿਲੇ ਤੂੰ ਥੋੜਾ ਐਕਸਾਈਟਿਡ ਹੋਣਾ ਕਿ ਕੋਈ ਚੀਜ਼ ਨਿਕਲੇਗੀ ਥੋੜੀ ਦੇਰ ਬਾਅਦ ਤੂੰ ਥੋੜਾ ਢਿੱਲਾ ਹੋਣਾ ਕਿ ਯਾਰ ਕੁਝ ਨਹੀਂ ਨਿਕਲਣਾ ਤੇ ਚੀਜ਼ ਦੇ ਬਾਅਦ ਉਹ ਵੀ ਖੜਾ ਦੇਖ ਰਿਹਾ ਵੀ ਐਂ ਕਰੀ ਜਾ ਸੁਰੰਗ ਦੇ ਵਿੱਚੋਂ ਕੋਈ ਆ ਨਹੀਂ ਰਿਹਾ ਚੌਥੀ ਦੇਰ ਬਾਅਦ ਥੋੜਾ ਜਿਹਾ ਉਹਨੇ ਵੀ ਐਂ ਕਰਨਾ ਉਧਰੋਂ ਸੇਮ ਤੂੰ ਐਂ ਕਰਨਾ ਥੋੜੀ ਦੇਰ ਬਾਅਦ ਉਹਨੇ ਥੱਲੇ ਟੇਕ ਲਾਉਣੀ ਆ ਡੇਕਦੇ ਉਹਨੇ ਇੰਜ ਵੇਖਦੇ ਟੇਕ ਲਾ ਕੇ ਉਨੀ ਦੇਰ ਨੂੰ ਤੂੰ ਵੀ ਅੱਧਾ ਫੌਤ ਹੋਇਆ ਹੋਣਾ ਥੋੜੀ ਦੇਰ ਬਾਅਦ ਉਹਨੇ ਬੋਲੀ ਜੀ ਇੰਜ ਉੱਠ ਕੇ ਉਹਨੇ ਫਿਰ ਐਂ ਵੇਖਣਾ ਇੱਧਰ ਉਹਨੇ ਸੋਣਾ ਉਧਰੋਂ ਤੂੰ ਸੋਣਾ ਉਹਨੇ ਜਦੋਂ ਦੇਖਣਾ ਤੂੰ ਸੌ ਗਿਆ ਵਾ ਉਹਨੇ ਉੱਠ ਕੇ ਕੱਪੜੇ ਝਾੜ ਲੈਣੇ ਉਹਨੇ ਚਲੇ ਜਾਣਾ ਤੇ ਕਿਹੜਾ 27 ਛੁੱਟੀ ਕਰ ਲਵਾਂ ਆਹ ਕਸਮ ਬਿੱਟੇ ਨੇ ਉੱਠ ਕੇ ਮੇਰੇ ਕੋਲ ਹੋਰ ਇਦਾਂ ਦੀਆਂ ਬੜੀਆਂ ਨੇ ਉਹ ਇਹ ਬੜੀਆਂ ਐਸੀਆਂ ਵੀਡੀਓਜ਼ ਨੇ ਜਿਹੜੀਆਂ ਤੁਹਾਨੂੰ ਸੁਣਾ ਦਿੰਦੀਆਂ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਕਹਿੰਦਾ ਤੈਨੂੰ ਐਸੀ ਨੀਂਦ ਆਏਗੀ ਤੈਨੂੰ ਪੂਰਾ ਅਮਲਾ ਠਾਏਗਾ ਜਹਾਜ਼ ਦਾ ਤੂੰ ਉੱਠਣਾ ਨਹੀਂ ਉਸਤਾਦ ਜੀ ਲੇਕਿਨ ਜਿਹੜਾ ਕਈ ਵੀਡੀਓ ਬਣਾ ਲਾ ਲੇਕਿਨ ਜਿਹੜਾ ਉਹ ਵੀ ਇੰਟਰਸਟਿਡ ਮੈਂ ਇੱਕ ਵੀਡੀਓ ਵੇਖਣ ਡਿਆ ਉਹ ਲੜਕੀ ਹੈ ਨਾ ਇੱਕ ਅੰਗਰੇਜ਼ਣੀ ਤੇ ਉਹ ਨਾ ਲੜਕੀ ਕਹਿੰਦੀ ਉਹਨੂੰ ਆਈ ਲਵ ਯੂ ਉਹ ਕਹਿੰਦਾ ਅਗੇਨ ਫਿਰ ਕਹਿੰਦਾ ਆਈ ਲਵ ਯੂ ਉਹ ਫਿਰ ਕਹਿੰਦਾ ਅਗੇਨ ਉਹ ਫਿਰ ਕਹਿੰਦੀ ਆਈ ਲਵ ਯੂ
ਕਹਿੰਦਾ ਅਗੇਨ, ਉਹ ਕਹਿੰਦੀ ਆਈ ਲਵ ਯੂ, ਕਹਿੰਦਾ ਅਗੇਨ, ਮੋਰੀਓ ਬਾਬਾ ਧੋਤੀ ਵਾਲਾ ਨੀ, ਉਹ ਟੁਰ ਜਾ ਤੈਨੂੰ ਵੀਡੀਓ ਲਾ ਕੇ ਦੇਣੀ, ਇੱਕ ਬੰਦੇ ਨੇ ਇਹਨਾਂ ਨਾਲ ਕੱਛਾ ਪਾਇਆ, ਦਰਿਆ ਦੇ ਕਿਨਾਰੇ ਤੇ ਬੈਠਾ, ਵੱਡਾ ਹੈਡ ਪਾਇਆ, ਉੱਤੇ ਉਹਨੂੰ ਲਾਈ ਆ, ਕੁੰਡੀ ਸੁੱਟ ਕੇ ਆ ਬੈਠਾ ਬਸ, ਠੀਕ ਹੈ। ਤੇ ਤੂੰ ਦਿਲ ਵੇਖੀ ਜਾ ਰਿਹਾ, ਹਵੇ ਕੀ ਯਾਰ ਤੇ ਥੋੜੀ ਥੋੜੀ ਦੇਰ ਬਾਅਦ ਉਹ ਕੈਮਰੇ ਵਾਲ ਵੇਖਦੇ, ਤੇਰੇ ਲੈ ਵੇਖ ਇਹ ਲਾ ਕੇ ਦੇਖ ਰਹੇ, ਉੱਥੇ ਬੈਠਾ ਠੀਕ 4 ਤੋਂ 5 ਮਿੰਟ ਬਾਅਦ ਉਹਨੇ ਉਧਰ ਐਂ ਜਿਹਾ ਸੌ ਜਾਣਾ, ਉਧਰੋਂ ਤੂੰ ਸੌ ਜਾਣਾ, ਜਦੋਂ ਉਹਨੇ ਦੇਖਣਾ ਕਿ ਸੌ ਗਿਆ, ਜਦੋਂ ਉਹਨੇ ਦੇਖਣਾ ਤੂੰ ਸੌ ਗਿਆ, ਉਹਨੇ ਆਰਾਮ ਬੱਚੀ ਚਨੋੜ ਨਹੀਂ ਸੀ ਦੇਖਿਆ ਯਾਰ, ਅਸੀਂ ਚਨੋੜ ਗਏ ਆ ਨਾਜ਼ਰੀਨ ਬਾਦਸ਼ਾਹ, ਅਸੀਂ ਚਨੋੜ ਗਏ ਤੇ ਉਹ ਬਾਬਾ ਕੱਲਾ ਹੀ ਨੁੱਕਰ ਤੇ ਬੈਠਾ, ਭਾਈ 45-50 ਸਾਲ ਦੀ ਉਮਰ ਉਹਦੀ, ਤੇ ਇੰਜ ਕਰਕੇ ਨਾ ਕੱਲਾ ਹੀ ਉਹ ਬੈਠਾ ਕੁੰਡੀ ਪਾ ਕੇ। ਅਸੀਂ ਉੱਥੇ ਕੋਈ 1.5 ਘੰਟਾ ਸ਼ੋਅ ਕੀਤਾ ਤੇ ਉੱਥੇ ਹੀ ਬੈਠਾ, ਕੋਈ ਮੱਛੀ ਨਹੀਂ ਆ ਰਹੀ, ਤੇ ਸਾਨੂੰ ਉੱਤੇ ਹੁਣ ਆਪਣਾ ਸਕ੍ਰਿਪਟ ਸ਼ੁਰੂ ਹੋ ਗਿਆ ਦਿਮਾਗ 'ਚ ਆਉਣਾ। ਮੈਂ ਕਿਹਾ ਇਹ ਬੰਦਾ ਸਵੇਰ ਦਾ ਬੈਠਾ, ਰਾਤ ਨੂੰ ਦਿਲ ਕਰੇ ਸ਼ਾਮ ਨੂੰ ਉੱਥੋਂ ਆਂਡਾ ਟਿੱਕੀ ਮੰਗਾ ਲਓ। ਸ਼ਾਮ ਨੂੰ ਆਂਡਾ ਟਿੱਕੀ ਮੰਗਾਈ, ਉਹਨੇ 2 ਆਂਡੇ ਘਰ ਗਿਆ ਵੀ ਮੱਛੀ ਤੇ ਨਹੀਂ ਆ ਰਹੀ, 2 ਆਂਡੇ ਜਰਾ ਪਿਆਜ਼ ਪਾ ਕੇ ਬਣਾ ਕੇ ਮੈਨੂੰ ਭੇਜ ਦੇ, ਤੇ ਉਹਨੇ ਉਧਰੋਂ ਆਂਡੇ ਭੇਜੇ ਨੇ, ਤੇ ਹੁਣ ਉਹਨੇ ਕੁੰਡੀ ਪਾਈ ਹੈ, ਕੁੰਡੀ ਪਾ ਕੇ ਤੇ ਉਹਨੇ ਆਂਡੇ ਗੰਡੇ ਰੱਖੇ ਨੇ, ਕੁੰਡੀ ਉਹਨੇ ਸਾਈਡ ਤੇ ਰੱਖਤੀ ਹੈ, ਤੇ ਸੋਹਣੀ ਉਹਨੇ ਪਹਿਲੀ ਬੁਰਕੀ ਲਾਈ ਹੈ, ਤੇ ਆਪੇ ਹੀ ਮੱਛੀ ਨੇ ਜੰਪ ਮਾਰਿਆ ਇੱਕ ਨੇ ਬਣਾਉਂ, ਤੇ ਉਹਦੇ ਇੱਥੇ ਆ ਕੇ ਡਿੱਗ ਗਈ ਮੱਛੀ, ਨਾ ਉਹਦੇ ਇੱਥੇ ਡਿੱਗ ਗਈ ਆ ਕੇ, ਰੋਟੀ ਦੇ ਕੋਲ ਉਧਰੋਂ ਆ ਵਾ ਤੇ ਉਧਰੋਂ ਮੱਛੀ ਆ ਗਈ ਹੈ, ਤੇ ਉਹਨੇ ਐ ਕਰਕੇ ਨਾ ਬੱਚੀ ਫੇਰ ਵਾਪਸ ਅਸਮਾਨ ਨੂੰ ਕਹਾ ਨਿਕਲ ਇੱਥੋਂ। ਉਹ ਉਦੋਂ ਬੜਾ ਸ਼ੁਗਰ ਲੱਗਾ ਸੀ, ਉਹ ਵਿਚਾਰਾ ਬੈਠਾ ਜਿਉਂ ਉਹ ਵਿਚਾਰਾ ਕੱਲਾ ਹੀ ਪਰੇ ਬੈਠਾ ਸੀ। 12 ਵਜੇ ਦਾ ਸਵੇਰ ਨੂੰ ਬੈਠਾ, ਸ਼ਾਮ ਨੂੰ 6 ਵਜੇ ਮੱਛੀ ਆਈ, ਤੇ ਕੁੰਡੀ ਸਮੇਤ ਨੂੰ ਚਪੇੜਾ ਮਾਰ ਰਿਹਾ। ਮੈਂ ਤੇਰੇ ਪਿਓ ਦਾ ਬੁਲਾ ਤੇ ਇੰਨੀ ਕੁ ਬੱਚੀ ਹੈ ਆਹੋ। ਜੀ ਉਸਤਾਦ ਜੀ $ਲੱਖਾਂ ਮਿਲੀਅਨ ਦਾ ਨੁਕਸਾਨ ਹੋਇਆ ਵਾ ਗਰਮੀ ਦੀ ਵਜ੍ਹਾ ਤੋਂ, ਉੱਥੇ ਘਰਾਂ ਨੂੰ ਅੱਗ ਲੱਗ ਗਈ ਆਸਟ੍ਰੇਲੀਆ 'ਚ। ਲੈ। ਆਪਣਾ ਇੱਥੋਂ ਹਿਸਾਬ ਕਰਕੇ ਕੱਢ ਲਓ, ਚੈੱਕ ਕਰ ਲਓ ਓਏ ਕਿੱਥੋਂ ਕੱਢ ਕੇ ਸਫਰ ਕਰ ਜਾ ਯਾਰ, ਜੈਨੂਇਨਲੀ ਨਹੀਂ ਹੁਣ ਉੱਥੇ ਮੌਸਮ ਠੀਕ ਹੋ ਗਿਆ। ਤੁਹਾਨੂੰ ਪਤਾ ਸਾਜ ਜੀ 6 ਘੰਟੇ ਦੀ ਡਰਾਈਵ ਕਰਕੇ ਬੀਜਿੰਗ 'ਚ ਜਾ ਪਹੁੰਚੇ, ਪਿਛਲੇ ਦਿਨਾਂ ਦੀ ਗੱਲ ਹੈ। ਜਹਾਜ਼ 'ਚ ਕੋਈ ਫਾਲਟ ਹੋ ਗਿਆ, 5 ਘੰਟੇ ਬਾਅਦ ਹੀ ਉਹਨੇ ਬੀਜਿੰਗ ਤੋਂ ਪਹਿਲੇ ਹੀ ਉਹਨੇ ਵਾਪਸ ਮੋੜ ਲਿਆ ਰਿਜ਼ਾਈਨ ਦੇ ਦਿੱਤਾ ਸੀ ਲਾਹੌਰ। ਉੱਥੋਂ ਉਹਨਾਂ ਕੋਈ ਪਲੱਗ ਪਲੁੱਗ ਸ਼ਾਰਟ ਹੋਇਆ ਸੀ, ਉਹਨਾਂ ਨੇ ਚੇਂਜ ਕੀਤਾ ਤੇ ਫਿਰ ਵਾਪਸ। ਤੁਹਾਡਾ ਵਕੂਆ ਇੱਥੇ ਝੂਠਾ, ਜਹਾਜ਼ ਪਲੱਗ ਹੁੰਦਾ ਹੀ ਨਹੀਂ। ਕਿਉਂ ਨਹੀਂ ਹੁੰਦਾ? ਜਹਾਜ਼ ਹੁੰਦਾ ਸੈਲਫ ਸਟਾਰਟ ਆ। ਉਹ ਜਾ ਤੇਰਾ ਦਿਮਾਗ ਖਰਾਬ, ਜਿਸ ਚੀਜ਼ ਦਾ ਸਲਫ ਹੋਏਗਾ ਉਹਦੇ 'ਚ ਪਲੱਗ ਲਾਜ਼ਮੀ ਹੋਏਗਾ। ਯਾਰ ਮੈਨੂੰ ਕੋਈ ਗੱਲ, ਤੁਸੀਂ ਨਾਲ ਨਹੀਂ ਹੋਣਾ, ਨਾਲੇ ਸਾਰੀ ਇੱਥੋਂ ਪਲਾਨ ਕਰਕੇ ਜਾਈਏ। ਹੁਣ ਜਹਾਜ਼ ਦੀਆਂ ਸੀਟਾਂ ਹੁੰਦੀਆਂ 3, ਜੇ ਭਾਈ ਨੂੰ ਨਾਲ ਪੈ ਕੇ ਆਪਾਂ ਤੰਗ ਹੋਵਾਂਗੇ। ਨਹੀਂ ਜ਼ਿਆਦਾ ਬਹਿਣਾ ਤੁਸੀਂ। ਬੇਟਾ ਜੀ, ਜਿੱਡੀ ਤੁਹਾਡੀ ਹੈ ਨਹੀਂ ਸੀਟ, ਏਡੀ ਸੀਟ ਆ। ਨਾ ਕਹੋ ਏਡੀ, ਮੈਂ ਪੈਣਾ ਵੀ ਆ, ਐ ਲੰਮੇ ਰੁਕ। ਨਹੀਂ ਐਡੀ ਸੀਟ ਨਹੀਂ ਹੈਗੀ ਓਏ, ਸਾਜੀ 18 ਘੰਟੇ ਦਾ ਸਫ਼ਰ। ਆ ਨਾਰਮਲ ਸੀਟ, ਉਹ ਬਸ ਐਡੀ ਸੀਟ ਕੇ ਜੀ ਐਡੀ। ਸਾਜੀ ਉਹ ਚਾਈਨੀਜ਼ ਵੀ ਇੰਨੀ ਸੀਟ ਹੁੰਦੀ ਹੈ। ਲੱਤਾਂ ਜੁੜ ਕੇ ਆਪਣੀ ਲੱਤਾਂ ਚਾਕੂ ਬੰਦ ਹੋ ਜਾਣਾ। ਅੱਛਾ, ਤੁਸੀਂ ਸਾਜੀ ਉੱਥੇ ਦੇਣੇ ਸ਼ੋਅ ਯੂਰੋ, ਹੈ ਪੈਸੇ ਦੇਣੇ ਸ਼ੋਅ ਯੂਰੋ, ਤੇ ਉਹਨਾਂ ਨੇ ਤੁਹਾਨੂੰ ਨੈਟ ਫ੍ਰੀ ਕਰ ਦੇਣਾ। ਕੀ ਦੇਣੇ? ਸ਼ੋਅ ਯੂਰੋ, ਉਹ 100 ਯੂਰੋ ਕਹ ਦੋ ਤੁਸੀਂ, ਯੂਰੋ ਇਹ 100 ਯੂਰੋ 100 ਯੂਰੋ ਕਰੰਸੀ ਵੀ ਜਿਆਦਾ ਬੜੀ। 100 ਯੂਰੋ ਤੁਸੀਂ ਦੋਗੇ ਨਾ ਸਾਜੀ, ਤੇ ਨੈਟ ਫ੍ਰੀ ਸਾਜੀ ਜਹਾਜ਼ ਦੇ ਵਿੱਚ। 75 ਨੋਟ ਉੱਥੇ ਚੱਲਦਾ ਵਾ, ਉਹ ਲੈ ਜੀ 에어ਪੋਰਟ ਤੇ ਅੱਛਾ ਸਾਜੀ, ਵੈਸੇ ਤਿਆਰੀ ਕੀ ਕੀਤੀ ਤੁਸੀਂ? ਸਹੀ ਵੀ ਨਹੀਂ ਕੁਝ ਨਹੀਂ ਲਏ ਉਹ ਲੈ ਤਾਂ ਜੋ ਤੋਂ ਮਖਾਣੇ ਲੈ ਕੇ ਉਹਨੇ ਮਿਲੀ ਹੈ? ਮਿਲ ਬਰੋਨ ਦੇ ਵਿੱਚੋਂ ਮਖਾਣੇ, ਉਹ ਸੁਭਾਨ ਅੱਲਾਹ ਤੇ ਵੀ ਫੋਟੋ ਸਾਜੀ ਸ਼ਾਟ ਲੈਣੇ ਨੇ ਤੁਸੀਂ, ਦੱਸ ਆਸਟ੍ਰੇਲੀਆ ਜਾਣੇ ਤੇ ਸ਼ਾਟ ਲੈਣੇ। ਆਹੋ ਸਹੀ, ਮੈਂ ਤਾਂ ਸ਼ਾਰਟ ਪਾਉਣੇ ਨਿਕਲਣਾ ਆ 6 ਸ਼ਾਟ ਲੈਣੇ ਨੇ ਸਾਜੀ ਤੁਸੀਂ। ਕਿਹੜੇ ਹੁਣ ਜੋਗਰ ਹਾਏ ਇਹ ਕੋਕਿਆਂ ਵਾਲਾ ਗਲਵਸ ਪਾਏ ਹੁਣ ਤੁਸੀਂ। ਤੋਂ ਬਨਾਨਾ ਸਾਡੀ ਕਾਲੀਆਂ ਲੈ ਕੇ ਇਹ ਜਾਣੀਆਂ। ਬੜਾ ਹੈ ਉਸਤਾਦ ਜੀ, ਇੰਜੋਏ ਚਿਲ ਪੂਰਾ ਸ਼ੋਅ ਤੇ ਆਪਾਂ ਦੋ ਹੀ ਕਰਨੇ, ਬਾਕੀ ਆਪਾਂ ਮਜ਼ੇ ਹੀ ਕਰਨੇ ਉਸਤਾਦ ਜੀ। ਗਿਰੀ ਦਾ ਤੇਲ ਲਾ ਕੇ ਨਾ ਪਿੰਨੀਆਂ ਦੇ ਉੱਥੇ ਬਹਿਣਾ ਘੰਟਾ, ਤੁਸੀਂ ਸਾਰੇ ਸਮੁੰਦਰ ਦੇ ਸਾਰੀਆਂ ਬਿਮਾਰੀਆਂ ਨਿਕਲ ਜਾਣੇ ਤੁਹਾਡੀ। ਉਹ ਉਸਤਾਦ ਜੀ, ਉਹ ਤਾਂ ਬਾਲਸ਼ੀ ਫਿਰਦੇ ਆ ਉੱਥੇ ਬੀਚ ਤੇ। ਹਾਂ ਛਣ ਬਾਕੀ ਸਾਡੇ ਦਾ ਇਹ ਸੁਪਰ ਉਸਤਾਦ ਜੀ ਸਫ਼ਰ ਇੰਜੋਏ ਕਰਾਂਗੇ, ਯਾਦਗਾਰ ਕਰਾਂਗੇ। ਉੱਥੇ ਜਿਹੜੇ ਵੀ ਲੋਕ ਭਰਾਵਾ ਪਿਆਰ ਮੁਹੱਬਤ ਵਾਲੇ ਆ, ਹਰਕਤਾਂ ਕਰਦੇ ਰਹੋ, ਅੱਛਾ ਸਿਰਫ ਜੀ। ਚਿਲ ਮਸਤੀ ਕਰਨੀ ਉਸਤਾਦ ਜੀ। ਉੱਥੇ ਜਹਾਜ਼ 'ਚ ਕਰਾਂਗੇ ਟੀ ਡੈਮ, ਠੀਕ ਹੈ? ਉਹਨਾਂ ਨੇ ਉੱਥੇ ਕਰਨ ਦੇਣਾ ਟ੍ਰਾਈਪੋਡ ਭਾਈ, ਤੁਸੀਂ- ਉੱਥੇ ਕੈਮਰਾ ਨਾਲ ਬੰਦੇ ਸੁੱਤੇ ਉਹ ਹੁੰਦੇ ਆ। ਭਰਾਵਾ ਪਹਿਲਾਂ- ਤੈਨੂੰ ਮੈਂ ਗੱਲ ਦੱਸਾਂ, ਸਿਰਫ ਔਰ ਸਿਰਫ ਲਓ ਮੇਰਾ ਅੱਲਾ ਜਾਣਾ ਉਸਤਾਦ ਜੀ, ਮੈਂ ਤੁਹਾਨੂੰ ਜੈਨ ਦੱਸਾਂ, ਸਿਰਫ ਪਾਕਿਸਤਾਨੀ 에ਅਰਲਾਈਨ ਦੇ ਵਿੱਚ ਪਾਬੰਦੀਆਂ ਹੀ। ਤੁਸੀਂ ਉੱਥੇ ਵੀਡੀਓ ਬਣਾਓਗੇ, ਤੁਹਾਨੂੰ ਉਹ ਪਾਇਲਟ ਕਹਿ ਦੇਗਾ, 에ਅਰ ਹੋਸਟਸ ਕਹਿ ਦੇਗੀ, ਉਹ ਲੰਘਦਾ ਵੜਦਾ ਕਹੇਗਾ ਭਾਈ ਵੀਡੀਓ ਨਾ ਬਣਾਓ। ਮੈਂ ਥਾਈ 에ਅਰਲਾਈਨ, ਚਾਈਨਾ 에ਅਰਲਾਈਨ, ਠੀਕ ਹੈ ਨਾ, ਹਾਂਗਕਾਂਗ, ਇਹ ਉਹ ਹਰ ਪਾਸੇ ਫਿਰਿਆ, ਮੈਨੂੰ ਕਿਸੇ ਮਨਾ ਨਹੀਂ ਕੀਤਾ। ਤੁਹਾਡੀ ਥਾਈ 에ਅਰਲਾਈਨ ਦੀ ਟਿਕਟ ਹਾਂਜੀ, ਇੱਕ ਮੋਰ ਲੱਗੀ ਪਾਸਪੋਰਟ ਤੇ, ਮੁੱਲ ਅਗਲਾ ਕਿੰਨੇ ਫਿਰ ਪਏ। ਮੇਰੀ ਜਾਨ ਤੂੰ ਵੇਖ ਲੈ ਉਸਤਾਦ ਜੀ, ਉਹ ਨਹੀਂ ਮਨਾ ਕਰਦੇ, ਇਹ ਭਾਈ- ਸਾਰੇ ਹੀ ਮਨਾ ਕਰਦੇ ਨੇ। ਇਹ ਭਾਈ ਗੋਜਰੇ ਬੈਠ ਦੇਖ ਲੈ ਮੁੱਲ ਕਿੰਨੇ ਪਿਆ। ਸਾਡੀ ਚਾਹ ਚੂ ਦਾ ਸਿਸਟਮ ਇਹ ਉਹ, ਉਹਨਾਂ ਨੂੰ ਕਹਿਣਾ ਕਿ ਉਹ ਖਾਣਾ ਛਾਣਾ ਇਹ ਉਹ ਵਾਈਫਾਈ
ਭਾਈ ਜਾਨ ਪਤਾ ਕੀ ਗੱਲ ਆ, ਮੇਰੀ ਗੱਲ ਸੁਣੋ, ਮੇਰੇ ਕੋਲ ਆਪਣਾ ਕਾਰਡ ਹੈਗੇ ਨੇ ਬੈਂਕ ਦੇ ਵੀ, ਮੇਰੇ ਕੋਲ ਹੈਗੇ ਹਾਂਜੀ। ਮੇਰੇ ਕੋਲ ਆਪਣਾ ਦੁਬਈ ਵਾਲੇ ਬੈਂਕ ਦਾ ਵੀ ਕਾਰਡ ਲੇਕਿਨ ਉਹ ਹੈ। ਵੀਆਈਪੀ ਲਾਂਚ ਦੇ ਵਿੱਚ ਹੋਏਗਾ ਮੈਂ ਕਹਿੰਦਾ ਮੇਰੀ ਟੈਨਸ਼ਨ ਆ, ਤੁਸੀਂ ਆਪਣਾ ਸੋਚੋ ਤੁਸੀਂ ਕਿੱਥੋਂ ਚਾਹ ਲੈ ਅੱਜ ਤੱਕ ਤੁਹਾਡੇ ਸਿਰ ਤੇ ਚੱਲੇ ਆ। ਨਹੀਂ ਨਹੀਂ, ਮੇਰੇ ਸਿਰ ਤੇ ਤੁਸੀਂ ਨਹੀਂ ਚੱਲੇ 1300 ਰੁਪਏ ਲੈ ਕੇ ਜਾਈਏ ਇੱਥੋਂ ਨਾ ਨਾ, ਤੁਸੀਂ ਮੇਰੇ ਸਿਰ ਤੇ ਨਹੀਂ ਚੱਲੇ, ਓਏ। ਤੁਸੀਂ ਆਪਣੇ ਸਿਰ ਤੇ ਆਪ ਹੀ ਚੱਲਣਾ ਵਾ। ਨਾਸਤਾ ਜੀ ਇਦਾਂ मेरे को तो अपना कार्ड हैगा वा। मैं तेन कहना भी एक चाय ले आओ, एक सैंडविच ले आओ, ये जो तुम रेगुलर सबको दे रहे हो, ये मैंने नहीं कहना मेरे लिए चिकन फलाना ले आओ, ये ले आओ, ठीक है। ਤੁਸੀਂ ਉਹੀ ਖਾਣਾ ਜਿਹੜਾ ਸਾਰਿਆਂ ਵਾਸਤੇ ਹੁੰਦਾ, ਉਹ ਫਲ ਗਈ ਫਲੀਆਂ ਨਹੀਂ, ਜੋ ਵੀ ਉਹਦੇ ਚ ਹੋਗਾ, ਸਾਰਾ ਮੂਰਸਿਆਂ ਦਾ ਗੋਸ਼ਤ ਦਾ ਵੀ ਵਿੱਚ ਪੀਜ਼ਾ ਮਿਲਦਾ, ਤੁਹਾਨੂੰ ਉਹ ਤੁਹਾਨੂੰ ਮੈਂ ਮੰਗਾ ਦੂੰ। ਸਾਰਾ ਕੁਝ ਯਾਰ, ਟੈਨਸ਼ਨ ਨਹੀਂ ਲੈਣੀ ਮਿੱਠੇ, ਮੇਰੀ ਦੀ ਚਲੋ ਮੈਂ ਆਪਣੀ ਆਪਣੇ ਆਪਣੇ ਕਾਰਡ, ਆਪਣੇ ਆਪਣੇ ਕਾਰਡਾਂ 'ਚ ਪੈਸੇ ਪਵਾ ਕੇ ਲੈ ਕੇ ਜਾਓ ਨਾ, ਤੁਸੀਂ ਵੀ ਅੱਲਾ ਖੈਰ ਕਰੇ। ਹੁਣ ਮੇਰੇ ਕੋਲ ਹੈ ਸਾਬਾ ਬੈਂਕ ਦਾ ਵੇ ਉੱਤੇ ਚੱਲਣਾ ਭਲਾ ਮੈਂ ਕਹਿੰਦਾ ਉੱਥੇ ਸਾਂਬਾ ਛੱਡ ਕੇ ਸਾਰਾ ਚੱਲ ਜਾਏਗਾ, ਉੱਥੇ ਓਏ ਉਹ ਚਲੇ ਹਰ ਸ਼ਹਿਰ ਚੱਲ ਜਾਏਗੀ। ਤੂੰ ਸਾਂਬਾ ਬੈਂਕ ਤੋਂ ਮੈਨੂੰ ਟ੍ਰਾਂਸਫਰ ਕਰ ਦੀ, ਮੈਂ ਤੈਨੂੰ ਉੱਥੇ ਦੇ ਦੂੰ। ਨਹੀਂ ਉਸਤਾਦ ਜੀ ਹੈ ਤੇ ਵਿੱਚ ਜਾਤੀ ਹੈ ਨਾ ਤੁਸੀਂ ਇਹ ਹੈ ਤੇ ਵਿੱਚ ਆ ਕੇ ਤੇ ਫਿਰ ਤੁਸੀਂ ਨਾ ਜਾਓ ਭਾਜੀ, ਫਿਰ ਆਹੋ। ਆਹੋ ਤੁਹਾਨੂੰ ਕਿਹੜੀ ਏਡੀ ਆਦਰ ਆਈ ਹੈ, ਹੋਰ ਕੋਲ ਬੰਦਾ ਬਦਲ ਲੈਂਦੇ ਆ, ਜੇ ਉਹਨੂੰ ਲੈ ਜਾਂਦੇ ਜਿਹਦੇ ਕੋਲ ਹੈਗੇ, ਕਿਉਂ ਸਾਜ ਹਾਂਜੀ। ਉਹਨਾਂ ਨਾਲ ਕਰੋ ਗੱਲ। ਹਾਂਜੀ ਤੇਰੇ ਕੋਲ ਮੈਂ- ਕੀ ਹੈ ਤੇਰੇ ਕੋਲ ਹਾਂਜੀ ਤੇਰੇ ਕੋਲ ਕਾਰਡ ਹੈਗਾ ਨਹੀਂ ਨਹੀਂ, ਤੁਸੀਂ ਉੱਥੇ ਜਦੋਂ ਜਾ ਰਹੇ, ਸਾਰੀ ਬਾਤ ਆ ਬਿਜ਼ਨਸ ਟੂਰ ਤੇ ਜਾ ਰਹੇ ਨਾ, ਸ਼ੋਅ ਕਰਨ ਜਾ ਰਹੇ, ਉੱਥੋਂ ਤੁਸੀਂ ਪੈਸੇ ਵੀ ਲੈਣੇ ਤੇ ਰਸਤੇ 'ਚ ਖਾਓ, ਜਾਂ ਤਾਂ ਉੱਥੋਂ ਪੈਸੇ ਵੀ ਲੈ ਕੇ ਤੁਸੀਂ ਮੈਨੂੰ ਫੜਾ ਦੇਣੇ, ਫਿਰ ਮੈਂ ਉਸਤਾਦ ਜੀ ਸਾਰਾ ਕੁਝ ਤੁਹਾਨੂੰ ਤੁਹਾਡਾ ਹੀ ਆ। ਨਹੀਂ, ਮੇਰਾ ਕੁਝ ਨਹੀਂ ਗਾ। ਉਸਤਾਦ ਜੀ ਨਹੀਂ, ਉਹ ਮੈਨੂੰ ਸਾਰਾ ਪਤਾ ਵੀ ਕੁਝ ਹੈ। ਕੀਤਾ ਸਾਨੂੰ ਤਾਂ ਪਤਾ ਹੀ ਨਹੀਂ, ਹੋਰ ਕੀ ਡਿਆ ਵਾ ਹੈਲੋ ਐਡੀ ਨਾ ਗੱਲ ਬੜਾ ਸੋਹਣਾ ਮਿੱਠਾ ਲੰਮੇ ਪਾਪੜ ਖਾਂਦੇ ਆ ਨਹੀਂ ਮੇਰੇ ਨਾਲ ਫਲਾਈਟ ਗੱਲ ਹੋਈ ਸੀ, ਉਹ ਕਹਿੰਦਾ ਸੀ ਫਲੈਕਸ ਚੇਂਜ ਹੋ ਸਕਦੀ ਆ। ਕੀ ਮੈਨੂੰ ਨਾ ਚੰਬਲ ਦੀ ਦਵਾਈ ਲੈ ਦਿਓ, ਠੀਕ ਆ। ਉਹ ਪਰਸੋਂ ਲੜ ਕੇ ਹਟਿਆ ਮੰਗਣ ਵਾਲੇ ਨੂੰ, ਤਾਂ ਜੀ ਤੁਸੀਂ ਇਦਾਂ ਕਰੋ, ਮਿੱਠੇ ਦੇ ਪੈਸੇ ਮੈਂ ਦਾਂਗਾ, ਮਿੱਠੇ ਮੈਂ ਦਾਂਗਾ ਪੈਸੇ ਤੈਨੂੰ। ਨਹੀਂ ਨਹੀਂ ਪੈਸੇ ਦੀ ਟੈਨਸ਼ਨ ਨਹੀਂ ਕੋਈ ਨਹੀਂ, ਮੈਂ ਯਾਰ ਰਵਈਏ ਦੇਖਣ ਡਿਆ ਵਾ ਲਓ ਇਹ ਜੀ। ਕੀ ਹੋ ਗਿਆ ਯਾਰ ਬਿਜ਼ਨਸ ਟੂਰ 'ਚ ਕੋਈ ਰਵਈਏ ਨਹੀਂ ਹੁੰਦੇ, ਬਿਜ਼ਨਸ ਆ। ਤੁਸੀਂ ਤਾਂ ਫਿਰ ਹਾਂਡੀ ਵੀ ਆਪਣੇ ਲਈ ਬਣਾ ਲੋਗੇ। ਤੇ ਪੈਸੇ ਵੀ ਤਾਂ ਲੈਣੇ ਆ ਉਹਨਾਂ ਕੋਲ। ਉਹ ਬੇਟਾ ਵੈਸੇ ਤਾਂ ਅਸੀਂ ਸਰਸਤਾਜ ਜੀ ਛੱਤਰ ਸ਼ਾਹ ਇੰਜੋਏ ਕਰਨ ਜਾਣ ਲਓ ਸੁਣ ਲਓ, ਓ ਯਾਰ ਬਿਠੇ ਇੰਜੋਏ ਕਰਨਾ, ਮੈਂ 2 ਡੰਡੇ ਲੈ ਲਏ ਉਸਤਾਦ ਜੀ ਦੀ ਹੈਂ? ਆਪਣੇ ਲਈ, ਠੀਕ ਹੈ, ਸਿਗਟਾਂ ਦੇ ਡੰਡੇ, ਠੀਕ ਹੈ, ਅਸੀਂ ਉੱਥੇ ਇੰਜੋਏ ਕਰਨਾ ਵਾ ਮੈਂ ਸਿਗਰਟਾਂ ਪੀਂਦਾ ਹੀ ਨਹੀਂ, ਹੈ, ਤੇ ਉਹ ਡੰਡਾ ਵਾਪਸ ਕਰ ਦਿੰਦਾ ਤੁਹਾਡੇ ਵਾਪਸ ਕਰਦਾ, ਤਾਂ ਜਿਹਨੇ ਵਾਪਸ ਕਰ ਉਸਤਾਦ ਜੀ ਤੁਸੀਂ ਉੱਥੋਂ ਮੇਰੇ ਕੋ ਨਹੀਂ ਸਿਗਰਟ ਫਿਰ ਮੰਗਣੇ। ਮੈਂ ਨਹੀਂ ਮੰਗਦਾ। ਉਸਤਾਦ ਜੀ ਮੈਂ ਕਹਿ ਰਿਹਾ ਕਿ ਮੈਂ ਆਪਣਾ ਕੋਡ ਵੇਵ ਸਾਰਾ ਕੁਝ ਲੈ ਕੇ ਜਾਣਾ, ਮੈਂ ਮੇਰਾ ਕੋਈ ਨਹੀਂ। ਤਾਂ ਜੀ ਕੋਲ ਉਸਤਾਦ ਜੀ ਹੈਗੇ। ਉਸਤਾਦ ਜੀ ਆਪਣੀ ਲਿਸਟ ਬਣਾਣੀ ਹੈ ਤੁਸੀਂ ਸਾਰੀ ਲਿਸਟ ਬਣਾ ਕੇ ਨਾ ਬੇਟਾ ਜੀ, ਪਹਿਲੇ ਪਾਸਪੋਰਟ, ਠੀਕ ਹੈ ਨਾ, ਫਿਰ ਵੀਜ਼ਾ, ਫਿਰ ਟਿਕਟ, ਫਿਰ ਜੋ ਵੀ ਤੁਹਾਡਾ ਲਵਾਜ਼ਮਾਤ ਨੇ, ਬੈਗ ਦੇ ਵਿੱਚ ਕੀ ਕੀ ਹੈ, ਉਹ ਸਾਰਾ ਕੁਝ ਰੱਖਣਾ ਵਾ। ਲਿਸਟ ਕਾ ਤੋਂ ਬਣਾਉਣੀ ਹੈ, ਮਤਲਬ ਇਹ ਕੰਮ ਵਾਲੇ ਨੂੰ ਬਣਾਉਣੀ ਹੈ। ਉਹ ਲਿਸਟ ਬਣਾ ਕੇ ਮੈਂ ਪਾਸਪੋਰਟ ਭੁੱਲ ਗਿਆ, ਉੱਥੇ ਜਹਾਜ਼ 'ਚ ਚੜ ਗਿਆ, ਹਾਂ ਪਾਸਪੋਰਟ ਉੱਥੇ ਹੀ ਭੁੱਲ ਗਿਆ। ਪਹਿਲੀ ਤਾਂ ਇਹ ਗੱਲ ਵਿਦਆਊਟ ਪਾਸਪੋਰਟ ਐਜੂਕੇਸ਼ਨ ਚੈੱਕ ਕਰਦੇ ਆ, ਚੈੱਕ ਕਰ ਤੋਂ ਬਗੈਰ ਚੜਨ ਦਿੰਦੇ। ਸਾਜੀ ਅੰਦਰ ਮੈਂ ਇਮੀਗ੍ਰੇਸ਼ਨ ਵਾਲਿਆਂ ਕੋਲ ਚਲਾ ਗਿਆ, ਉਹਨਾਂ ਨੇ ਕਿਹਾ ਜੀ ਪਾਸਪੋਰਟ, ਮੈਂ ਕਿਹਾ ਯਾਰ ਉਹ ਤੇ ਮੈਂ ਘਰ ਭੁੱਲ ਆਇਆ। ਲੈ ਕੇ ਆ। ਕਹਿੰਦੇ ਚਲੋ ਯਾਰ ਰਾਬੇ ਸਾਹਿਬ ਕੋਈ ਮਸਲਾ ਨਹੀਂ, ਸੈਲੀਬ੍ਰਿਟੀ ਯਾਰ ਵੀ ਘਰ ਨਹੀਂ 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 ਨਹੀਂ, ਉੱਥੇ ਫਿਰ ਮੈਨੂੰ ਪਤਾ ਲੱਗਾ ਕਿ ਜਹਾਜ਼ ਦੇ ਵਿੱਚ ਤੁਹਾਨੂੰ ਇੰਟਰਨੈਸ਼ਨਲ ਫਲਾਈਟ 'ਚ 3 ਘੰਟੇ ਪਹਿਲੇ ਕਿਉਂ ਸੱਦਦੇ ਆ, ਕਿ ਤਾਂ ਕਿ ਖੁਦਾ ਨਾ ਖਾਸਾ ਤੁਸੀਂ ਪਾਸਪੋਰਟ ਭੁੱਲ ਜਾਓ, ਕੋਈ ਅਬੀ ਨਬੀ ਹੋ ਜੇ, ਤੁਸੀਂ ਫੌਰਨ ਨੂੰ ਹੱਲ ਕਰਕੇ ਨਹੀਂ, ਵਾਪਸ ਇਸ ਤੋਂ ਨਹੀਂ ਸਾਦੇ ਪਏ, ਉਹਨਾਂ ਦਾ ਆਪਣਾ ਇੱਕ ਹਿਸਾਬ ਕਿਤਾਬ ਹੁੰਦਾ, ਉਹ ਤੁਹਾਡੇ ਪਾਸਪੋਰਟ ਭੁੱਲਣ ਤੋਂ ਨਹੀਂ ਸਾਦੇ ਤੁਹਾਨੂੰ। ਅੱਜ ਹਾਂਜੀ, ਚਲੋ ਇੱਕ ਬੰਦਾ ਵੀ ਰਹਿ ਜਾਓ ਫਲੈਟ ਤੂੰ ਇੱਕ ਮਿਸਾਲ ਆ, ਕਿਸੇ ਐਸੀ ਜਗ੍ਹਾ ਤੋਂ ਆਇਆ ਵਾ ਜਿੱਥੇ 6 ਘੰਟੇ ਦਾ ਸਫ਼ਰ ਆ, ਅੱਜ ਹਾਂ, ਤੇ 3 ਘੰਟੇ ਤੋਂ ਬਾਅਦ ਫਿਰ 6 ਘੰਟੇ 'ਚ ਕਿਤਾ ਉਹ ਪਾਸਪੋਰਟ ਉਧਰੋਂ ਮੈਂ ਕਵਾਂਗਾ ਮੁੰਡੇ ਨੂੰ ਕਿ ਉਧਰੋਂ ਟੁਰ ਪਿਆ, ਤੁਰ ਪਿਆ। ਇਧਰੋਂ ਮੈਂ ਟੁਰ ਪਿਆ, ਉਧਰੋਂ ਜਹਾਜ਼ ਉੱਡ 3 ਪਿਆ। ਘੰਟੇ ਦਾ ਰਹਿ ਗਿਆ। ਹਾਂ, ਉਹ ਤੂੰ ਵਾਪਸ 3 ਘੰਟੇ ਫਿਰ ਰਿਪੋਰਟ ਕਿਤਾ। ਉਹ ਥੋੜਾ ਜਿਹਾ ਹੋਰ ਗਿਆ ਸੀਗਾ। ਇਮੀਗ੍ਰੇਸ਼ਨ ਨੇ ਇਹਨਾਂ ਦਾ ਹਿਸਾਬ ਰੱਖਿਆ ਵੀ ਜਿੱਦਾਂ ਰਾਬੇ ਕਹਿੰਦਾ ਤਾਂ ਕਰ ਲਓ। ਆਈ ਤੁਹਾਨੂੰ ਪਾ ਦਿਓ। ਬਾਕੀ ਸਾਰੀ ਸਾਰੇ ਸਮੁੰਦਰ ਦਾ ਆਪਾਂ ਪੂਰਾ ਮਜ਼ਾ ਲੈਣਾ। ਹਾਏ। ਪੂਰਾ ਅੱਛੀ ਲੋਕੀ ਕਰਨੀ ਹੈ ਜੀ, ਤੁਸੀਂ ਆਪ ਹਿਸਾਬ ਲਓ। ਹਾਂ ਵਿੰਗੇ ਅੰਗੂਠੇ ਮੈਂ ਸਾਰੇ ਸਮੁੰਦਰ ਤੋਂ ਲੈ ਕੇ ਪਿਆ ਹਾਂ, ਅੰਗਰੇਜ਼ੀਆਂ ਕੀ ਕਹਿਣਗੇ। ਉਸਤਾਦ ਜੀ ਸਮੁੰਦਰ ਦੇ ਵਿੱਚ ਯਾਰ ਤੁਸੀਂ ਉਹਨਾਂ ਨੂੰ ਕੀ ਸਮਝਦੇ, ਉਹਨਾਂ ਦੇ ਧੜ ਤੋਂ ਵੀ ਵਿੰਗੇ ਵਿੰਗੇ ਨੇ, ਉਹ ਵੀ ਇਨਸਾਨ ਆ ਯਾਰ, ਉਹਨਾਂ 'ਚ ਵੀ ਸਾਰਾ ਕੁਝ ਹੀ ਹੁੰਦਾ ਲੇਕਿਨ ਉਹਨੇ ਪਿੰਨੀ ਹੋ ਗਿਆ ਤੈਨੂੰ? ਖੂਬਸੂਰਤ ਆ। ਹੈ। ਉਹਨੇ ਪਿੰਨੀਆਂ, ਮੇਰੀ ਪਿੰਨੀ ਦਾ ਮੈਂ ਕਹਿੰਦਾ ਤੂੰ ਵੇਖੀਏ ਨਹੀਂ, ਐਸੇ ਐਸੇ ਰੈੱਡ ਕਲਰ ਦੇ ਦਾਣੇ ਹੁੰਦੇ ਉਹਨਾਂ ਦੇ ਮੂੰਹ ਤੇ, ਪੂਰੀ ਬੋਡੀ ਤੇ, ਤੂੰ ਕਵੇਂ ਯਾ ਅੱਲਾ ਸ਼ੁਕਰ ਆ ਅਸੀਂ ਸਹੀ ਆ, ਸਾਡੀ ਸਕਿਨ ਸਾਫ਼ ਆ। ਨਹੀਂ ਸ਼ੁਕਰ ਨਾ ਹੁੰਦਾ, ਠੀਕ ਹੈ। ਹਾਂਜੀ, ਕੀ ਹੋ ਗਿਆ ਤੁਹਾਨੂੰ? ਅੰਗਰੇਜ਼ਣੀਆਂ ਦੇ ਹਾਂਜੀ, ਸਾਰਿਆਂ ਦੇ ਹੀ। ਉਸਤਾਦ ਜੀ ਸਮੁੰਦਰ ਦੇ ਵਿੱਚ ਜਾਣਾ ਹੈ ਨਾ ਕਿ ਨਹੀਂ ਜਾਣਾ? ਨਹੀਂ ਭਾਜੀ ਸਮੁੰਦਰ 9 ਤੋਂ 5 ਬੰਦ ਕਰ ਦਿੰਦੇ ਆ। ਨਹੀਂ ਸਮੁੰਦਰ 'ਚ ਜਾਣਾ ਯਾਰ, ਉਹ ਜੰਗਲੇ ਦੇ ਵਿੱਚ। ਤਾਂ ਜੀ ਮੈਨੂੰ ਭਾਈ ਪੈਦਲ ਚੱਕਿਆ ਨੇ ਜਹਾਜ਼ ਦੇ ਵਿੱਚ ਨਾ, 3-4 ਘੰਟੇ ਬਾਅਦ ਵਾਸੀ ਲੈ ਕੇ ਜਾਣਾ ਪੈਰਟ ਕੋ, ਉੱਥੇ ਤਾਂ ਯਾਰ ਸਾਰੇ ਸੁੱਤੇ ਪਏ, ਤੂੰ ਕੋਈ ਗੱਲ ਕਰ। ਨਹੀਂ ਨਹੀਂ ਇਹ ਨਾ ਕਰ ਬਹਰਾਲ ਯਾਰ, ਮੈਂ ਤੁਹਾਨੂੰ ਇੱਕ ਗੱਲ ਕਹਿ ਰਿਹਾ ਵਾਂ, ਮੈਂ ਤਾਂ ਇੱਥੋਂ ਕੋਈ ਚੀਜ਼ ਪਕਵਾ, ਮੈਂ ਤਾਂ ਡਰਾਈ ਫਰੂਟ ਲੈ ਕੇ ਜਾਣਾ ਨਾਲ। ਹਾਂ ਉਹ ਖਾਸ ਡਰਾਈ ਫਰੂਟ ਹੈ, ਮੈਂ ਰਸਤੇ ਥੋੜਾ ਥੋੜਾ ਉਹ ਖਾਂਦੇ ਰਹਿਣਾ। ਅਖਰੋਟ ਬਾਦੀ ਸਾਰਾ ਕੁਝ। ਹਾਂ, ਮੈਂ ਤੁਹਾਨੂੰ ਇਸ ਤੋਂ ਕਹਿ ਰਿਹਾ ਤੁਸੀਂ ਵੀ ਲੈ ਜਾਓ, ਉੱਥੇ ਮਾਂਗਾ ਕਸ਼ੀ ਨਹੀਂ ਮੇਰੇ ਨਾਲ ਕਰਨੀ। ਅਸਤਗਫਿਰullah ਮਾਂਗਾ ਕਸ਼ੀ। ਹਾਂ। ਜੀ ਕਹਿੰਦੇ ਬੀਜ ਨਹੀਂ ਨਹੀਂ ਮੁੜ ਕੇ ਇੱਥੋਂ ਵੱਖੀਆਂ ਨੂੰ ਐ ਹੱਥ ਕਰਨੇ ਤੋਂ ਐ ਕਰਕੇ ਇਹ ਕੰਮ ਨਹੀਂ ਹੋਣਾ। ਮੈਂ ਧੋਕੇ ਦੇਣਾ ਉੱਤੇ। ਉਹ ਨਹੀਂ ਜਾਣ ਦੇਣੇ ਉਹਨਾਂ ਨੇ। ਉਸਤਾਦ ਜੀ ਕੀ ਕਰਦੇ ਪਏ ਹੋ? ਨਹੀਂ ਮੈਂ ਤਾਂ ਭਾਈ ਇਹ ਤਾਂ ਬਾਰੀ ਦੀ ਸਾਈਡ ਤੇ ਖਾਂਦਾ ਵਾ, ਮੈਨੂੰ ਕੋਈ ਐਵੇਂ ਕਿਹੜਾ
ਕੁਝ ਹੀ ਤੇਲ ਪਾ ਦਿਓ। ਨਹੀਂ ਮੈਂ ਵੀ ਬੇਟਾ ਐ ਕਰਕੇ ਤਾਂ ਕਰਕੇ ਨਾਲ ਲਾ ਦੇਣਾ ਇੱਥੇ ਮਿੱਠੇ ਤੋਂ ਕਹਿਣਾ ਇੰਜ ਕਰੀ ਜਾਏ ਤੇ ਬਸ। ਉਸਤਾਦ ਜੀ ਚਣੇ ਇਹਨੇ ਨੀਂਦ ਦੀਆਂ ਗੋਲੀਆਂ ਤੋਂ ਹਾਂ ਭੁੱਜੇ ਚਨੇ ਨਾ ਰੱਖਿਓ, ਬੀਜ ਨਹੀਂ ਜਾਂਦੇ ਆਊਟ ਕੰਟਰੀ ਟੂ ਕੰਟਰੀ। ਉਹ ਟਾਂਗਰੀ ਲੈ ਜੀ ਤੂੰ, ਟਾਂਗਰੀ ਇਹ ਸੁਣੀ ਚਣੇ, ਬਦਾਮ, ਅਖਰੋਟ, ਪਿਸਤਾ, ਜ਼ਰਗਮੀਕੀ, ਇਹ ਸਾਰਾ ਕੁਝ ਰੱਖਿਓ ਵਿੱਚ। ਇਹ ਕੰਟਰੀ ਚੇਂਜ ਨਹੀਂ ਰੱਖਣ ਹੁੰਦੇ, ਬੈਨ। ਯਾਰ ਨਾਲੇ ਕੋਈ ਪਾਰਾ ਪੁਰਾ ਲੈ ਕੇ ਜੀਓ। ਮੈਨੂੰ 27 ਸਾਹਿਬ ਨੇ ਆਪ ਕਿਹਾ, ਕਹਿੰਦੇ ਕੋਈ ਬੀ ਟੈਬ ਚੇਂਜ ਬਦਾਮ ਬੀਜ ਨਹੀਂ। ਮੈਂ ਕਹਿੰਦਾ ਜ਼ਿੰਦਗੀ 'ਚ ਕਦੀ ਤੁਸੀਂ ਬਾਹਰ ਜਾਣਾ ਨਾ ਅਗਰ ਇੰਜੋਏ ਕਰਨ ਜਿੱਥੇ ਉੱਥੇ ਇਹ ਟੈਨਸ਼ਨ ਕਦੀ ਜ਼ਿੰਦਗੀ 'ਚ ਨਾ ਪਾਲ ਕੇ ਜਾਓ ਮੈਂ ਆਹ ਚੁੱਕ ਲਵਾਂ, ਮੈਂ ਆਹ ਚੁੱਕ ਲਵਾਂ, ਮੈਂ ਆਹ ਚੁੱਕ ਲਵਾਂ। ਸੋ ਥੋੜਾ ਜਿਹਾ ਕੁਝ ਕਰਕੇ ਸਿਰ ਇੰਜੋਏ ਕਰਨ ਜਾਓ ਬਸ। ਹਾਏ ਆ ਵੀ ਭਰ ਲਵਾਂ, ਮੈਂ ਬੈਗ 'ਚ ਆਹ ਰੱਖ ਲਵਾਂ, ਮੈਂ ਕੱਪੜੇ ਰੱਖ ਲਵਾਂ, ਮੈਂ ਫਲਾਣਾ ਰੱਖ ਲਵਾਂ, ਮੈਂ ਢੀਂਗੜਾ ਰੱਖ ਲਵਾਂ। ਇਸੇ ਟਾਈਮ ਤੁਸੀਂ ਸਾਰੀ ਇੰਜੋਇਮੈਂਟ ਦਾ ਬੇੜਾ ਕਰ ਮੈਂ ਤਾਂ 9 ਬੜੇ ਬੜੇ ਇਸੇ ਤਰ੍ਹਾਂ ਹਲਕਾ ਜਿਹਾ ਆਪਣਾ ਕੋਈ ਚੀਜ਼ ਚੁੱਕੋ ਜਿਹੜੀ ਹੈ ਇੰਜੋਏ ਕਰੋ ਬਸ। ਹਰ ਸ਼ੈ ਲੱਭ ਜਾਂਦੀ, ਕੋਈ ਟੈਨਸ਼ਨ ਨਹੀਂ। ਉਸਤਾਦ ਜੀ ਹੁਣ ਖਾਣ ਪੀਣ ਦੁਨੀਆ ਦੀ ਹਰ ਜਗ੍ਹਾ ਤੇ ਲੱਭ ਜਾਣਾ। 2-4 ਕੋ ਪੈਂਡਾ ਸ਼ਰਟਾਂ ਰੱਖ ਲਓ ਬਸ। ਉੱਥੇ ਤੁਸੀਂ ਜਿੱਥੇ ਜਾਣਾ ਉੱਥੇ ਵਾਸ਼ਿੰਗ ਮਸ਼ੀਨ ਲੱਗੀ ਹੁੰਦੀ ਕਮਰਿਆਂ ਦੇ ਵਿੱਚ, ਆਰਾਮ ਨਾਲ ਉੱਥੇ ਛਿੱਟੋ ਟਕ ਟਕ। ਉਸ ਤੋਂ ਬਾਅਦ ਚਲੋ ਜੀ ਬਾਹਰ। ਇੱਥੇ ਨਾ ਕੁਛ ਕਟਾ ਵੀ ਰੱਖ ਲਵਾਂ, ਫਲਾਣਾ ਰੱਖ ਲਵਾਂ, ਡੱਬੇ ਰੱਖ ਲਵਾਂ, ਸ਼ਰਟਾਂ ਦੇ ਡੰਡੇ ਰੱਖ ਲਵਾਂ, ਫਲਾਣਾ ਕਰਨਾ ਦਿਮਾਗ ਸਾਰੇ ਸਫ਼ਰ ਦਾ ਬੇੜਾ ਕਰ ਸਾਰਾ ਕੁਝ ਲੈ ਆਉਣਾ। ਤਲਾਸ਼ੀ ਲੈ ਲਈ ਉਹਨਾਂ ਨੇ ਜਾ ਬੇੜਾ ਕਰ ਕਰ ਲੈਣਾ। खूबसूरत गल है कि सफर अगर खुशगवार और अच्छा करना है तो सामान कम रखें। ਅਰੇ ਕੀ ਬਾਤ। ਉਹ ਕਿੰਨਾ ਕੁ ਘੱਟ ਰੱਖ ਲਈਏ ਹੁਣ ਕੋਈ ਪਾਣੀ ਬਾਜੀ ਤਾਂ ਕਰਨੀ ਆ, ਕੋਈ ਰੋਟੀ ਪੋਟੀ ਤਾਂ ਹੋਣੀ ਚਾਹੀਦੀ ਵਿੱਚ, ਇਹ ਵੀ ਨਾ ਲੱਗੀਏ। लेकिन उस्ताद जी 10 दिन ਜਿਹੜਾ 12 ਦਿਨ ਰਹਿਣਾ ਹੈ ਆਹੋ ਉਹ ਉਹਦੇ ਕਿਦਾਂ ਵਿੱਚ ਕਮ ਤੋਂ ਕਮ 12 ਪੈਂਟਾਂ ਤੇ 12 ਸ਼ਰਟਾਂ ਦੇ ਹੋਣੀ ਚਾਹੀਦੀਆਂ ਨੇ, 12 ਤੁਹਾਡੀਆਂ ਬਨਾਨਾ। ਠੀਕ ਹੈ ਨਾ? ਮੈਂ ਫੈਸਲਾਬਾਦ 에ਅਰਪੋਰਟ ਤੇ ਨਾ ਲੈਣ ਲੱਗੀ ਆ ਤੇ ਅੱਗੇ ਇੱਕ ਬੰਦਾ ਖੜਾ ਤੇ ਉਹ ਸਟੂਡੈਂਟ ਸੀ ਤੇ ਚੰਗਾ ਭਲਾ ਸਿਆਣੀ ਉਮਰ ਤੇ ਉਹ ਜੀ ਮੈਂ ਪੜਨ ਚੱਲਾ ਜੀ। ਉਹ ਕਹਿੰਦਾ ਯਾਰ ਤੂੰ ਕਿਤੇ ਕਾਬਾ ਦਾ, ਉਹਨੇ ਨਾ ਐਡਾ ਥੱਦਾ ਕਾਗਜ਼ਾ ਨਾ ਐਡਾ। ਉਹਨੇ ਕਹਾ ਜੀ ਆ ਵੀ ਮੇਰੇ ਕੋਲ ਹੈਗਾ ਵੀ ਹੈਗਾ ਐਡਾ ਥੱਦਾ। ਤੇ ਮੇਰੇ ਇੱਕ ਬੰਦਾ ਇੱਧਰ ਖਲੋਤਾ ਸੀ ਲੈਣ 'ਚ, ਉਹਨੂੰ ਵੇਖ ਕੇ ਕਹਿੰਦਾ ਉਹ ਭਾਜੀ ਤੁਸੀਂ ਦੁਨੀਆ ਤੋਂ ਬਾਹਰ ਚੱਲੇ ਹੋ? ਦੁਨੀਆ ਤੋਂ ਬਾਅਦ ਆਹੋ ਕਹਿੰਦਾ ਵੀ ਤੁਸੀਂ ਮਤਲਬ ਅਸੀਂ ਉੱਥੇ ਪਾਕਿਸਤਾਨ ਚੋਂ ਬਾਹਰ ਚੱਲੇ, ਅਮਰੀਕਾ ਚੱਲਾ ਕੋ ਤੇ ਕਹਿੰਦਾ ਤੂੰ ਦੁਨੀਆ ਤੋਂ ਛੱਡ ਕੇ ਚੱਲਾਂਗੇ, ਇੰਨੇ ਕਾਗਜ਼ ਲੈ ਲੈ ਕਹਿੰਦਾ। ਵੀ ਸ਼ੋਅ ਦਾ ਦੌਰਾਨੀਆਂ ਕੀ ਹੈ ਸਾਜੇ? 6 ਘੰਟੇ 5 ਘੰਟੇ 4 ਘੰਟੇ ਉਸਤਾਦ ਜੀ ਉਹ ਕਹਿੰਦਾ ਜੀ 7 ਘੰਟੇ ਉੱਥੇ ਸ਼ੋਅ ਹੈਗਾ। ਹੈ ਬਿਲਕੁਲ ਮੇਲਾ ਹੈਗਾ ਨਾ, ਕਹਿੰਦਾ ਜੀ। ਉਹ ਅੱਗੇ ਸਿਡਨੀ ਚ ਆ। ਨਹੀਂ ਸਿਡਨੀ ਚ ਸ਼ੋਅ ਓਏ, ਇੱਥੇ ਮੇਲਾ। ਆਇਆ ਮੇਲਾ ਉਸਤਾਦ ਜੀ ਨੇ ਮੇਲੇ ਚ ਉਹ ਵੀ ਹੋਏਗਾ। ਲਓ ਜੀ ਇੱਕ ਨੰਬਰ ਦਾ ਕੰਮ ਹੋਏਗਾ ਜੀ, ਫੁੱਲ ਡੱਬਾ ਪ੍ਰੋਗਰਾਮ ਉਹ ਵੀ ਹੋਣਾ ਮੇਲੇ ਤੋਂ। ਨਹੀਂ ਮਿੱਠਾ ਜੀ ਇੱਥੇ ਜਿਹੜਾ ਆਸਟ੍ਰੇਲੀਆ ਦਾ ਮੇਲਾ ਹੁੰਦਾ ਨਾ, ਇਹਦੀ ਟਾਈਮਿੰਗ ਨਹੀਂ ਹੁੰਦੀ, ਇਹ ਸਿਰਫ ਗੁਜਰੀ ਆ ਕੇ ਮਦਦ ਕਰਾਉਂਦਾ। ਹਾਂ ਜੀ ਮਜ਼ਾ ਆਏਗਾ ਮੇਲੇ ਦਾ। ਜਾਲੀ ਆਲਮ ਲੋਹਾਰ ਵੀ ਆਏਗਾ। ਸੂਟ ਨਾਲ ਲੈ ਜੀ, ਲਾਲ ਸੂਟ ਲੈ ਜੀ ਮੇਲਾ ਬਹੁਤ। ਜਾਲੀ ਆਲਮ ਲੋਹਾਰ ਵੀ ਆਏਗਾ, ਫਿਰ ਕਤਲੰਮੇ ਵੀ ਮਿਲ ਕੇ, ਪਕੌੜੇ ਵੀ, ਆਹ ਕੁਸਰੇ ਵੀ। ਸੁਲਤਾਨ ਰਾਈ ਸਾਹਿਬ ਵਾਲੀ ਉਹ ਵੀ ਕਿਆ ਕਹਿੰਦੇ ਉਸਤਾਦ ਜੀ। ਤੁਸੀਂ ਸਰਕਸ ਵੀ ਦੇਖੋਗੇ ਉੱਥੇ। ਲੱਕੀ ਦਾ ਤੁਸੀਂ ਦੇਖਣੀ ਭਰਾਵਾ ਜੋ ਤੁਹਾਡੀ ਹੈ ਤੁਹਾਡੇ ਪ੍ਰੋਗਰਾਮ ਨੇ, ਮੈਂ ਤੁਹਾਨੂੰ ਨਜ਼ਰ ਨਹੀਂ ਆਉਣਾ 에ਅਰਪੋਰਟ ਤੇ ਉਤਰਦੇ। ਹੋਰ ਹੀ ਹੈ ਸਾਜੀ ਜਾਤੀ ਦੇ ਫੇਵਰੇ ਬੱਚਿਆਂ ਨੂੰ। ਨਾ ਮੇਰੇ ਭੈਣ ਲੈਦਾ ਉੱਥੇ ਮੇਰੇ ਦੋਸਤ ਖੜੇ ਹੋਣੇ ਨੇ, ਉਹਨਾਂ ਨੇ ਮੈਦਾਨ ਨੂੰ ਨਿਕਲ ਜਾਣਾ। ਅੱਲਾ ਦਾ ਖੈਰ ਚੱਲ ਨਹੀਂ ਤੁਹਾਡੇ ਚਲੋ, ਦੋਸਤਾਂ ਦੇ ਇੱਥੇ ਸ਼ੋਅ ਹੋਣਾ ਉੱਥੇ ਬਹੁਤ ਤੁਹਾਡੇ ਵੀ ਆਪਣੇ ਸਾਰੇ ਤੁਹਾਨੂੰ ਲੈਣ ਆ ਜਾਣਗੇ, ਤੁਸੀਂ ਚੱਲ ਜਾਣਾ ਨਾਲ। ਮੈਨੂੰ ਪਾੜੇ ਸ਼ਾਇਦ ਮੈਂ ਕਹਿੰਦਾ ਕਿ ਸਾਡਾ ਟਾਕਰਾ ਹੀ ਨਾ ਹੋ ਜੇ ਉੱਥੇ। ਨਹੀਂ ਤੁਹਾਡਾ ਟੱਕਰਾ ਨਹੀਂ ਹੁੰਦਾ। ਨਹੀਂ ਹੋ ਜਾਣਾ ਉਸਤਾਦ ਜੀ। ਨਹੀਂ ਹੁੰਦਾ ਯਾਰ, ਤੁਹਾਡਾ ਟੱਕਰਾ ਯਾਰ ਨਾ ਕਰੇ ਯਾਰ। ਮਿੱਠੇ ਦੀ ਤੁਹਾਨੂੰ ਵੀ- ਸਲਾਮ ਪਤਾ ਕਿੰਨੀ ਹੈ? ਤੁਹਾਨੂੰ ਵੀ ਲੈਣ ਆ ਜਾਣਾ, ਭਾਈ ਫੈਸਲ ਵੀ ਲੈਣ ਆਇਆ, ਸਾਨੂੰ ਕਿਸੇ ਨੂੰ ਮਾੜੇ ਗਰੀਬ ਅਸੀਂ ਉਹ ਮਿੱਠੇ ਮੇਰਾ ਕਜਨ ਆ ਉੱਥੇ ਬੇਟੇ ਮੈਂ ਤੈਨੂੰ ਛੱਡਾਂਗਾ। ਆ ਦੇਖ ਲਓ ਮੇਰਾ ਕਜਨ ਆ ਸਾਜੀ ਖਵਾਜਾ ਹੋਟਲ ਪਾਇਆ ਉਹਨੇ ਮੈਨੂੰ। ਆਸਟ੍ਰੇਲੀਆ ਦੇ ਖਵਾਜਾ ਹੋਟਲ ਆ। ਤੂੰ ਉੱਥੇ ਜਾਣਾ ਵਾ ਉਹਨਾਂ ਤੇ ਤੂੰ ਰਹਿਣਾ ਵਾ ਉਹਨਾਂ ਦੇ ਇਹ ਕੋਲ। ਕ੍ਰੇਜ਼ ਕੇ ਖਵਾਜਾ ਹੋਟਲ ਕਿਧਰ ਹੈ? ਖਾਜਾ ਹੋਟਲ ਪਾਇਆ ਹੋਇਆ। ਖੋਖਰ ਲਾਂਡ ਦੀ ਉੱਥੇ ਹੈਗੀ ਹੈ। ਹਾਲੇ ਦੇ ਬਾਅਦ ਜੀ ਉਹ ਦੁਕਾਨ ਦੇ ਉੱਪਰ ਬੜਾ ਸੋਹਣਾ ਉਹਨਾਂ ਨੇ ਪੋਸਟਰ ਬਣਾਇਆ ਵਾ। ਨਹੀਂ ਹੈਗਾ ਤੂੰ ਕਈ ਵਾਰ ਗੱਲ ਕਰੀ ਕਾਲ ਤੇ ਮੇਰੀ ਕਰਾਈ ਸੀ ਤੂੰ ਕਰ। ਇਹਨੇ ਫਰਦਾਉਸ ਸਾੜੀ ਹਾਊਸ ਵੀ ਦੱਸਣਾ ਹੀ ਉੱਤੇ। ਬਸ ਉੱਥੇ ਹੁਣ ਜਾਣਾ ਉਸਤਾਦ ਜੀ, ਥੋੜੀ ਜਿਹੀ ਸ਼ਾਪਿੰਗ ਕਰਨੀ ਹੈ ਮੈਂ ਇੱਥੋਂ ਕਿੱਥੋਂ ਇੱਥੋਂ ਆ ਉੱਥੋਂ ਕਰੀ ਗੁਜ਼ਾਰੋ ਕੁਛ ਹਾਂਜੀ ਉਹਨੇ ਉਜਰੀ ਲੈਣੀ 2 ਪਲੇਟਾਂ। ਨਹੀਂ ਰੋਟੀ ਨਹੀਂ। ਉਸਤਾਦ ਜੀ ਇੱਕ ਕਿਤਾਬ ਮਿਲਦੀ ਹੈ ਆਸਟ੍ਰੇਲੀਆ ਰਹਿਣੇ ਕੇ ਸੁਨਹਿਰੀ ਬਾਈ ਅਸੂਲ। ਨੁਸਖੇ। ਹਾਂ ਉਹ ਆਪਾਂ ਪੜ੍ਹਨੀ ਹੈ ਪਹਿਲੇ ਸਾਰੀ। ਆ ਲਿਸਟ ਵਾਲੀ ਗੱਲ ਤੁਸੀਂ ਬੜੀ ਅੱਛੀ ਕੀਤੀ ਹੈ, ਤੁਸੀਂ ਕਰਨਾ ਲਿਓ। ਨਹੀਂ ਮਿੱਠਾ ਜੀ ਲਿਸਟ ਬਣਾ ਕੇ ਨਾ ਉਹ ਲਿਸਟ ਜੇਬ 'ਚ ਰੱਖਣੀ ਹੈ। ਉਹ ਜਿਹੜੀ ਸ਼ਹਿਰ ਰੱਖਣੀ ਹੈ ਨਾ ਉਹ ਕਲਿੱਕ ਕਰੀ ਜਾਣੀ ਹੈ ਜੀ। ਪਾਸਪੋਰਟ ਬਹਿ ਗਿਆ, ਆ ਲਓ ਜੀ ਪਾਸਪੋਰਟ, ਐਬਸੈਂਟਾਂ ਫਲਾਣਾ A to Z। ਫਿਰ ਉਹ ਤੁਹਾਡਾ ਇਹ ਨਿਕਲਣਾ ਪੂਰਾ ਕੋਟਾ ਹੋਏ। ਤੁਸੀਂ ਡਿਸਪਲਿਨ ਲਿਜਾ ਸਕਦੇ ਆ, ਤੁਸੀਂ ਪੈਰਾਡੋਲ ਲਿਜਾ ਸਕਦੇ। ਨਹੀਂ ਜਾ ਸਕਦੇ। ਵਿਦ ਆਊਟ ਰਿਕਮੈਂਡ, ਡਾਕਟਰ ਨੇ ਰਿਕਮੈਂਡ ਕੀਤੀਆਂ ਨੇ, ਉਹਨੇ ਇੱਕ ਤੁਹਾਨੂੰ ਲਿਸਟ ਦੇਣੀ ਹੈ। ਲੈ ਜਾਓ ਪਿਓ ਦਾ ਪੁੱਤ ਡੱਕ ਕੇ ਦਿਖਾਏ ਫਿਰ ਸਾਨੂੰ। ਲੋ ਵੀ ਬੇਟੇ ਜੀ ਤੂੰ ਲੈ ਕੇ ਜਾਣੀ, ਤੂੰ ਪਿਓ ਦਾ ਪੁੱਤ ਮੈਂ ਕਹਿ ਦੇਣਾ ਅੰਗਰੇਜ਼ ਨੂੰ।
ਤੁਸੀਂ ਕਹਿ ਦਿਓ ਭੈਣ ਨੂੰ, ਜੇ ਮੇਰਾ ਪਤਾ ਨਿਕਲਦਾ ਹੋਣਾ ਜਸਪ੍ਰੀਤ ਦਾ ਪਤਾ ਕੱਢ ਸਕਦਾ ਪਿਓ ਦਾ ਪੁੱਤ ਵੀ ਉਹਦਾ ਕਿੰਨਾ ਕਮਾਈ ਹੋਣਾ, ਉਹਦਾ ਜਹਾਜ਼ ਉੱਡਰ ਜਾਣਾ ਕਿਤੇ। ਉਹ ਯਾਰ ਮਿੱਠਾ ਜੀ ਹੁੰਦੇ ਨਹੀਂ ਤੇ ਫਿਰ ਤੂੰ ਇਦਾਂ ਤਾਂ ਇੰਨੀ ਕਿ ਚਰਸ ਵੀ ਲੈ ਜੀ, ਉਹਦਾ ਕਿੰਨਾ ਕੁ ਵਜ਼ਨ ਹੋਣਾ। ਇਹ ਸਾਰੀ ਉਹ ਬਰਸ਼ਿਆਤ ਆ, ਇਹ ਮੈਡੀਸਨ। ਇਹ ਵੀ ਡਰੱਗਸ ਕਹਿਲਾਉਂਦਾ। ਉੱਥੇ ਸਿੱਧਾ ਉਹਨਾਂ ਨੇ ਜਦੋਂ ਜਾਂਦੇ ਆ ਫਾਂਸੀ ਦਾ ਬੰਦਾ ਪਾ ਕੇ ਪੱਟੇ ਤੇ ਖਿਲਾਰ ਕੇ ਉਹਨਾਂ ਨੂੰ ਕਹਿੰਦਾ ਭਾਜੀ ਇਹ ਇੰਨਾ ਕਰ ਖਾਣੇ ਦੀ ਕਿਹੜੀ 2 ਮਿੰਟ ਲੱਗਦੇ ਆ। ਚਲੋ ਉਹਨੇ ਕਹਿਣਾ ਲਾਸਟ ਵਿਸ਼। ਬਾਕੀ ਏਦਾਂ ਮੈਨੂੰ ਪਤਾ ਆਸਟ੍ਰੇਲੀਆ ਜਾਣ ਤੋਂ ਪਹਿਲੇ ਆਵਾਜ਼ ਦੀ ਕੋਈ ਸ਼ੈਲੀ ਪੜਨੀ। ਉਹਨਾਂ ਨੇ ਫਾਂਸੀ ਦੇਣੀ ਨਾ, ਉਹਨਾਂ ਨੇ ਕਹਿਣਾ ਤੇਰੀ ਆਖਰੀ ਖੁਆਇਸ਼ ਚਰਸ ਪੜੀ ਜਿਹੜੀ ਨਾ, ਉਹਨਾਂ ਨੇ ਤੇਰਾ ਕਹਿਣਾ ਆਖਰੀ ਖੁਆਇਸ਼ ਨੇ ਕਹਿਣਾ ਭਾਜੀ ਤੁਸੀਂ ਇਹ ਸੋਚ ਲਓ ਮੈਂ ਲਿਆਇਆ ਨਹੀਂ ਸੀ, ਵੀ ਜ਼ੇਨ ਚੋਂ ਕੱਢਦੇ। ਮੈਨੂੰ ਮਾਫ ਕਰ ਦਿਓ। ਡਾਕਟਰ ਸਾਹਿਬ ਜੀ ਇਦਾਂ ਵੀ ਹੁੰਦਾ, ਕਈ ਬੰਦੇ ਬਾਹਰ ਜਾਂਦੇ ਨਾ ਆਪਣੀ ਉਹ ਕੀ ਕਹਿੰਦੇ ਦੁਸ਼ਮਣੀ ਲੈਣ ਦੀ ਖਾਤਰ ਬੈਗ ਗਿਫਟ ਕਰ ਦਿੰਦੇ ਆ ਕਿ ਆਹ ਮੇਰੀ ਤਰਫੋਂ ਤੈਨੂੰ ਬੈਗ ਆ ਦੇ ਵਿੱਚ ਕੁਛ ਹੈ ਪਾ ਕੇ ਲੈ ਜਾ, ਤੇ ਸਾਜ ਵੀ ਫੜੇ ਜਾਂਦੇ ਬੈਗ ਦੇ ਵਿੱਚ ਕੁਛ ਨਾ ਕੁਛ ਹੁੰਦਾ। ਇਦਾਂ ਵਾਕਿਆ ਹੋਏ, ਕਈ ਵਾਕਿਆ ਹੋਏ ਸਾਜ। ਮਿੱਠਾ ਜੀ ਇੱਕ ਕਰੈਕਟਰ ਨੇ ਇਹਨਾਂ ਨੂੰ ਨਵੀਂ ਸ਼ਰਟ ਦਿੱਤੀ ਆ, 2 ਸ਼ਰਟਾਂ ਦਿੱਤੀਆਂ। ਹਾਂਜੀ ਇੱਕ ਕਹਿੰਦਾ ਯਾਰ ਆਹ ਤੇਰੇ ਬਹੁਤ ਸੋਹਣੀ ਲੱਗਣੀ ਹੈ ਯਾਰ, ਆ ਪਾ ਯਾਰ। ਆ ਦੂਸਰਾ ਕਹਿੰਦਾ ਯਾਰ ਉਹ 에어ਪੋਰਟ ਤੋਂ ਆਏਗਾ ਬੰਦਾ, ਉਹਨੂੰ ਦੇ ਦੇ, ਮੇਰਾ ਭਰਾ ਵਾ ਛੋਟਾ। ਅੱਛਾ ਦੇ ਦਾਂਗੇ। ਉਸਤਾਦ ਜੀ ਉਹ ਸ਼ਰਟ ਦੇ ਕਾਲਰ ਵਿੱਚ ਸਿਸਟਮ ਸੀਗਾ ਇੰਨੀ ਜੇਬ ਨੂੰ। ਸਲਾਈ ਕਰ। ਹਾਂਜੀ, ਹੁਣ ਕੋਈ ਤੋਹਫਾ ਵੀ ਨਾ ਫੜੀਏ। ਤੇ ਉਹ ਭਾਈ ਉਹ ਫਸ ਗਿਆ, ਉਹ ਪਤਾ ਹੀ ਨਹੀਂ, ਸਹੀ ਗੱਲ ਆ। ਪੜੇਗਾ। ਉਹ ਇਹ ਚੀਜ਼ਾਂ ਨੇ ਨਾ ਬੋਡੀ ਦੇ ਅੰਦਰ ਪਾ ਕੇ ਆਪਰੇਸ਼ਨ ਕਰਕੇ ਉੱਤੇ ਟਾਂਕੇ ਲੱਗੇ ਹੁੰਦੇ ਆ, ਅਗਲੇ ਉੱਥੋਂ ਵੀ ਕੱਢ ਲੈਂਦੇ ਆ। ਉਸਤਾਦ ਜੀ ਉਹ ਨਗਾ ਗਿਆ ਤੇਰਾ। ਸਾਜੋ ਮਸ਼ੀਨ ਚੋਂ ਢਵਾਉਂਦੇ, ਤੁਹਾਡਾ ਮੁਰਦਾ ਇੱਕ ਸਾਈਡ ਤੋਂ ਪੂਰਾ ਕੰਪਿਊਟਰ ਚ ਨਜ਼ਰ ਹੁੰਦਾ। ਹਾਂ ਭਾਜੀ, ਹਾਂਜੀ ਸਕੈਨ ਹੁੰਦਾ ਵਾ ਬੰਦਾ। ਅੱਖ ਲਾਣਾ ਤੇਰੇ ਤੇ ਤੁਹਾਡਾ ਜਿਹੜੀ ਤੁਹਾਡੀ ਮੁਰਦਾ ਲਾਸ਼ ਅੱਛਾ ਸਾਜੋ ਢਾਂਚਾ ਹੀ ਆ। ਉਹਨਾਂ ਦੇ ਹਾਂ ਉਹ ਢਾਂਚਾ ਟੈਪ ਕਹਿ ਰਿਹਾ ਯਾਰ, ਮੁਰਦਾ ਕਹਿ ਰਿਹਾ। ਉਹ ਯਾਰ ਤੂੰ ਤੁਸੀਂ ਉਹਦੇ ਵਿੱਚ ਉਹ ਕੱਲੀਆਂ ਹੱਡੀਆਂ ਜਾ ਰਹੀਆਂ ਹਾਂਜੀ। ਤੇ ਉਹਦੇ ਚ ਜਿੱਥੇ ਵੀ ਚੀਜ਼ ਲੱਗੀ ਉਹ ਲਹਿਰਾ ਚਮਕਣੀ। ਨਹੀਂ, ਹੁਣ ਉਹਦੀ ਕਿਸੇ movie ਕੋ ਕਿਸੇ ਕੋ ਤੋਹਫਾ ਵੀ ਨਹੀਂ ਫੜ ਸਕਦੇ ਸੀ। ਨਹੀਂ ਉਹ ਭਰਾ ਮੈਨੂੰ ਬੜੀ ਵਾਰੀ ਮੈਨੂੰ ਏਦਾਂ ਹੋਇਆ ਕਿ 5 ਤੋਂ 6 ਵਾਰੀ ਏਦਾਂ ਆਇਆ ਕਿ ਮੈਨੂੰ ਬੜਿਆ ਬੰਦੇ ਨੇ ਕਿਹਾ ਯਾਰ ਜਾਨੀ ਭਾਈ ਆ ਉੱਥੇ 1-2 ਮੈਂ ਕਿਹਾ ਯਾਰ ਮੈਂ ਇਹ ਕੰਮ ਨਹੀਂ ਕਰ। ਚਾਦਰ ਇੱਕ ਬੰਦਾ ਮੈਨੂੰ ਫੜਾ ਰਿਹਾ ਯਾਰ, ਤੇ ਚਾਦਰ ਦੇ ਦੇਣਾ। ਮੈਂ ਕਿਹਾ ਨਾ ਮੈਂ ਨਹੀਂ ਭਾਈ, ਲਓ ਜੀ ਰਹਿ ਗਏ, ਫਿਰ ਕੈਸ਼ ਹੀ ਕਰੀਏ ਸਾਰਾ ਕਿ ਕੁਝ। ਮੇਰੇ ਤੇ ਹੀ ਚੜਦੀ ਹੋਵੇ। ਨਾ ਆਹ ਕੰਮ ਨਹੀਂ ਕਰਨਾ, ਇਹ ਕੰਮ ਬਿਲਕੁਲ ਨਹੀਂ ਕਰਨਾ ਉਸਤਾਦ ਜੀ। ਅੱਲਾ ਰਹਿਮ ਕਰੇ, ਕਹਿਣਾ ਨਹੀਂ ਕਿ ਮੈਂ ਤਾਂ ਤੁਹਾਡੇ ਕੋਲ ਕੋਈ ਚੀਜ਼ ਨਹੀਂ ਫੜਨੀ। ਨਹੀਂ ਭਾਈ ਫੈਸਲਾ ਇਹ ਨਾ ਹੋ ਤੁਸੀਂ ਮੈਨੂੰ ਡਰਾ ਕੇ ਹਰ ਸ਼ੈ ਕੁੰਜੀ ਜਾਓ। ਉਹ ਯਾਰ ਉਹ ਨਹੀਂ ਉਹ ਫਿਲਮ ਦੇ ਵਿੱਚ ਉਹ ਆ ਵੀ ਇਹਨਾਂ ਨਾਲ ਤੁਹਾਡੇ 2 ਅਟੈਚ ਹੀ ਹੁਣ ਮੇਰਾ ਇੱਕ ਵੀ ਖਾਲੀ ਹੋ ਜਾਵੇ। ਮੇਰੇ ਆਪਣੇ ਜ਼ਾਤੀ ਕੱਪੜੇ ਵੀ ਸੁੱਟ ਦਵਾਂ ਉੱਥੇ। ਉਹ ਬਰੇਸ਼ਪੁਰੀ ਜਿਹੜੇ ਹੀਰੇ ਲੈ ਕੇ ਆਏ ਸੀ 에어ਪੋਰਟ ਤੇ ਬੜੇ ਆ, ਗੋਬਿੰਦੇ ਨੇ ਬੜਿਆ। ਗੋਵਿੰਦੇ ਨੇ। ਹਾਂ ਨਹੀਂ ਸੱਚੀ ਯਾਰ, ਸੱਚ ਕੋਈ ਗੱਲਾਂ ਰੂਬਰੂ ਕਰ ਲਈਆਂ ਹੁਣ, ਸੱਚੀਆਂ ਕਰੀਦੀਆਂ ਹੁੰਦੀਆਂ। ਮੈਂ ਸੱਚੀ ਹੀ ਕਰ ਰਿਹਾ ਮਿੱਠਾ ਜੀ। ਸੇਫਟੀ ਜ਼ਰੂਰੀ ਹੈ। 2 ਮਿੰਟ ਦੀ ਨਾਰਾਜ਼ਗੀ ਬੰਦੇ ਨੂੰ ਜਵਾਬ ਦੇ ਦਿਓ। ਉਹ ਪੂਰਾ ਪਾਣੀ ਵਾਲੀ ਬੋਤਲ ਦਾ ਸਮਗਲਿੰਗ ਹੋਈ ਹੈ। ਪਾਣੀ ਵਾਲੀ ਬੋਤਲ ਨਾਲ ਸਾਰੀ ਪਾਣੀ ਵਾਲੀ ਬੋਤਲ ਨਾਲ ਸਾਜੀ ਉਹਦਾ ਰੈਪਰ ਲਾ ਕੇ ਉਹਦੇ ਵਿੱਚ ਸਾਈਡਾਂ ਤੇ ਜਿਹੜੇ ਖਰਾਬ ਹੁੰਦੇ ਚਿਗਮ ਲਾ ਕੇ ਨਾ, ਚਿਗਮ ਕਰੈਕਟਰ ਨੇ ਉਹ ਚ ਐਂਜ ਉੱਪਰ ਰੈਪਰ ਲੇਕਿਨ ਅਗਲੇ ਲੱਭ ਲੈਂਦੇ। ਨਿਕਲੋ ਨਿਕਲਿਆ ਸਾਜੀ, ਨਿਕਲਿਆ ਬਾਹਰ। ਉਹਨੇ ਐਲਾਨ ਕੀਤਾ, ਬੜਕ ਮਾਰੀ, ਉਹਨੇ ਕਿਹਾ ਫੜ ਲਓ ਫੜ ਬੇਟਾ ਨਿਕਲਿਆ ਹੁੰਦਾ ਤੇ ਤੈਨੂੰ ਪਤਾ ਹੀ ਨਹੀਂ ਸੀ ਹੋਣਾ। ਫੜਿਆ ਗਿਆ ਤੇ ਤੈਨੂੰ ਪਤਾ ਲੱਗਣਾ ਤੂੰ ਗੱਲ ਕਰਾਂਗੇ। ਨਹੀਂ ਸਾਜੀ ਵਾਕਈ ਹੈ। ਸਾਜੀ ਯਾਰ ਭਾਈ ਫੈਸਲਾ ਤੁਸੀਂ ਫੇਰ ਡਰਾ ਕੇ ਡਾਊਟ ਚ ਪਾ ਦਿੱਤਾ। ਡਰਾ ਕੇ ਤੈਨੂੰ ਮੈਂ ਕਹਿ ਰਿਹਾ ਕਿ ਤੂੰ ਭਰਾ ਤੇ ਵੀ ਟਰਸਟ ਨਹੀਂ ਕਰਨਾ। ਯਾਰ ਨਾ ਇਹ ਵੀ ਸਹੀ ਵੀ ਲੱਗਣਾ ਤੂੰ ਆਪਣਾ। ਮੁੜ ਕੇ ਅੱਲਾ ਮਾਫੀ ਦੇਵੇ ਕੋਈ। ਸਾਜੀ ਮੈਂ ਤਾਂ ਕੋਈ ਸਾਡਾ ਸਿਆਪਾ ਇੱਕ ਬਣ ਜਾਏ। ਵੀਡੀਓ ਸੈਂਡ ਕਰ ਨਹੀਂ ਉਸ ਭਾਈ ਹੈਲੋ ਇੱਕ ਮਿੰਟ ਸਹੀ ਕਰ ਨਾ ਹਾਂ ਮੈਂ ਤੁਹਾਡੇ ਫਾਇਦੇ ਓ ਵਾਸਤੇ ਯਾਰ ਗੱਲ ਤੂੰ ਚੁੱਪ ਕਰ ਯਾਰ 10 ਝੱਟ ਆਇਆ ਵਾ 10 ਮਿੰਟ ਹਾਸੇ ਵਾਲੀ ਗੱਲਾਂ ਕਰਦੇ ਨਿਕਲ ਆ ਉਹ ਤਾਂ ਜਿਹੜੀ ਗੱਲ ਕਰੋ ਨਾ ਅੱਜ ਦੀ ਗੱਲ ਨਾ ਕਰੋ, ਤੁਹਾਡੀ ਮਿਹਰਬਾਨੀ। ਯਾਰ ਜਾਣ ਤੋਂ ਪਹਿਲੇ ਇੱਕ ਵਾਰੀ ਤੁਸੀਂ ਉੱਥੇ ਦੀਆਂ ਸਜ਼ਾਵਾਂ ਦੇਖ ਤੇ ਲਿਓ। ਸਾਲਾ 50 ਮਿੰਟ ਕਰਦਾ ਰਿਹਾ, ਹੁਣ ਮੈਂ ਤੇਰਾ ਧਿਆਨ ਪਵਾਇਆ ਤੇ ਦਸਤੀ ਕੈਸਾ ਨਹੀਂ ਲੱਗੀ। ਉਸਤਾਦ ਜੀ, ਅੱਛਾ ਤੂੰ ਕਦੀ ਜ਼ਿੰਦਗੀ 'ਚ ਸਫ਼ਰ ਕੀਤਾ ਜਿਹੜਾ ਕਦੀ ਜਹਾਜ਼ 'ਚ ਨਹੀਂ ਬੈਠਾ ਵੀ ਤੁਹਾਨੂੰ ਕੋਈ ਹੋ ਰਿਹਾ ਹੈ ਬਾਰੀ ਵਾਲੇ ਪਾਸੇ ਬਈ ਚੱਸ ਬੜੀ ਆਉਂਦੀ ਹੈ ਵੀ ਤੂੰ ਕਦੀ ਬੈਠਾ ਹੀ ਨਹੀਂ ਇਹਨੂੰ, ਤੂੰ ਕਦੀ ਬੈਠਾ ਜਹਾਜ਼ 'ਚ? ਹਾਂਜੀ ਭਾਜੀ ਮੈਂ ਗਿਆ ਵਾਂ। ਕਿੱਥੇ ਗਿਆ? ਮੈਂ ਇੱਥੋਂ ਕਰਾਚੀ ਗਿਆ 에어ਪੋਰਟ ਤੇ ਜਹਾਜ਼ 'ਚ ਗਿਆ। ਉਹ ਉਹ ਜਹਾਜ਼ 'ਚ ਦੀ। 9 ਤੇ ਦਾ ਸਫ਼ਰ ਸੀ, ਸਾਰੀ ਫਲੈਟ ਜਿਹੜੀ ਸਮੁੰਦਰ ਤੇ ਰਹੀ ਆ, ਤੇਰਾ ਪਤਾ ਨੀ ਕਿੱਥੇ ਕਿੱਥੇ ਤੇਰਾ ਸਟੇ ਰਿਹਾ, ਤੈਨੂੰ ਹਰ ਸ਼ਹਿਰ ਵਿੱਚ ਮਿਲੀ ਆ। ਮਿੱਠਾ ਜੀ ਇਹ ਅੱਖ ਚਮਕੀ ਆ ਕਰਾਚੀ ਆਏ ਦਾ ਵਾ, ਇਹ ਫਲੈਟ ਕੋਈ ਮੈਨੇ ਰੱਖਦੀ। ਸ਼ੈਲਟ ਲਾ ਕੇ ਉੱਤੇ ਭੁੱਖੇ ਚੂਹੇ ਛੱਡ ਦਿੰਦੇ ਆ ਅਗਲੇ। ਉਹਦੀਆਂ ਸਜ਼ਾਵਾਂ ਬੜੀਆਂ ਖਤਰਨਾਕ ਆ। ਸਾਡੀ ਖਰਮ ਪਾੜੀ ਅੰਗੂਠਾ ਲਟਕਾ ਕੇ ਨਾ, ਹਾਂਜੀ ਉਹ ਖੂਨੀ ਜਿਹੜੇ ਜੰਗ ਚ ਚੂਹੇ ਹੁੰਦੇ ਨਾ, ਜੀ ਬਾ ਉਹਨਾਂ ਨੂੰ ਥੈਲੇ ਚ ਪਾ ਕੇ ਨਾ, ਥੈਲਾ ਮੂੰਹ ਤੇ ਚੜਾ ਦਿੰਦੇ ਹਾਂਜੀ ਇੰਨਾ, ਏਦਾਂ ਹੀ। ਉਹ ਫਿਰ ਅੰਦਰੋਂ ਖਾਂਦੇ ਆ। ਹਾਂ ਏਦਾਂ ਹੀ। ਅੱਛਾ ਕੈਸੀ ਗੱਲ ਆ ਕਿ ਉਹ ਕਸਮਾਂ ਕੁਸਮਾਂ ਦੇ ਕੇ ਸਾਡਾ ਵੀਜ਼ਾ ਲੱਗਾ ਵਾ। ਨਹੀਂ ਪਤਾ ਨੀ ਕਿਹੜੇ ਹੱਲ ਬਣੇ ਸਾਡੇ ਕੋਲ। ਮਾੜੀ ਡਰਮੀ ਵਾਲੀ ਸਜ਼ਾ ਬਹੁਤ ਮਾੜੀ ਹੈ ਉਸਤਾਦ ਜੀ। ਲੋਹੇ ਦੀ ਡਰਮੀ ਆ, ਉਹਦੇ ਚ ਬੰਦਾ ਪਾ ਕੇ ਉਹਨੂੰ ਅੱਗ ਦੇ ਉੱਤੇ ਰੱਖ ਦਿੰਦੇ। ਘਮਾਈ ਜਾਂਦੇ। ਹੌਲੀ ਹੌਲੀ ਉਹ ਅੱਗ ਤੇਜ਼ ਹੋਈ ਜਾ ਰਹੀ ਹੈ। ਉੱਥੇ ਦੀਆਂ ਆ ਮਗਰਮੱਛ ਵਾਲੀ ਆ, ਮਗਰਮੱਛ 2 ਮਗਰਮੱਛਾਂ ਜਿਹੜੇ ਹੁੰਦੇ ਆ, ਦੋਵਾਂ ਦੀ ਬਾਂਹ ਦੇ ਦੇ ਹਾਂ ਉਹ ਇੱਕ ਐਨੂੰ ਖਿੱਚਦੀ, ਇੱਕ ਐਨੂੰ ਖਿੱਚਦੀ। ਹਾਂਜੀ ਤੂੰ ਉਧਰ ਦਾ ਐਮਪੀ ਆ, ਤੈਨੂੰ ਸਾਰਾ ਪਤਾ ਵਾ। ਫਿਰ ਮੁੜ ਕੇ ਕੋਈ ਹੈ ਸਾਜਾਂ ਚ ਬੰਨ ਤੈਨੂੰ ਕੇ ਕਿਹਦਾ ਪਤਾ? ਬਾਹਾਂ ਚ ਬੰਨ ਕੇ ਖਿੱਚਦੇ ਆ? ਨਹੀਂ ਖਿੱਚਦੇ ਨਹੀਂ ਯਾਰ, ਬੈਟਰੀ ਨੇ ਚੁੰਡੀਆਂ ਲਾਉਂਦੇ ਇੱਥੇ ਯਾਰ। ਦੋਵਾਂ ਨਹੀਂ ਨਹੀਂ ਇੰਜ ਬਾਹਾਂ ਬੰਨ ਦਿੰਦੇ, ਬਾਹਾਂ ਬੰਨ ਕੇ ਇੱਥੇ 50-50 ਕਿਲੋ ਦੇ ਵੱਟੇ ਰੱਖ ਕੇ ਉਹਨੂੰ ਕਹਿੰਦੇ ਮੁੜ ਕੇ ਇੰਜ ਕਰ। ਜਿਹੜਾ ਨਾ ਕਰੇ ਵੀ ਥੱਲੇ ਮਾਰਦੇ। ਅੱਛਾ ਗੱਲ ਕਰ ਰਹੇ ਸੀ ਉਸਤਾਦ ਜੀ ਦੁਨੀਆਦਾਰੀ ਦੇ ਮਾਮਲੇ ਦਾ, ਘਰਾਂ ਦੇ ਤੁਸੀਂ ਮਾਮਲਾ ਦੇਖੋ, ਘਰਾਂ ਦੇ ਵਿੱਚ ਭੈਣਾਂ ਭਰਾਵਾਂ ਨੂੰ ਖੁਸ਼ ਰੱਖੋ, ਸਾਰੇ ਮਾਮਲਾ ਨੂੰ ਸੈੱਟ ਕਰੋ। ਪੀਰ ਬਾਜ਼ਾਰ ਫੇਰ ਬੰਦ ਹੋ ਗਿਆ।
ਹਾਂਜੀ ਉਹ ਨਾ ਯਾਰ ਉੱਥੇ ਉਹ ਯਾਰ ਇਹ ਕੋਈ ਗੱਲ ਹੈ? ਤੀਰ ਬਜ਼ਾਰਾ ਹਕੂਮਤ ਨੇ ਬੰਦ ਕਰਤਾ। ਬੰਦ ਕਰਤਾ। ਓਏ ਹੋਏ ਨਾਲੇ ਸਾਂਝੀ ਜਿਹੜੀਆਂ ਹੁਣ ਬੱਸਾਂ ਬੁੱਸਾਂ ਜਾਂਦੀਆਂ ਟੂਰਾਂ ਤੇ ਹਾਂਜੀ ਉਹ ਬੰਦ ਕਰਤੀਆਂ ਬੰਦ ਕਰਤੀ। ਉਸਤਾਦ ਜੀ ਉਹਨਾਂ ਨੇ ਹੋਰ ਹੀ ਲਾਈਨ ਚਲਾਤੀ ਨਾ ਵੀਡੀਓ ਦੇਖੀ ਆ। 20 ਰੁਪਏ ਦਿਓ ਜਾਓ। ਅੰਗਰੇਜ਼ ਨਹੀਂ ਉਚਰਾ ਲੈ ਗਿਆ ਵਾ ਉਹ ਆਪਸ਼ਾਂ ਦੇ ਵਿੱਚ ਕਿ ਉੱਥੇ ਮੈਂ ਸ਼ਾਦੀ ਤੇ ਨਾ ਆਈ ਲਵ ਯੂ ਕਹਿਣਾ ਵੈਲ ਯੂ ਮੈਰੀ ਮੀ ਕਹਿਣਾ ਉਹਦਾ ਪੈਰ ਤੇ ਲਿਖਿਆ ਜਿਹੜਾ ਅਫਸਰ ਵਿੱਚ ਜਾ ਰਿਹਾ। ਮਰ ਗਿਆ ਜਿਹੜਾ ਓਏ ਹੋਏ ਬਾਦੀ ਪੈ ਗਈ ਅਫਸਰ ਦੀ। ਇਹ ਉਸਤਾਦ ਜੀ ਤੁਸੀਂ ਇਹ ਵੇਖੋ ਉਹ ਜਿਹੜੀ ਪੈਟਰੋਲ ਮੁੱਕਾ ਮੋਟਰਵੇ ਤੇ ਉਹ ਕਹਿੰਦੇ ਨੇ 1.5 ਦਿਨ ਦੇ ਵਿੱਚ ਆਰਡਰ ਆਏ ਨੇ ਉੱਤੋਂ ਕਿ ਮੈਨੂੰ 24 ਘੰਟੇ ਦੇ ਵਿੱਚ ਬੰਦੇ ਚਾਹੀਦੇ ਨੇ। ਸਾਜੀ 24 ਘੰਟੇ ਦੇ ਵਿੱਚ ਬੰਦੇ ਫੜ ਲਏ। 24 ਘੰਟੇ ਵੀ ਪੂਰੇ ਨਹੀਂ ਹੋਏ ਤੇ ਜੇ ਕੁਝ ਕਰਨ ਤੇ ਆ ਜਾਈਏ ਤੇ ਉਸਤਾਦ ਜੀ ਕਰ ਵੀ ਲੈਂਦੇ ਨੇ ਕਰ ਲੈਂਦੇ। ਤੇ ਜੇ ਅਸੀਂ ਕੋਈ ਟੈਨਸ਼ਨ ਦੇਣ ਤੇ ਆ ਜਾਈਏ ਲੇਕਿਨ ਹੁਣ ਮਿੱਠਾ ਹੁਣ ਮੈਂ ਇਹੀ ਐਡਵਾਈਸ ਕਰਾਂਗਾ ਕਿ ਯਾਰ ਕਿਸੇ ਤੇ ਯਕੀਨ ਨਹੀਂ ਕਰਨਾ ਇਹ ਕਰਨਾ ਸਗੇ ਭਰਾ ਦਿਲ ਦੇ ਕਰੇ ਕੁਛ ਰਹਿ ਗਿਆ। ਮਾਲਾ ਵੀ ਨਹੀਂ ਪਾਉਣੀ ਆਪਣੇ ਸੀਰੇ ਜਾਂ ਤਾਂ ਪਹਿਲੇ ਇੱਕ ਮਾਲਾ ਪਾ ਦੇਣਾ ਨਹੀਂ ਉਹਦੇ ਵਿੱਚ ਕੋਈ ਸ਼ਾਇ ਹੋ ਸਕਦਾ। ਤਾਂ ਜੀ ਸਾਰਾ ਕੁਝ ਈਜ਼ੀ ਹੈ ਜਿਹਦਾ ਤਾਂ ਕੋਈ ਮਸਲਾ ਤੇ ਨਹੀਂ ਨਾ। ਉਹ ਭਾਈ ਕੋਈ ਮਸਲਾ ਨਹੀਂ। ਹਾਲ ਐਵੇਂ ਭਾਈ ਤੁਸੀਂ ਮੈਨੂੰ ਮਸਲਾ ਹੋਣਾ ਤੁਹਾਡਾ ਹੀ ਹੋਣਾ ਵਾ ਮੈਂ ਤਾਂ ਈਜ਼ੀ ਫਿਰਨਾ ਉੱਥੇ ਅਸੀਂ ਤੁਹਾਡਾ ਨਹੀਂ ਚੱਲੇ। ਸਾਨੂੰ ਤੁਹਾਡਾ ਹੋਣਾ ਉਸਤਾਦ ਜੀ। ਨਹੀਂ ਮੇਰੀ ਨਹੀਂ ਟੈਨਸ਼ਨ ਲਓ ਬਸ ਠੀਕ ਹੈ ਤੁਸੀਂ ਸਾਡੀ ਨਹੀਂ ਲੈਣੀ। ਬਸ ਠੀਕ ਆ ਇਹ ਤੇ ਗੱਲ ਮੈਂ ਉਦੋਂ ਦੀ ਕਰਨ ਨਹੀਂ ਮੈਂ ਤੁਹਾਨੂੰ ਕਿਹਾ ਤੁਸੀਂ ਈਜ਼ੀ ਹੋ ਕੇ ਸਾਨੂੰ ਟਾਈਮ ਦੱਸਣਾ ਜੀ ਕਿ ਪੁੱਤਰ 5 ਤਰੀਕ ਨੂੰ ਸ਼ੋਅ ਹੈ 3 ਨੂੰ ਸ਼ੋਅ ਹੈ ਅਸੀਂ ਉਸ ਟਾਈਮ ਤੁਹਾਨੂੰ ਉੱਥੇ ਨਹੀਂ ਇੱਕ ਰੂਮ 'ਚ ਨਹੀਂ ਰਹਿਣਾ ਇੱਕ ਰੂਮ ਦੇ ਵਿੱਚ ਨਹੀਂ ਰਹਿਣਾ ਤੁਸੀਂ ਕਦੀ ਜ਼ਿੰਦਗੀ 'ਚ ਨਾ ਸੋਚੀ ਉਹ ਬੜਾ ਹੈਵੀ ਹੋਟਲ ਆ ਯਾਰ। ਪਾਬੰਦੀ ਆ ਨਾ ਉੱਥੇ ਪਾਬੰਦੀ ਆ। ਫੈਸਲਾ ਮੈਂ ਨਹੀਂ ਪੈਸਾ ਖਰਾਟਾਬਾਜੀ ਬਹੁਤ ਮਾੜਾ ਕਰਦੇ। ਸਾਜ ਦਾ ਧਿਆਨ ਨਹੀਂ ਰੱਖਣਾ ਯਾਰ ਤੂੰ ਉਹ ਪਾਗਲ ਅਸੀਂ ਯਾਰ ਪੁੱਟਾਂ ਨੱਪਾ ਕੇ ਸਾਰਾ ਕਰਾਂਗੇ ਲੇਕਿਨ ਉਸਤਾਦ ਜੀ ਹੱਥ ਨਾ ਛੱਡਿਓ ਤੁਹਾਡੀ ਮਿਹਰਬਾਨੀ। ਇਹ ਉਹ ਜਗ੍ਹਾ ਹੀ ਜਿੱਥੇ ਕੋਈ ਕਿਸੇ ਦਾ ਧਿਆਨ ਨਹੀਂ ਰੱਖ ਸਕਦਾ ਤੇ ਉਸਤਾਦ ਜੀ ਦਾ ਧਿਆਨ ਕਿੱਲੇ ਰੱਖਣਾ ਉੱਤੇ ਲੈ ਪਾਗਲ ਉਸਤਾਦ ਜੀ ਨੇ ਸਾਡਾ ਧਿਆਨ ਰੱਖਣਾ ਹੈ ਕਿੱਥੇ ਨੇ ਅੱਛਾ ਗੇ ਨੇ ਆਇਓ ਵੈਸੇ ਸਾਜ ਨੂੰ ਪਤਾ ਮੈਂ ਲੱਗ ਤੁਹਾਡਾ ਸਿਰਫ ਇਹ ਧਿਆਨ ਰੱਖਣਾ ਵੀ ਤੁਸੀਂ ਮਗਰ ਤੇ ਨਹੀਂ ਆ ਰਹੇ ਬਸ ਬਲਕਿ ਮੈਂ ਕਿੰਨਿਆਂ ਨੂੰ ਕਹਿ ਦੇਣਾ ਇਹਨਾਂ ਦਾ ਧਿਆਨ ਰੱਖੀਏ ਨਾ ਆ ਜਾਣ ਪਿੱਛੇ। ਉਸਤਾਦ ਜੀ ਨੂੰ ਵੀ ਤਲਕ ਵਾਲੇ ਲੈ ਜਾਣਾ ਤੁਹਾਨੂੰ ਵੀ ਤਲਕ ਵਾਲੇ ਲੈ ਉਹ ਜਾਣਾ। ਯਾਰ ਕਮਾਲ ਹੀ ਹੈ ਯਾਰ ਤੇਰੇ ਥੋੜੇ ਤੱਲਕ ਵਾਲੇ ਨੇ ਯਾਰ ਸਾਡਾ ਬਹੁਤ ਤੇਰੇ ਤੱਲਕ ਵਾਲੇ ਨੇ। ਪ੍ਰੀਤ ਬਾਣੀ ਬਾਜੀ ਹੈ ਜੇ ਆ ਜਾ ਕੇ ਕਿਤੇ ਲੈ ਨਹੀਂ ਹੋਰ ਵੀ ਬੜੇ ਆ ਜਾਣਗੇ। ਉਹਨਾਂ ਦਾ ਵੀ ਹੋਟਲ ਉਹ ਆਪਣਾ ਸਟੇਟਸ ਪਾਣਾ ਹੁਣ ਕਹੇ ਜੀ ਮੇਰੇ ਨਾਲ ਇਕੱਲੇ ਨਾਲ ਰਾਬਤਾ ਕਰੋ ਕਿੰਨੇ ਕਰਨਾ। ਭਾਈ ਫੈਸਲੇ ਆ ਤੁਸੀਂ ਕਿਤੇ ਤੱਕ ਹੈ ਕੋ ਮੈਂ ਤਲਕ ਕਹਿ ਦਿੰਦਾ ਯਾਰ ਟੈਨਸ਼ਨ ਨਾ ਲੈ ਇਹਨੂੰ ਨਾਲ ਰੱਖੀ ਯਾਰ ਇਹਨੂੰ ਕੁਛ। ਕਿਉਂ ਉਸਤਾਦ ਮੈਨੂੰ ਨਾਲ ਰੱਖੋ ਤੁਹਾਡੀ ਮਿਹਰਬਾਨੀ ਹੈ। ਮਿੱਠੇ ਮੇਰੇ ਕਹਿ ਜਾਣਾ ਉਹਦੇ ਇਫਤਾਰੀ ਕਰਾਉਣਗੇ ਉਹਨਾਂ ਨੂੰ ਕੋਈ ਅਫਤਾਰੀ ਕਿਹੜੇ ਹੁਣ ਤਾਂ ਰੋਜ਼ ਹੀ ਲੱਗੀ ਡਾਂਗੇ। ਸੱਚ ਯਾਰ ਯਾਰ ਸਟੇਜ 15 ਦਿਨ ਪਿੱਛੇ ਹੈ। ਯਾਰ ਤੇਰੀ ਦਾਵਤ ਕਰਨਗੇ ਪੂਰੀ ਉਹ ਲੈ ਦਾਵਤ। ਕਾਲ ਠੀਕ ਆ ਬਤਾਉਂ ਤੈਨੂੰ ਹਦਾਇਤ ਵਾਲੇ ਬਤਾਉ ਚੋ ਜਿਹੜੇ ਪਾਏ ਖਾਜਾ ਹੋਟਲ ਆ ਵੀ ਆਸਟ੍ਰੇਲੀਆ ਦੇ ਪਤੀਲੇ ਰੱਖੇ ਆ। ਚੱਲ ਓਏ ਚੱਲ ਅੰਗਰੇਜ਼ ਅੱਗੇ ਹੋ ਜਾ। ਅੰਗਰੇਜ਼ ਠੰਡਾ ਪਾਓ ਜੀ ਅੰਗਰੇਜ਼ ਨੂੰ ਚਪਚੇ ਪੈਣ ਦੇ ਉੱਤੇ। ਅੰਗਰੇਜ਼ ਕਹਿ ਰਿਹਾ ਥੋੜਾ ਸ਼ੋਰਬਾ ਬਾਈ। ਅੰਗਰੇਜ਼ ਸਾਰੀ ਤੋਂ ਡਾਦੋ ਭਾਈ। ਉਹਨਾਂ ਦੀ ਨਿਹਾਰੀ ਖਾਣੀ ਦੀ ਜਾਗ ਤੋਂ ਬਸ ਥੋੜਾ ਜਿਹਾ ਕਿਸ ਤਰ੍ਹਾਂ ਫੇਰ ਚੱਲਾਂਗੇ ਨਾ ਫਿਰ ਆਸਟ੍ਰੇਲੀਆ ਦੇ ਨਾਲ ਅੱਧਾ ਪੌਣਾ ਘੰਟੇ ਦਾ ਨਿਊਜ਼ੀਲੈਂਡ ਆ ਉੱਥੋਂ ਹੀ ਫਿਰ ਕੇ ਆਵਾਂਗੇ। ਹਾਂ ਸਾਜੀ ਉਹਦਾ ਵੀਜ਼ਾ ਲੱਗਣਾ। ਆਹ ਉਸਤਾਦ ਜੀ ਵੈਸੇ ਆਪਸ ਦੀ ਗੱਲ ਹੈ ਘੰਟੇ 'ਚ ਨਿਊਜ਼ੀਲੈਂਡ ਉਸਤਾਦ ਜੀ ਵੈਸੇ ਵੀਜ਼ੇ ਵੂਜ਼ੇ ਲਵਾ ਲਈਏ ਮੈਂ ਕਹਿੰਦਾ ਸੀ ਕਾਦੇ ਇੱਧਰ ਜਿੱਥੇ ਬੀਜਿੰਗ ਸਾਡਾ ਸਟੇ ਹੈਗਾ ਉੱਥੇ ਦਾ ਵੀ ਵੀਜ਼ਾ ਚਾਈਨਾ ਦਾ? ਹਾਂਜੀ ਉਸਤਾਦ ਜੀ ਉਹ 2 ਘੰਟੇ ਸਟੇ ਹੈ 2 ਘੰਟੇ ਸਟੇ ਹੈ ਬਾਹਰੋਂ ਹੀ 2 ਘੰਟਿਆਂ ਦਾ। ਸਾਜੀ ਨਿਊਜ਼ੀਲੈਂਡ ਦਾ ਵੀਜ਼ਾ ਲਵਾ ਲਈਏ ਫਿਰ ਰੁਪਿਆ 18,000 ਲੱਗਣਾ ਹੋਗਾ। ਤਾਂ ਜੀ ਇਸ ਹਿਸਾਬ ਨਾਲ ਤੁਸੀਂ 16 ਘੰਟੇ ਰਹਿਣਾ ਸਫ਼ਰ ਤੇ 8 ਘੰਟੇ 6 ਘੰਟੇ ਉੱਥੇ ਸਫ਼ਰ ਬੀਜਿੰਗ ਦਾ ਫਿਰ 2 ਘੰਟੇ ਸਟੇ 8 ਤੇ ਫਿਰ 10 18 ਘੰਟੇ ਮਿਠਾਈ ਵਾਹ ਕਰ ਮੈਂ ਹਫਤਾ ਨਹੀਂ ਸੌਣਾ। ਜਿਹੜੀ ਚ ਇੱਕ ਬੰਦਾ ਵਾ ਸਟੀਮ ਕੈਂਗਰੂ ਨਾਲ ਮਿੱਠੇ ਚੌਲ ਵੇਚਦਾ ਥਕਾਵਟ ਉਤਰ ਜਾਂਦੀ ਆ ਬੰਦੇ। ਸਹੀ ਕਹਿੰਦੇ ਆ ਸਾਥੀ ਉਹਦਾ ਤੁਸੀਂ ਨਾਸ਼ਤਾ ਕਰਨਾ ਸੱਜੀ ਵੇਚਦਾ ਕਾਂਗਰੂਆਂ ਦੀ। ਹਾਂਜੀ ਵੀ ਐਡੀ ਸੱਜੀ ਰੱਖੀ ਆ। ਪੂਰਾ ਹੀ ਮਸਾਲੇ ਲਾ ਕੇ ਪੂਰੇ ਡਰਮ 'ਚ ਸੱਜੀ ਆ ਰਹੇ ਆ ਮਿੰਟਾਂ ਵਿੱਚ ਪਾਇਆ ਨਾਲ ਬੈਗ ਮਿੱਠੇ ਚੌਲ ਉਹਦੇ ਵਿੱਚ ਕੀ ਬਾਤ ਪੇਟ ਕੱਟ ਕੇ। ਇਹਨੇ ਪੁੱਛ ਵੀ ਨਾਰਵਲ ਕਿੰਨੇ ਕਿਲੋਮੀਟਰ ਦੱਸ ਦੇ ਸੱਤ ਪੜ ਲੈ। ਨਹੀਂ ਪਤਾ। ਕੈਂਗਰੂ ਨਾਲ ਤਸਵੀਰ ਬਣਾ ਕੇ ਹੋਣੀ ਹੈ ਅੱਛਾ ਜੀ, ਅੱਲਾਹ ਦੇ ਖੈਰ। ਵੀ ਪੂਰੀ ਲੈ ਕੇ ਥੰਬਨੇਲ ਤੇ ਲਾਉਣੀ ਮੈਂ ਕੈਮਰੇ ਕੋ ਤੇਰੀ ਵੀਡੀਓ ਬਣਾਵਾਂਗਾ ਕਾਲੂ ਦੇ ਮੁੰਡਿਆਂ ਵਾਸਤੇ ਵੀਡੀਓ ਬਣਾ ਦੇ ਕੈਮਰੇ ਦਾ ਕੁਝ ਕਹਦੇ ਵਿੱਚ ਸਹੀ ਕੀ ਵੱਡੀ ਗੱਲ ਤੇਰੇ ਬੇਟੇ ਨੂੰ ਬਰਥਡੇ ਵਿਸ਼ ਕਰੂੰਗਾ। ਬਸ ਠੀਕ ਆ ਸਾਜੀ ਖੈਰ ਸਲਾ ਚਲੀਏ ਖੈਰ ਸਲਾ ਨਾ ਆਈਏ ਲੜਕੇ ਖੈਰ। ਮੈਂ ਤੁਹਾਡੀ ਗੱਲ ਸੁਣ ਕੇ ਹੌਸਲਾ ਹੋਇਆ ਮੈਂ ਵਿੱਚੋਂ ਥੋੜਾ ਵਜਨ ਘਟਾਉਣਾ ਬੈਗ ਚੋਂ। ਤਾਂ ਜੀ। ਰਿਲੈਕਸ ਹੋਣਾ ਮੈਨੂੰ ਕਹਿੰਦਾ ਸਵੈਟਰ ਕੱਢ ਦੇ ਮੇਰੀ ਜੈਕਟ ਵਿੱਚੋਂ ਕੱਢ ਦਿਓ। ਉਹ ਯਾਰ ਨਹੀਂ ਉਹ ਵੱਡੇ ਬੈਗ ਲੈ ਕੇ ਜਾਣੇ ਆ ਯਾਰ ਸ਼ੀਨਵਾਨ ਦੀ ਕਬਰ ਤੇ ਲਾਜ਼ਮੀ ਧਾਗਾ ਬੰਨ ਕੇ ਹੀ ਉੱਥੇ ਸ਼ੀਰਵਾਲ ਬੋਲ ਹਾਂ ਓਕੇ ਹੋ ਗਿਆ। ਜੀ ਮੈਂ ਤੇਰੇ ਲੋ ਤੇਰੇ ਬੱਚੇ ਨੂੰ 5 ਗੇਂਦਾ ਰੱਖ ਕੇ ਆਉਂਦੀ ਖਬਰ ਤਾਂ ਸਹੀ ਨਹੀਂ। ਸਹੀ ਆ ਲੱਤੀ ਯਾਰ ਤੂੰ ਮਜ਼ਾਕ ਸਮਝਣ ਆ ਯਾਰ ਸਟੀਵਾ ਨੂੰ ਮਿਲੇ ਕੋਲ ਸਟੀਵਾ ਦਾ ਹੋਟਲ ਆ ਕੰਟੀਨ ਆ ਵਗੈਰਾ ਚਾਹ ਬੜੀ ਮਸ਼ਹੂਰ ਆ ਮਾਰਕੋ ਨੂੰ ਮਿਲ ਮਾਰਕੋ, ਹਾਂ। ਆਹੋ। ਜੌਂਟੀ ਰੋਡ ਕਿੱਥੇ ਦਾ ਸੀ? ਸਾਊਥ ਅਫਰੀਕਾ ਦਾ। ਓਏ ਯਾਰ ਲਾਈਕ ਸਾਊਥ ਅਫਰੀਕਾ ਦੇ ਵੀਜ਼ਾ ਲਵਾ ਲਈਏ। ਇੱਥੇ ਤਾਂ ਕਿਹੜਾ ਜਿਨ੍ਹਾਂ ਨੇ ਚਿੱਟੇ ਬੁੱਲ ਕੀਤੇ ਹੁੰਦੇ ਸੀ ਹਾਂਜੀ ਸੈਵਨ ਸ਼ੀਨਵਾਨ ਅਸ਼ੀਰਵਾਨ ਤੇ ਸੈਮਨ ਐਂਡਰੂ ਸੈਮਨ ਉਹ ਮਰ ਗਿਆ ਬ੍ਰੈਟਲੀ ਗ੍ਰੀਨ ਉਹ ਇੱਥੇ ਚਿੱਟੇ ਰੰਗ ਦੀ ਲਕੀਰ ਲਾਈ ਹੁੰਦੀ ਸੀ ਬੁੱਲ ਚਿੱਟੇ ਕੀਤੇ ਹੁੰਦੇ ਸੀ। ਉਹ ਉਸਤਾਦ ਜੀ ਸਾਊਥ ਅਫਰੀਕਾ ਦੇ ਐਲਨ ਡੋਰਨ ਐਂਡਰੂ ਸਾਈਬਰ ਦੀ ਗੱਲ ਕਰ ਰਹੇ ਆ ਐਂਡਰੂ ਸੈਮਨ ਮਰ ਗਿਆ ਲਟਾਂ ਵਾਲਾ ਆਸਟ੍ਰੇਲੀਆ ਦਾ। ਹਾਂਜੀ ਮਰ ਗਿਆ ਤੇ ਸਾਜੀ ਮਰ ਗਿਆ ਚਲੋ ਉਹਦੀ ਮਾਂ ਨਾਲ ਉਹਦੀ ਅਫਸੋਸ ਕਰਾਵਾਂਗੇ। ਹਾਂ ਕਰ ਲਾ ਸਰੀਨਾ ਗੱਡੀ ਵੱਜੀ ਸੀ ਚਲੋ ਠੀਕ। ਓਏ ਉਹ ਠੇਡੀ ਸਰੀਨਾ ਨਹੀਂ ਗਿਆ ਮੂੰਹ ਨਿਕਲ ਗਿਆ ਸਾਜੀ ਫਰਾਰੀ ਚੌੜਾ ਜਿਹਾ ਉਸਤਾਦ ਜੀ ਤੁਸੀਂ ਉੱਥੇ ਗਿਆ ਹੈਗਾ ਜੀ ਕਿ ਮੈਲਬਨ ਤੋਂ ਸਿਡਨੀ ਬਾਈ ਰੋਡ ਸਫ਼ਰ ਕਰਨਾ ਹੈ।
ਮੈਨੂੰ ਉਹਨੇ ਪੁੱਛਿਆ ਸੀ ਕਿ ਜਾ, ਮੈਂ ਕਿਹਾ ਯਾਰ ਮੈਂ ਬਾਈ ਰੋਡ ਜਾਣਾ, ਬਾਈ ਰੋਡ ਦਾ ਰਸਤੇ ਰੁਕਦੇ ਰੁਕਦੇ ਜਾਵਾਂਗੇ, ਢਾਬਿਆਂ ਢੂਬਿਆਂ ਦਾ ਰੁਕਦੇ ਜਾਵਾਂਗੇ। ਉਹਦੇ ਚ ਸਾਡਾ ਕੀ ਕਸੂਰ ਹੈ? ਅਸੀਂ ਵੀ ਨਾਲ ਹੀ ਨਹੀਂ, ਤੁਹਾਡੇ ਤੁਸੀਂ ਬਾਈ ਏਅਰ ਚਲੇ ਜਾਓ, ਨਹੀਂ ਭਾਈ ਮੈਂ ਉਸਤਾਦ ਜੀ ਨਾਲ ਮੈਂ ਬੱਸ 'ਚ ਜਾਣਾ। ਤੁਸੀਂ ਬਾਈ ਏਅਰ ਚਲੇ ਜਾਓ। ਬਾਈ ਏਅਰ ਜਾਣਾ। ਤੁਸੀਂ ਆਪਣਾ ਜਾ ਕੇ $1500 ਦਾ ਤਬੂਤ ਖਰੀਦ ਲੈਣਾ ਉੱਥੇ। ਅਸੀਂ ਤੇ ਆਪ ਤਾਂ ਮੇਰੀ ਗੱਲ ਸੁਣ ਲੈ, ਉਹ ਜਦੋਂ ਕੋਈ ਵਾਧਾ ਘਾਟਾ ਆਉਂਦਾ ਉਹ ਆਪਣੇ ਕੋਲੋਂ ਲਾ ਕੇ ਨਹੀਂ ਭੇਜਦੇ। ਤੇ ਤੁਹਾਨੂੰ ਦੇਣੇ ਉਹ ਕੀ ਪੈਂਦੇ ਬੜਿਆ ਵਾਲਾ ਸਾਡਾ ਕਰਿਆਨੇ ਵਾਲੇ ਨੂੰ ਖੰਜਰ ਮਾਰਿਆ ਸੀ, ਸੈੱਟ ਹੋ ਗਿਆ ਜ਼ਖਮ ਕਿ ਨਹੀਂ? ਕੋਈ ਪਤਾ ਕਿ ਐਮਰਜੈਂਸੀ ਵਾਲੀ ਬੜੀ ਮੁਲਾਕਾਤ ਆ ਗਿਆ। ਉਸਤਾਦ ਮੇਰੀ ਸੁਣੋ ਗੱਲ ਵੀ ਭਰਾਵਾ ਤੂੰ 8 18 20 ਘੰਟੇ ਜਹਾਜ਼ ਤੇ ਸਫ਼ਰ ਕਰਕੇ ਕੋ ਫੇਰ ਜਹਾਜ਼ ਹੀ ਕਰਾਉਣਾ ਵਾ। ਉਹ ਯਾਰ ਕੋਈ 1.5 ਘੰਟੇ ਦਾ ਵਾ। ਉਦੋਂ 8 ਘੰਟੇ ਦਾ ਵਾ ਮਿੱਠੇ ਪਾਗਲ ਤੁਸੀਂ ਹੋਏ ਆਪੇ 8 ਘੰਟੇ ਹੀ ਮੈਂ ਉਸਤਾਦ ਜੀ ਨਾਲ ਹੀ ਰਹਿਣਾ ਸੀਗਾ। ਉਸਤਾਦ ਜੀ ਗੱਲ ਸਹੀ ਹੈ, ਕਿਤੇ ਰੋਕੀ ਕਿਆਮਤ ਤੋਂ ਆਮਤੇ ਆ, ਕਿਤੇ ਹਲਕਾ ਜਿਹਾ ਲੁਕਮਾ ਬਾਜ਼ੀ ਹੈ, ਕਿਤੇ ਆਲੂ ਛੋਲੇ, ਕਿਤੇ ਖੀਰਾ ਬਾਜ਼ੀ, ਵਾਜਾ ਹੋੜ ਲਾਜ਼ਮੀ ਚਾਹੀ ਮਿੱਠੇ। ਹਾਂਜੀ, ਇਹੀ ਮੈਂ ਕਹਿ ਰਿਹਾ। ਕਿਤੇ ਇੰਜੋਏ ਕਰਾਂਗੇ ਤੇ ਬੈਕ ਕਈ ਖਲੋਤੀ ਦਾ, ਕਿਤੇ ਹਲਕੀ ਜਿਹੀ ਸੀਟੀ ਕਰਨੀ ਕਰਾਉਣੀ ਜਹਾਜ਼ ਨਾਲ। ਭਾਈ ਉੱਥੇ ਤੁਹਾਨੂੰ ਨਹੀਂ ਪਤਾ ਉਸਤਾਦ ਜੀ, ਉਹ ਬਹੁਤ ਖਤਰਨਾਕ ਰਸਤੇ ਨੇ। ਲੈ ਰਸਤੇ ਖਤਰਨਾਕ ਨੇ, ਜ਼ਬਾ ਗਿੱਲਾ ਇਹ ਉਹ ਹੈ ਜੇ ਹੋ ਜਵੇ ਸਭਾ ਕਿਲਾ ਆਸਟ੍ਰੇਲੀਆ ਪੁਲਿਸ ਬਹੁਤ ਹਦਾਇਤ ਲਈ ਆ। ਓਕੇ ਗਰਮੀ ਵੀ ਬਹੁਤ ਆ, ਬਾਰ ਕਹੀ ਜਾਂਦਾ ਗਰਮ ਸ਼ਾਮਾਂ ਨਾਲ ਹੁਣ ਮੈਨੂੰ ਇਹ ਦੱਸੋ, ਅੱਧਾ ਬੰਦਾ ਕਹਿੰਦਾ ਏਦਾਂ ਕਹਿੰਦਾ ਮੋਟੀਆਂ ਜੈਕਟਾਂ ਰੱਖ ਲਾ ਤੇ ਹਾਂ ਬਾਜੂ ਰੱਖ ਲਾ, ਆਸਟ੍ਰੇਲੀਆ ਚੱਲਣ ਕੀ ਡਿਆ ਵਾ? ਗਰਮੀ ਬਹੁਤ ਆ। ਗਰਮੀ ਮਿਕਸ ਰਾ ਲਾ ਨਾ, 2 ਅੱਧੀਆਂ ਰਾ ਲਾ, 2 ਪੂਰੀਆਂ ਰਾ ਲਾ। ਸ਼ਰੀਰ ਦੀ ਰਜਾਈ ਵੀ ਰੱਖਦਾ ਇੱਕ। ਅੱਛਾ ਜੀ, ਹਾਂ ਮੋਟੀ ਆ ਗੱਦੇ ਵਾਲੀ। ਉੱਥੇ ਕੋ ਕਜ਼ਨ ਵੀ ਆਈ ਹੈ ਜਿਹਨੂੰ ਜਾ ਕੇ ਫੜਾਉਣ ਰਹੀ ਹੈ ਵੀ ਇਹ ਕਾਰਡ ਬੁੱਲਰ ਜਾਈ ਤੈਨੂੰ ਆ ਗਈ ਹੈ ਵੀ ਬੜੀ ਕੰਬਣ ਡਈ ਆ। ਯਾਰ ਕਜਨ ਸਾਡੇ ਰਹਿੰਦੇ ਆ, ਆਲਰੇਡੀ ਰਹਿੰਦੇ ਆ। ਜਿਹਨੇ ਖਾਜਾ ਹੋਟਲ ਹੀ ਪਾ ਲਿਆ ਉੱਥੇ ਜਾ ਕੇ ਉਹਨੂੰ ਕਿੰਨੀ ਕਈ ਗੱਲ ਬਰਨ ਤੂੰ ਚੱਬਾ ਰੋਡ ਨਿਕਲਦਾ, ਮੈਂ ਉੱਥੇ ਸਾਰੇ ਮੇਰੇ ਕਜਨ ਬੈਠੇ ਆ ਉੱਥੇ। ਆਸਟ੍ਰੇਲੀਆ ਹੋਟਲ ਪਾਇਆ, ਆਸਟ੍ਰੇਲੀਆ ਹੋਟਲ ਪਰ ਡੇਵਿਡ ਨਾਮ ਰੱਖ ਲੈ, ਡੇਵਿਡ ਹੋਟਲ। ਮੈਨੂੰ ਕੀ ਦੱਸਣੇ ਯਾਰ, ਉਹਨਾਂ ਗੱਲ ਕਰਦੇ ਮੈਂ ਸਿੱਧਾ ਗੱਲ ਕਰਾਂ, ਤੇਰਾ ਮੂੰਹ ਜਿਹਾ ਬੜਾ ਸੀ, ਮੈਂ ਕਿਹਾ ਸ਼ਾਇਦ ਗੱਲ ਸੁਣਨੀ ਹੋਵੇ। ਅੱਜ ਉੱਥੇ ਮਿਊਜ਼ੀਅਮ ਵੀ ਜਾਣਾ, ਆਸਟ੍ਰੇਲੀਆ ਮਿਊਜ਼ੀਅਮ, ਜਿੱਥੇ ਡਾਇਨਾਸੌਰ ਯਾਰ ਤੋਂ ਉੱਥੇ ਪਏ। ਕੋ ਭੈਣ ਵੀ ਆਈ, ਮੈਨੂੰ ਉਹਦਾ ਵੀ ਡਰੈਸ ਦੇ ਲਈ। ਉੱਥੇ ਤੇਰੇ ਭਾਂਜੇ ਰਹਿੰਦੇ, ਮੈਂ ਉਹਨਾਂ ਨਾਲ ਵੀ ਮਿਲ ਆਵਾਂ। ਮੈਂ ਚੱਲ ਜਾਗਾ ਯਾਰ, ਤੂੰ ਜਿੱਥੇ ਕਹੇਗਾ ਮੈਂ ਚੱਲ ਜਾਊਂਗਾ। ਮਸ਼ਹੂਰ ਹੈ ਦੇ ਡਿਆ ਜਿਵੇਂ ਉਹ ਪੀਐਸ ਡਬਲ ਵਾਲੀ ਇਹ ਵਾਲਾ ਇਹ ਆ। ਚੱਲ ਜਾਗਾ ਮੈਂ, ਤੂੰ ਜਿੱਥੇ ਕਹੇਗਾ ਮੈਂ ਉੱਥੇ ਚੱਲ ਜਾਗਾ। ਤੂੰ ਮੈਨੂੰ ਬਸ ਡਰੈਸ ਦੱਸੀ ਜਾਣਾ, ਮੈਂ ਉੱਥੇ ਜਾਈ ਜਾਵਾਂਗਾ। ਲੋਕੇਸ਼ਨ ਭੇਜੀ ਹੈ ਤੂੰ ਲੋਕੇਸ਼ਨ ਭੇਜੀ ਜੀ, ਮੈਂ ਜਾਈ ਜਾਵਾਂਗਾ, ਪੈਸੇ ਤੈਨੂੰ ਇੱਧਰ ਜਾਇਜ਼ ਕੈਸ਼ ਕਰੀ ਜਾਵਾਂ। ਤੈਨੂੰ ਉੱਥੋਂ ਪਤਾ ਲੱਗੀ ਜਾਊਗਾ, ਮੈਸੇਜ ਆਉਣਗੇ ਵੀ ਉਹ ਹੋ ਕੇ ਚਲੇ ਜਾਓ ਉਸਤਾਦ ਜੀ। ਹਾਂ ਹਾਂ ਓਕੇ ਤਾਂ ਆਰਾਮ ਹੈ ਕਿ ਆਵੇ ਇੱਕ ਹੋਰ ਕੈਪਸੂਲ। ਨਹੀਂ ਹੁੰਦਾ ਯਾਰ, ਬੜੇ ਲੋਕਾਂ ਨੇ ਭੈਣਾਂ ਵੀ ਆਈਆਂ ਹੁੰਦੀਆਂ ਦੂਜੇ ਮੁਲਕਾਂ 'ਚ, ਭਰਾ ਦੇ ਆਏ ਹੁੰਦੇ, ਚ ਕਿਹੜੀ ਗੱਲ ਆ? ਜੇ ਇਦਾਂ ਦਾ ਵੀ ਕਰੋਲਾ, ਮੈਂ ਉਹਨੂੰ ਵੀ ਮਿਲ ਆਵਾਂਗਾ। ਮੇਰੇ ਕਦਨਾਂ ਹੈਗੀਆਂ ਸਾਡੀ ਹੈਂ? ਮੇਰੇ ਕਦਨਾਂ ਹੈਗੇ। ਹਾਂ ਤੇ ਬਸ ਠੀਕ ਹੈ, ਮੈਂ ਮਿਲ ਆਵਾਂਗਾ, ਕੋਈ ਰੌਲਾ ਨਹੀਂ, ਨੋ ਪ੍ਰੋਬਲਮ। ਏਦਾਂ ਦਾ ਬੰਦਾ ਮਰ ਜਾਂਦਾ ਵਾ, ਲੇਕਿਨ ਸਾਰੀ ਜ਼ਿੰਦਗੀ ਹੜਾ ਨਹੀਂ ਦੇਖਿਆ ਹੁੰਦਾ। ਉੱਥੇ ਮਤਲਬ ਕੀ ਕਰਦੇ? ਗੋਰਿਆਂ ਦੀ ਫੌਦਗੀ ਤੇ ਦੇਗਾ ਪਕਾਉਂਦੇ ਨਾਈ। ਜਿਹੜੀ ਸਾਂਝੀ ਬਾਜਵੇ ਆ। ਅੱਛਾ, ਉੱਥੇ ਉਹ ਬਾਜਵੇ ਆ। ਹਾਂਜੀ ਬਾਜਵੇ ਵਾਲੇ ਸਾਂਝੀ। ਤੁਸੀਂ ਇੱਥੇ ਤੁਸੀਂ ਇੱਥੇ ਕੋਖਰ ਹੋ ਹਾਂਜੀ। ਤੇ ਨਾਲ ਨਾਈ ਹੋ। ਹਾਂਜੀ ਟੋਬੇ ਖੱਲੜ ਰਹਿੰਦੇ ਮਾਮੇ ਮੇਰੇ। ਕਰ ਲੈ ਖੱਲੜ ਖੱਲੜ। ਹਾਂਜੀ ਖੱਲੜ ਜਾ। ਖੱਲੜ ਬਿਲਕੁਲ ਖਾ ਲਓ। ਖੱਲੜ ਮੁਟਿਆਰ। ਇਹਨੇ ਚਮਕੀਲੀਆਂ ਨੇ ਲਾ ਕੇ ਚਨੇਉੜੀ ਵੇਖੀ ਜਾਣਾ। ਕੱਲੜ ਫਕੀਰ। ਹਾਂ, ਉਹਨਾਂ ਦੇ ਘਰ ਜਾ ਕੇ ਕਹਿੰਦਾ ਖੱਲੜ ਖਾਰ ਆ। ਖੱਲੜ ਖੰਗਾਰ। ਨਹੀਂ ਇਨਸ਼ਾਅੱਲਾ ਅੱਲਾਹ ਖੈਰ ਸਾਰ ਜਸ ਸ਼ੁਕਰ ਸੀ ਜਸ ਫਨ ਸੀਗਾ, ਖੈਰ ਨਾ ਜਾਵਾਂਗੇ ਖੈਰ ਨਾ ਆਵਾਂਗੇ। ਬਾਕੀ ਹਾਂ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਆਪਣਾ ਨਜ਼ੀਰ ਜਾ ਸਾਹਿਬ ਸਾਡੇ ਲਈ ਹਾਂ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਕਿ ਯਾਰ ਇੱਥੇ ਕੈਪਸੂਲ ਫਸਾਤਾ, ਇੱਥੇ ਫਸਾਤਾ, ਨਾ ਅੱਲਾ ਮਾਂ ਜਦੋਂ ਅਗਲੇ ਨੇ ਗਿਫਟ ਦੇਣਾ, ਫੈਨਾਂ ਨੇ ਪਿਆਰ ਮੁਹੱਬਤ ਵਾਲਿਆਂ ਨੇ, ਉਹਨਾਂ ਨੇ ਸਾਨੂੰ ਕਿਹੜਾ ਮਿਲਣਾ ਮਾਫੀ ਦੇ ਵਿੱਚ। ਇਤਿਆਦ ਕਰੀਏ ਯਾਰ, ਉਹਨਾਂ ਦੀਆਂ ਸਜ਼ਾਵਾਂ ਬਹੁਤ ਸਖਤ ਹੈ। ਮੈਂ ਤੁਹਾਨੂੰ ਚੈੱਕ ਕਰਕੇ ਜੇ ਤੈਨੂੰ ਗਿਫਟ ਕੋਈ ਮੋਬਾਈਲ ਆਈਫੋਨ ਵੀ ਮਿਲਿਆ ਤਾਂ ਖੁਲਵਾ ਕੇ ਚੈੱਕ ਕਰਨਾ। ਲੈ ਅੱਲਾ ਕਿਸੇ ਦੁਕਾਨ ਤੇ ਰਹਿਣਾ ਉੱਥੇ ਖਵਾ ਜਾ। ਨਹੀਂ ਯਾਰ, ਡੱਬਾ ਬੰਦ ਸ਼ਾਇਦ ਕਿਹੜੀ ਗਰੰਟੀ ਉੱਥੇ ਯਾਰ। ਮੈਂ ਤਾਂ ਕਹਿ ਮੈਂ ਉੱਥੇ ਗ੍ਰੇਡ ਨੂੰ ਚੈੱਕ ਕਰਾਂਗਾ, ਜੇ ਕੁਝ ਸ਼ਾਇਦ ਆਈਸੀ ਕੱਢ ਲਵੇ, ਪੈਨਲ ਕੱਢ ਲਵੇ ਨਾ। ਉੱਤੇ ਖਲੋ ਕੇ ਮਿੱਠਾ ਜੀ ਉੱਤੇ ਖਲੋ ਜਾਣਾ ਮੈਂ ਤੂੰ। ਉਹਨੇ ਯਾਰ ਕੁਝ ਵੀ ਨਹੀਂ। ਉਹ ਯਾਰ ਕੈਸ਼ ਹੀ ਕਰੋ ਯਾਰ, ਕੋਈ ਗਿਫਟ ਨਾ, ਕੈਸ਼ ਹੀ ਕਰੋ ਸਾਰਾ ਕੁਝ। ਬੋਰਡ ਜੇ ਮਿਲਦੇ ਹੋਵੇ ਉਹਦੇ ਤਲਾ ਉੱਥੇ ਲਾ ਦਿੰਦੇ ਅਗਲੇ। ਸਾਜੀ ਇਦਾਂ ਨਹੀਂ ਕਰਦੇ। ਬਸ ਸਾਰੇ ਜਹਾਜ਼ 'ਚ ਬੈਠੇ ਹੋਣ, ਸਾਰੇ ਜਹਾਜ਼ 'ਚ ਬੈਠ, ਮੈਂ ਸਫਰਾਂ 'ਚ ਜਾ ਕੇ ਚੀਜ਼ਾਂ ਪਾਲ ਦੇਖਾਂ ਯਾਦ ਵਿੱਚ। ਨਹੀਂ ਉਹ ਖੋਲ ਲੈਂਦੇ ਸਾਰਾ ਕੁਝ, ਹਾਂਜੀ ਜਿਹੜੀ ਮਰਜ਼ੀ ਪੈਕਿੰਗ ਹੋਵੇ ਅਗਲੇ ਕੱਢ ਲੈਂਦੇ। ਤੁਸੀਂ ਘਰੋਂ ਏਡਾ ਸੋਹਣਾ ਪੈਕ ਕਰਕੇ ਗਏ ਹੁੰਦੇ ਆਪਣੀਆਂ ਨਾਲ ਪੂਰੇ ਬੈਗ 'ਚ। ਇੱਥੇ ਮੈਂ ਬਣਾਣਾ ਰੱਖਣੀ ਇੱਥੇ, ਉੱਥੇ ਜਾ ਕੇ ਕਹਿੰਦਾ ਜੀ ਬੈਗ ਚੈੱਕ ਕਰਾਓ, ਉਹਦਾ ਇੰਜ ਸਾਰਾ ਕੁਝ ਸਿੱਟ ਕੇ ਉਸ ਤੋਂ ਬਾਅਦ ਬੰਦ ਵੀ ਨਹੀਂ ਕਰਦੇ, ਚੁੱਕ ਵਿੱਚ ਰੱਖ ਕੇ ਕਹਿੰਦੇ ਚਲੋ ਪੈਕ ਕਰੋ। ਇਹਨਾਂ ਦੀ ਸਿਕਿਉਰ ਸਾਡੇ ਇੱਥੇ, ਉੱਥੇ ਨਹੀਂ ਸਾਡੇ ਇੱਥੇ। ਤੈਨੂੰ ਮੈਂ ਸਾਜੀ ਤੱਕ ਬੈਗ ਦਿਖਾਉਣਾ ਵਾ, ਉਹ ਤੇਰੀ ਹੱਥ ਤੂੰ ਦੇਖ ਲਈ ਤੂੰ। ਨਹੀਂ ਅੱਖ ਨਹੀਂ, ਅੱਛਾ, ਅੱਲਾ ਹੀ ਹੈ ਨੀਗਾ। ਉਹ ਐਂ ਚੱਕ ਮਾਰਦੇ ਆ ਉਹ ਉਹ ਓਪਨ ਬੈਗ ਆ ਉਹ ਉੱਪਰ ਨਹੀਂ ਚੰਗਾ ਮਹਿੰਗਾ ਬੈਗ। ਕੀ ਕਰੀਏ ਹੁਣ ਮਿੱਠਾ ਯਾਰ ਉਹ ਸਿਰਫ ਇੱਥੇ ਮੇਰੀ ਲੜਾਈ ਨਹੀਂ ਸੀ ਹੋ ਗਈ ਉਸਤਾਦ ਜੀ। ਮੈਂ ਸੀ ਨਾਲ ਜਦੋਂ ਉਹ ਜਦੋਂ ਸਾਰੇ ਜ਼ੇਬ ਜ਼ੁਬ ਖੁੱਲੀ ਹੋਈ ਤੇ ਉਹ ਬਜ਼ੁਰਗ ਆ ਗਏ, ਕਹਿੰਦੇ ਯਾਰ ਮੇਰੀ ਨੌਕਰੀ ਦਾ ਮਸਲਾ ਵਾ ਤੇ ਕੰਮ ਨਹੀਂ ਖਰਾਬ। ਉਸਤਾਦ ਜੀ ਇਹ ਤੁਸੀਂ ਥੋੜਾ ਇਸ ਪਾਸੇ ਧਿਆਨ ਪਾਓ, ਵਾਕਈ ਇੱਥੇ ਬੈਗ ਬੜਾ ਚੱਕ ਮਾਰਦੇ। ਉਹ ਦੁਬਈ ਦੇਖਿਆ ਤੁਸੀਂ, ਦੁਬਈ ਭਾਵੇਂ ਸਿੰਗਲ ਆ ਕਰੋ ਤੇ ਬੈਗ ਨਾ ਬਣਾਉਂਦਾ। ਨਿਰਾਮ ਨਾਲ ਨਹੀਂ, ਉਹਨਾਂ ਦੀ ਜਿਹੜੀ ਉਹ ਸਕੈਨਰ ਉਹ ਬਹੁਤ ਡਾਡੇ। ਬਹੁਤ ਨਾੜੇ ਹਜੇ ਹੁਣ ਉਹ ਦੁਬਈ ਜਿਹੜਾ ਮੈਂ ਇਸ ਵਾਰੀ ਕਹਿੰਦਾ ਦੁਬਈ ਉਹ ਆਈ ਸਕੈਨ ਕਰਦੇ ਸੀ, ਹਲਕਾ ਜਿਹੀ ਪਲਕ ਛਪਕੀ ਹੈ, ਜਾਓ ਜੀ ਆਪਕਾ ਸਾਰਾ ਹੋ ਗਿਆ। ਇੱਥੇ ਤੇ ਐ ਲਾ ਡੇਲਾ ਕੱਢ ਲਗਿਆ ਕੇ ਕੋਲ ਓਏ
ਵੀ ਉਹ ਦਾਰੂ ਨਹੀਂ ਪਾਉਣਾ ਐਵੇਂ ਇੱਥੇ ਕਦੇ ਦਾਖਾ ਚੈੱਕ ਕਰਦੇ ਕੁਝ ਵੀ ਨਹੀਂ। ਆਈਸ ਕਹਿੰਦੇ ਤਾਂ ਇੱਥੇ ਦਾਲੋਵਾਲ 에ਅਰਪੋਰਟ ਬਣਿਆ ਦੱਸ ਯਾਰ ਯਾਰ। ਕੀ ਹੋ ਗਿਆ ਤੈਨੂੰ? ਮਿੱਠੇ ਜਹਾਜ਼ ਕਿਸੇ ਕੋਲ ਲੈ ਕੇ ਸ਼ਾਇਦ ਨਹੀਂ ਖਾਣੀ। ਇੱਕੋ ਵਾਰੀ ਤੂੰ ਗਿਆ ਵਾ ਆਖਰੀ ਵਾਰੀ ਜਦੋਂ ਮੈਂ ਗਿਆ ਆਖਰੀ ਉਹ ਪਹਿਲੀ ਵਾਰੀ ਵੀ ਉਹੀ ਜ਼ਿਕਰ ਮੈਂ 3 ਵਾਰੀ ਗਿਆ ਦੁਬਈ 3 ਵਾਰੀ ਇੱਕ ਵਾਰੀ ਸਾਊਦੀ ਓਪਰਾ ਸ਼ਰੀਫ ਕਰਕੇ ਆ 12 ਚੱਕਰ ਹੋ ਗਏ ਨਾ 2 ਤਾਂ ਸਟੇ ਪੈ ਗਏ ਦੁਬਈ ਇਦਾਂ ਤਾਂ 5 ਚੱਕਰ ਉਸ ਦੋ ਸਟੇ ਤੇਰੇ ਦੁਬਈ ਪਏ ਐ ਦੁਬਈ ਤੂੰ ਇੱਕੋ ਵਾਰੀ ਗਿਆ ਵਾਂ। 2 ਵਾਰੀ ਤੁਹਾਡਾ ਗਿਆ ਮੈਂ ਇੱਕੋ ਵਾਰੀ ਗਿਆ ਵਾਂ। ਉਸਤਾਦ ਜੀ ਇੱਕ ਵਾਰੀ ਮੈਂ ਤਾਂ ਭਾਈ ਫੈਸਲ ਗਏ ਹਾਂ। ਇੱਕ ਵਾਰੀ ਉਹ ਲੈ ਕੇ ਸੀਗੇ Happy ਛੇ New Year ਦਿਨ ਤੇ। ਨਾਲ ਬਾਸ ਗਿਆ ਆਪਣੇ ਸ਼ਰਾਦ ਵੀ ਗਿਆ ਸੀ ਬੋਲਦਾ ਨਹੀਂ ਓਏ ਤੇ ਇੱਕ ਵਾਰੀ ਉਦਾਂ ਗਿਆ ਤੂੰ। ਤਾਜੀ ਜਾਣ ਤੋਂ ਪਹਿਲੇ ਇਤਿਹਾਸਨ ਤੁਸੀਂ ਕਟਿਆਲੋ ਜੀ ਲੈ ਜਿਓ ਡਿਸਕਾਰਡ ਪੈਣਾ ਵਾ। ਕਾਂਡਿਆਲੋ ਜੀ ਕਟਿਆਲੋ ਜੀ ਅੱਛਾ ਇਧਰੋਂ ਮੈਨੂੰ ਕੜੇ ਵਾਲੇ ਜੀ ਲੈ ਜਾਏਗਾ ਤੂੰ ਵੀ ਉਹਨੂੰ ਕੜੇ ਵਾਲੇ ਜੀ ਲੈ ਉੱਥੇ ਹੀ ਮੁਲਾਕਾਤ ਹੋ ਜਾਏਗੀ ਤਾਂ ਇਹਨੂੰ ਮੈਂ ਬਲੈਂਡ ਦੇਣਾ ਵਾ ਚਲੋ ਜੀ ਲਓ ਜੀ ਭਾਜੀ ਬਾਕੀ ਖੈਰ ਨਾ ਜਾਵਾਂਗੇ ਸਾਈ 10 ਚੇਲੇ ਸ਼ੁਗਲ ਵੇਲਾ ਭਾਜੀ ਪਰੇਸ਼ਾਨ ਨਾ ਕਰਾਂ ਕੁਛ ਨਹੀਂ ਮਰੁੰਡੇ ਲੈ ਕੇ ਜਾਈਓ ਇੱਥੋਂ ਉੱਥੇ ਮਰੁੰਡੇ ਬਹੁਤ ਮਹਿੰਗੇ ਸਾਦੇ ਚੋਲ ਵਾਲੇ ਗੋੜ ਵਾਲੇ। ਜਿੰਨਾ ਕੁ ਬਲੂਣਾ ਖਾਦਾਂਗਾ ਖਾ ਲਾਂਗੇ ਨਹੀਂ ਤਾਂ ਬਾਕੀ ਪੁੱਛ ਲਾਂਗੇ ਬੱਚੇ ਸੰਭਾਲ ਲੇਗਾ ਤੂੰ ਪਿੱਛੋਂ ਕੱਲਾ ਮੈਂ ਨਾਲ ਕੋ ਲੈ ਜਾਣਾ ਪਿੱਛੋਂ ਬੱਚੇ ਸੰਭਾਲ ਲੇਗਾ ਕੱਲਾ 8-10 ਦਿਨ ਦਿਲ ਵੜਾਓ ਜੇ ਕਿਸੇ ਨੇ ਭੇਜਣਾ ਆਪ ਦੱਸ ਦੇ ਵੀ ਉਹ ਨਹੀਂ ਤੂੰ ਬੱਚੇ ਸੰਭਾਲ ਲਈ ਮੈਂ ਲੈ ਜਾਗਾ ਨਾਲ ਬੱਚੇ ਵੀ ਨਾਲ ਲੈ ਜਾਓ ਵੇ ਬੱਚੇ ਕੀ ਰਹਿ ਗਏ ਲਓ ਜੀ ਨਾਲ ਰਹੇ ਲਵ ਯੂ